ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਅਪ੍ਰੈਲ ਦਿਨ ਹੈਗਾ ਹੈ ਜੀ ਸ਼ੁੱਕਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਦੇ ਦੁਆਰਾ ਹੈਲਥ ਇੰਸ਼ੋਰੈਂਸ ਦਾ ਸਮਾਂ ਉਹਨਾਂ ਨੇ ਅੱਗੇ ਕੀਤਾ ਆ। ਜੇ ਕਿਸੇ ਦੀ ਜੋਬ ਜਾਣ ਕਰਕੇ ਹੈਲਥ ਇੰਸ਼ੋਰੈਂਸ ਚਲੇ ਗਈ ਆ, ਤੁਸੀਂ ਅੱਜ ਹੀ ਇਹਨਾਂ ਤੋਂ ਹੈਲਥ ਇੰਸ਼ੋਰੈਂਸ ਲੈ ਸਕਦੇ ਹੋ। ਜੇ ਤੁਹਾਡੀ ਇਨਕਮ ਘੱਟ ਚੁੱਕੀ ਹੈ ਅਤੇ ਮੈਡੀਕਲ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ ਯੂਨੀਵਰਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਢਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਹਰਜੀਤ ਸਿੰਘ ਲੈਥਰੋਪ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਆਪਾਂ ਸ਼ੁਰੂ ਕਰਦੇ ਹਾਂ। ਕਹਿੰਦੇ ਚੀਨ ਮ੍ਰਿਤਕਾਂ ਦੀ ਯਾਦ ਦੇ ਵਿੱਚ 4 ਅਪ੍ਰੈਲ ਨੂੰ ਮਨਾਵੇਗਾ ਸੋਗ ਦਿਵਸ। ਦੇਖੋ, ਸਾਰਿਆਂ ਨੂੰ ਰੋਗ ਵੰਡ ਕੇ ਤੇ ਹੁਣ ਆਪ ਸੋਗ ਵੰਡੀ ਜਾਂਦੇ ਆ, ਹੁਣ ਸੋਗ ਮਨਾਈ ਜਾਂਦੇ ਆ। ਤਾਂ ਚਾਈਨਾ ਨੇ ਦੇਖੋ ਜੋ ਉੱਥੇ ਸ਼ੁਰੂ ਕੀਤਾ ਹੈ ਨਾ, ਇਹਦੇ ਪਿੱਛੇ ਇੱਕ ਸਿਆਸੀ ਪੱਖ ਹੈ ਜੇ ਆਪਾਂ ਦੇਖੀਏ। ਕਿਉਂਕਿ ਜਦ ਪਰਤਾਂ ਖੋਲਦੇ ਆ ਨਾ ਆਪਾਂ ਇਸ ਕਹਾਣੀ ਦੀ, ਤਾਂ ਬਹੁਤ ਸਾਰੀਆਂ ਪਰਤਾਂ ਇਸ ਕਹਾਣੀ ਦੀਆਂ ਬਹੁਤ ਕੁਛ ਕਹਿ ਜਾਂਦੀਆਂ। ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਜਿਸ ਤਰ੍ਹਾਂ ਇਹਨਾਂ ਨੇ ਐਲਾਨਿਆ ਵਾ ਕਿ 4 ਅਪ੍ਰੈਲ ਨੂੰ ਮ੍ਰਿਤਕਾਂ ਦੀ ਯਾਦ ਦੇ ਵਿੱਚ ਮਨਾਇਆ ਜਾਊਗਾ, ਸੋਗ ਦਿਹਾੜਾ ਮਨਾਇਆ ਜਾਊਗਾ। ਉਹਦੇ ਵਿੱਚ ਜਿਹੜੇ ਵਿਸਲ ਬਲੋਰ ਮਰੇ ਆ, ਖਾਸ ਤੌਰ ਤੇ ਡਾਕਟਰ ਲੀ ਵੇਨਲਿਆਂਗ ਦੀ ਗੱਲ ਕੀਤੀ ਗਈ ਆ। ਇਸ ਤੋਂ ਇਲਾਵਾ ਇੱਕ ਡਾਕਟਰ ਤੇ ਗਾਇਬ ਹੋ ਗਈ ਹੈ ਨਾ, ਜਿਹਨੇ ਪਿੱਛੇ ਜੇ ਤੁਹਾਨੂੰ ਪਤਾ ਹੀ ਹੈ ਡਾਕੂਮੈਂਟ ਮੁਹੱਈਆ ਕਰਵਾਇਆ ਸੀਗਾ। ਔਰ ਉਸ ਤੋਂ ਬਾਅਦ ਵਾਲ ਸਟਰੀਟ ਜਰਨਲ ਦੇ ਵਿੱਚ ਰਿਪੋਰਟ ਛਪੀ ਸੀ ਕਿ 0 ਪੇਸ਼ੈਂਟ ਵੁਹਾਨ ਮਾਰਕੀਟ ਦੀ ਇੱਕ ਮਈ ਸੀਗੀ। ਤਾਂ ਉਹ ਮੁੜ ਕੇ ਡਾਕਟਰ ਆ ਜਿਹੜੀ, ਉਸ ਤੋਂ ਬਾਅਦ ਉਹ ਵੀ ਲਾਪਤਾ ਵਾ। ਤਾਂ ਇਸ ਤਰ੍ਹਾਂ ਇਹਨਾਂ ਨੇ ਹੁਣ ਕਰ ਦਿੱਤਾ ਇਹ ਪ੍ਰਪੰਚ ਕਿ ਅਸੀਂ ਜੀ ਮਨਾਵਾਂਗੇ ਸੋਗ ਦਿਹਾੜਾ, ਜਿਹੜੇ 3300 ਲੋਕ ਮਰੇ ਆ, ਤਾਂ ਇਹ ਰਾਸ਼ਟਰੀ ਸੋਗ ਰਹੇਗਾ, ਫਲਾਂ ਕਰਾਂਗੇ, ਧਮਕਾਂ ਕਰਾਂਗੇ। ਮਤਲਬ ਕਿ ਪੂਰਾ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਾਰਾ ਆਪਦਾ ਕੰਮ ਕਾਰ ਤਿਆਰ ਕਰ ਲਿਆ। ਹੁਣ ਅਸਲ ਦੇ ਵਿੱਚ ਉੱਥੇ ਚੱਲ ਕੀ ਰਿਹਾ, ਜੇ ਤੁਸੀਂ ਚਾਈਨਾ ਦੇ ਵਿੱਚ ਅੰਤਰਝਾਤ ਕਰੋਗੇ ਨਾ ਥੋੜੀ ਜਿਹੀ ਉੱਥੇ ਸਿਆਸੀ ਗਤੀਵਿਧੀਆਂ ਤੇ, ਅਸਲ ਦੇ ਵਿੱਚ ਉੱਥੋਂ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹਦੀ ਮੁਖਾਲਫਤ ਹੋਣ ਡਈ ਆ। ਮੁਖਾਲਫਤ ਇਸ ਕਰਕੇ ਹੋਣ ਡਈ ਆ ਕਿਉਂਕਿ ਉੱਥੋਂ ਦੇ ਲੋਕ ਜਿਹੜੇ ਆ ਉਹ ਕਹਿੰਦੇ ਆ ਕਿ ਤੂੰ ਸਾਨੂੰ ਡੋਬ ਕੇ ਰੱਖਤਾ। ਕਿਉਂਕਿ ਦੇਖੋ ਸਾਰੀਆਂ ਚੀਜ਼ਾਂ ਉੱਥੇ ਤੁਹਾਨੂੰ ਪਤਾ ਹੀ ਆ ਕਿ ਇਸ ਤਰ੍ਹਾਂ ਚੱਲਦੀਆਂ ਕਿ ਬਹੁਤਾ ਕੁਛ ਬਾਹਰ ਨਹੀਂ ਆਉਂਦਾ, ਅੰਕੜੇ ਬਾਹਰ ਨਹੀਂ ਆਉਂਦੇ। ਤਾਂ ਸ਼ੀ ਜਿਨਪਿੰਗ ਦੇ ਖਿਲਾਫ ਉੱਥੇ ਇੱਕ ਲਹਿਰ ਹੈ ਇਸ ਵੇਲੇ। ਕਿਉਂਕਿ ਇੱਕ ਤੇ ਇਹ ਆ ਕਿ ਕਾਮਰੇਡਾਂ ਦੀ ਉੱਥੇ ਇੱਕੋ ਪਾਰਟੀ ਹੈ, ਤੁਹਾਨੂੰ ਪਤਾ ਇੱਕ ਅਧਿਕਾਰੀ ਹੈ ਪਾਰਟੀ ਦਾ ਬਸ ਕਾਮਰੇਡਾਂ ਦਾ। ਦੂਸਰਾ ਉੱਥੇ ਜਿੱਦਾਂ ਮਲਟੀ ਪਾਰਟੀ ਕਲਚਰ ਤੇ ਹੈ ਹੀ ਨਹੀਂ ਆ ਸਿਆਸਤ ਦੇ ਵਿੱਚ। ਤਾਂ ਉਸ ਪਾਰਟੀ ਦੇ ਵਿੱਚ ਉਸ ਤਰ੍ਹਾਂ ਹੋਰ ਵੀ ਬੰਦੇ ਬਹੁਤ ਸਾਰੇ ਆ ਜਿਹੜੇ ਚਾਹੁੰਦੇ ਆ ਕਿ ਕਦੇ ਆਪਾਂ ਨੂੰ ਵੀ ਮੌਕਾ ਮਿਲੇ। ਪਰ ਸ਼ੀ ਜਿਨਪਿੰਗ ਨੇ ਤੁਹਾਨੂੰ ਪਤਾ ਹੀ ਹੈ ਕਿ ਸੋਧ ਕਰਕੇ ਸਾਰਾ ਕੁਛ ਆਪਣੇ ਹੱਥ 'ਚ ਲੈ ਲਿਆ ਸੀਗਾ ਕਿ ਜਦ ਤੱਕ ਮੈਂ ਜਿੰਦਾ ਤਦ ਤੱਕ ਮੈਂ ਪ੍ਰੈਜ਼ੀਡੈਂਟ ਹਾਂ। ਪਰ ਹੁਣ ਉੱਥੇ ਰੌਲਾ ਪੈ ਰਿਹਾ, ਕਿਤੇ ਪਾਵਰ ਸਟਰਗਲ ਚੱਲ ਸਕਦਾ। ਹਾਲੇ ਸੰਭਾਵਨਾ ਹੈ ਸੀ ਕਿ ਇਹਨਾਂ ਦੇ ਜਿਹੜੇ ਵਿਰੋਧੀ ਆ ਸਿਆਸੀ ਤੌਰ ਤੇ ਉਹ ਇਸ ਚੀਜ਼ ਨੂੰ ਹੋਰ ਉਭਾਰ ਰਹੇ ਆ। ਕਿਉਂਕਿ ਦੇਖੋ ਲੋਕਾਂ ਦਾ ਮੰਨਣਾ ਹੈ ਕਿ ਚਾਈਨਾ ਨੇ ਬਹੁਤ ਹੱਦ ਤੱਕ, ਜਿਹੜੇ ਚਾਈਨਾ ਦੇ ਲੋਕ ਆ, ਕਿ ਚਾਈਨਾ ਨੇ ਬਹੁਤ ਹੱਦ ਤੱਕ ਖੇਡ ਖਰਾਬ ਕੀਤੀ ਆ। ਮਤਲਬ ਕਿ ਬਹੁਤ ਦੇਰ ਤੱਕ ਇਹਨਾਂ ਨੇ ਚੀਜ਼ਾਂ ਨੂੰ ਲੁਕਾਉਣ ਦੇ ਯਤਨ ਦੇ ਵਿੱਚ ਲੋਕਾਂ ਦਾ ਨੁਕਸਾਨ ਕਰਵਾ ਦਿੱਤਾ। ਔਰ ਇਹਦਾ ਇੱਕ ਨਾ ਹੈਗਾ ਇਹ ਬਿਲਕੁਲ ਪ੍ਰਤੱਖ ਪ੍ਰਮਾਣ ਕਿ ਜਦ ਇਹਨਾਂ ਦੀ ਬਦਨਾਮੀ ਹੋਈ ਤਦ ਇਹਨਾਂ ਨੇ ਦੁਨੀਆ ਭਰ ਦੇ ਵਿੱਚ ਆਪਣੀ ਛਵੀ ਨਿਖਾਰਨ ਦਾ ਯਤਨ ਸ਼ੁਰੂ ਕਰ ਦਿੱਤਾ। ਕਿਵੇਂ? ਇੱਕ ਕਿਤਾਬ ਜਿਹੜੀ ਆ ਉਹ ਵੀ ਤੁਸੀਂ ਵੇਖ ਸਕਦੇ ਹੋ, ਕਿਉਂਕਿ ਨਾਂ ਲੰਮਾ ਚੌੜਾ ਅੰਗਰੇਜ਼ੀ 'ਚ ਮੈਨੂੰ ਆਉਣਾ ਨੀਗਾ, ਮੈਨੂੰ ਚੇਤੇ ਨਹੀਂ ਰਹਿੰਦਾ। ਤੁਸੀਂ ਉਹ ਗੂਗਲ ਤੇ ਸਰਚ ਕਰ ਲਿਓ। ਚਾਈਨਾ ਗੌਰਮੈਂਟ ਨੇ ਇੱਕ ਨਵੀਂ ਕਿਤਾਬ ਲਿਖੀ ਆ, ਉਹ ਇੰਡੀਆ 'ਚ ਵੀ ਬਹੁਤ ਜਲਦੀ ਆਨਲਾਈਨ ਹੋ ਜਾਏਗੀ, ਤੁਹਾਡੇ ਵੀ ਉੱਥੇ ਮਿਲਣੀ ਸ਼ੁਰੂ ਹੋ ਜਾਏਗੀ ਕਿ ਕਿਸ ਤਰ੍ਹਾਂ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਇਸ ਮਹਾਮਾਰੀ ਤੇ। ਇੱਕ ਕਿਤਾਬ ਹੀ ਲਿਖ ਦਿੱਤੀ। ਫਿਰ ਇਸ ਤੋਂ ਇਲਾਵਾ ਚਾਈਨਾ ਦੇ ਵਿੱਚ ਇੱਕ ਕੌਮੀ ਪੱਧਰ ਦਾ ਪ੍ਰੋਗਰਾਮ ਦੇ ਦਿੱਤਾ ਗਿਆ ਕਿ ਸ਼ੀ ਜਿਨਪਿੰਗ ਨੇ ਇਹ ਕਰ ਦਿੱਤਾ, ਉਹ ਕਰ ਦਿੱਤਾ, ਇਸ ਤਰ੍ਹਾਂ ਬਿਮਾਰੀ ਨੂੰ ਹਰਾ ਦਿੱਤਾ, ਫਲਾਂ ਕਰ ਦਿੱਤਾ, ਧਮਕਾ ਕਰ ਦਿੱਤਾ। ਫਿਰ ਤੁਸੀਂ ਇੱਕ ਹੋਰ ਚੀਜ਼ ਵੇਖੀ ਹੋਣੀ ਆ ਕਿ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਸਮਾਨ ਵੰਡਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉਹ ਹਾਲੈਂਡ ਨੇ ਵੀ
ਰੋਣਾ ਸ਼ੁਰੂ ਕੀਤਾ ਕਿ ਇਹਨਾਂ ਨੇ ਕੀ ਭੇਜ ਦਿੱਤਾ, ਮਾਸਕ ਮੂੰਹ ਤੇ ਪੂਰੇ ਨਹੀਂ ਆਉਂਦੇ, ਉਹਨਾਂ ਦੇ ਫਿਲਟਰ ਵੀ ਠੀਕ ਨਹੀਂ ਹੈ। ਫਿਰ ਹੋਰ ਵੀ ਕੁਝ ਦੇਸ਼ਾਂ ਨੇ ਰੌਲਾ ਪਾਇਆ, ਚਲੋ ਸਮਾਨ ਦਾ ਵੀ ਰੌਲਾ ਪੈ ਗਿਆ। ਉਸ ਤਰ੍ਹਾਂ ਇਹ ਸਾਰੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦਾ ਸਮਾਨ ਹੈ ਜਿਹੜਾ ਵੰਡਣ ਦਾ ਯਤਨ ਕਰਦੇ ਜਿੱਥੇ ਜਿੱਥੇ ਪ੍ਰਕੋਪ ਜ਼ਿਆਦਾ ਵਾ। ਜਿਹੜਾ ਇਹਨਾਂ ਦਾ ਉੱਥੇ ਕੌਮੀ ਪੱਧਰ ਦਾ ਪ੍ਰੋਗਰਾਮ ਰੱਖਿਆ ਸੀਗਾ, ਉਹਦੇ ਵਿੱਚ ਲੋਕਾਂ ਨੇ ਬਹੁਤ ਵਿਰੋਧਤਾ ਕੀਤੀ। ਲੇਖ ਲੱਗੇ ਹੋਇਆ ਬਕਾਇਦਾ, ਜੇ ਚਾਈਨਾ ਮੀਡੀਆ ਦਾ ਤੁਸੀਂ ਥੋੜਾ ਜਿਹਾ ਵੇਖੋਗੇ, ਜਿਹੜਾ ਹੈਗਾ ਮਾੜਾ ਜਿਹਾ ਹਿੱਸਾ ਜਾਗਦਾ, ਜਿਹੜਾ ਆਜ਼ਾਦ ਹੈ, ਜਿਹੜਾ ਉਹਨਾਂ ਦੇ ਲੇਖ ਲੱਗੇ ਹੋਇਆ ਕਿ ਆਨਲਾਈਨ, ਵੈਸੇ ਤੇ ਉੱਥੇ ਤੁਹਾਨੂੰ ਪਤਾ ਇਹਨਾਂ ਦੇ ਬਹੁਤ ਜ਼ਬਰਦਸਤ ਟੂਲ ਹੈ, ਕਿਉਂਕਿ ਸਾਰਾ ਇਹ ਜੋ ਵੀ ਹੈ ਸੋਸ਼ਲ ਮੀਡੀਆ ਵਗੈਰਾ ਕੰਟਰੋਲ ਕਰਕੇ ਚੱਲਦੇ ਆ, ਤਾਂ ਕਮੈਂਟ ਵਗੈਰਾ ਬਹੁਤ ਜਲਦੀ ਡਿਲੀਟ ਕਰ ਦਿੱਤੇ ਜਾਂਦੇ ਆ ਜੋ ਸਰਕਾਰ ਦੇ ਐਂਟੀ ਹੁੰਦੇ ਆ। ਪਰ ਬਾਵਜੂਦ ਇਸ ਦੇ ਬਹੁਤ ਵੱਡੀ ਤਾਦਾਦ ਲੋਕਾਂ ਦੀ ਐਸੀ ਹੈ ਜਿਹੜੀ ਕਿ ਇਸ ਵੇਲੇ ਛਵੀ ਨਿਖਾਰਨ ਦੀ ਕੋਸ਼ਿਸ਼ ਉਹਨੂੰ ਨਕਾਰ ਰਹੀ ਹੈ ਕਿ ਤੁਸੀਂ ਪਹਿਲਾਂ ਪੱਠਾ ਬਿਠਾਇਆ, ਹੁਣ ਤੁਸੀਂ ਲੀਪਾ ਪੋਚੀ ਕਰ ਰਹੇ ਹੋ। ਔਰ ਇਹੀ ਕਾਰਨ ਆ ਕਿ ਡੋਨਾਲਡ ਟਰੰਪ ਨੇ ਤੇ ਅੱਜ ਕਿਹਾ, ਫਿਰ ਆਫੀਸ਼ੀਅਲੀ ਕਿਹਾ, ਵੈਸੇ ਉਹਨੇ ਅੱਗੇ ਵੀ ਕਿਹਾ ਕਈ ਦਫਾ ਕਿ ਇਹਨਾਂ ਨੇ ਅੰਕੜੇ ਲੁਕਾਏ ਆ। ਤਾਂ ਦੂਸਰੇ ਪਾਸੇ ਚਾਈਨਾ ਦੇ ਆਫੀਸ਼ੀਅਲਸ ਵੀ ਇਹ ਗੱਲ ਕਹਿੰਦੇ ਆ ਕਿ ਦੇਖੋ ਜੀ, ਅੰਕੜਿਆਂ ਦੇ ਵਿੱਚ ਨਵੀਂ ਅਪਡੇਸ਼ਨ ਹੋ ਸਕਦੀ ਹੈ। ਇੱਕ ਕਮਾਲ ਦੀ ਗੱਲ ਆ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਚਾਈਨਾ ਜੋ ਕਰ ਰਿਹਾ ਇਸ ਵੇਲੇ, ਉਹ ਜਿਵੇਂ ਕਹਿੰਦਾ ਕਿ ਇਹਨੂੰ ਵੁਹਾਨ ਵਾਇਰਸ ਨਾ ਕਹੋ, ਇਹਨੂੰ ਜੀ ਚਾਈਨਾ ਵਾਇਰਸ ਨਾ ਕਹੋ, ਏਦਾਂ ਕੀਤਾ ਜਿਹੜਾ ਸਾਡਾ ਨੁਕਸਾਨ ਆ, ਫਲਾਇਆ ਧਮਕਾਇਆ, ਸਾਡਾ ਵਾਇਰਸ ਹੀ ਨਹੀਂ, ਇਹ ਅਮਰੀਕਾ ਵਾਲੇ ਛੱਡ ਗਿਆ, ਇਹ ਉਹ ਜੋ, ਇਹ ਸਭ ਤਿਕੜਮਬਾਜ਼ੀਆਂ ਚਾਈਨਾ ਇਸ ਵੇਲੇ ਕਰ ਰਿਹਾ। ਔਰ ਸਭ ਤੋਂ ਵੱਡੀ ਗੱਲ ਆ ਕਿ WHO ਤੇ ਇਸ ਟਾਈਮ ਚਾਈਨਾ ਦਾ ਗਲਬਾ ਹੈ। ਜਿਹੜੇ ਮਿਸਟਰ ਟੋਡਰੋਸ ਆ, ਤੁਹਾਨੂੰ ਪਤਾ ਇਥੋਪੀਆ 'ਚ ਇਹਨਾਂ ਨੇ ਹਿਊਜ ਇਨਵੈਸਟਮੈਂਟ ਕੀਤੀ ਆ, ਉਹ ਇਥੋਪੀਅਨ ਆ ਔਰ ਉਹ ਕੋਈ ਬਹੁਤੇ ਵੱਡੇ ਸਿਆਸਤਦਾਨ ਨਹੀਂ ਸਨ, ਤਾਂ ਇਹਨਾਂ ਨੇ ਸਪੋਰਟ ਕੀਤੀ ਸੀ ਜਦੋਂ 2017-18 'ਚ ਬਣੇ। ਔਰ ਉਸ ਬੰਦੇ ਨੇ ਬੇੜਾ ਗਰਕ ਕਰਵਾਉਣ ਦੇ ਵਿੱਚ ਦੁਨੀਆ 'ਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ। 14 ਜਨਵਰੀ ਨੂੰ ਉਹਨਾਂ ਦਾ ਟਵੀਟ ਸੀਗਾ ਕਿ ਐਸਾ ਕੁਛ ਹੈ ਹੀ ਨਹੀਂ ਦੁਨੀਆ 'ਚ। ਫਿਰ ਜਦ ਵੁਹਾਨ ਦੀ ਟਰੈਵਲਿੰਗ ਬੈਨ ਕੀਤੀ ਗਈ US ਇੰਡੀਆ ਇਹਨਾਂ ਵੱਲੋਂ, ਤਾਂ ਉਹਨਾਂ ਨੇ ਫਿਰ ਟਵੀਟ ਕੀਤਾ, ਯਾਦ ਹੋਣਾ ਤੁਹਾਨੂੰ। ਫਿਰ ਜਦ ਡੈਥ ਹੋ ਜਾਂਦੀ ਹੈ US ਦੇ ਵਿੱਚ, ਉਸ ਤੋਂ ਬਾਅਦ ਸਾਰਾ ਕੁਝ ਵਿਗੜ ਜਾਂਦਾ, ਚਾਈਨਾ ਮੰਨ ਵੀ ਜਾਂਦਾ। ਤਾਂ ਇਹ 28 ਤਰੀਕ ਨੂੰ, ਜਦੋਂ 23 ਨੂੰ ਉੱਥੇ ਲੋਕਡਾਊਨ ਹੋ ਜਾਂਦਾ ਵੁਹਾਨ ਦੇ ਵਿੱਚ, ਇਹ 28 ਨੂੰ ਜਾ ਕੇ ਮਿਸਟਰ ਟੋਡਰੋਸ ਉੱਥੇ ਫਿਰ ਜਾ ਕੇ ਕਸੀਦੇ ਪੜ੍ਹਦੇ ਆ ਸ਼ੀ ਜਿਨਪਿੰਗ ਦੇ। ਤਾਂ ਇਹ ਸਭ ਕੁਝ ਹੈ ਜਿਹੜਾ, ਇਹ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਜਿਹੜੀ ਉੱਥੇ ਕੰਟਰੀਬਿਊਸ਼ਨ ਹੈ WHO ਨੂੰ, ਉਹ 2014 ਤੋਂ ਜੇ ਹੁਣ ਤੱਕ ਦੇਖੋਗੇ ਤਾਂ 52% ਵੱਧ ਗਈ ਹੈ, ਕਿਉਂਕਿ ਮਾਲੀ ਇਮਦਾਦ ਦਿੱਤੀ ਜਾਂਦੀ ਹੈ ਨਾ ਦੇਸ਼ਾਂ ਵੱਲੋਂ। ਤਾਂ ਇਸ ਕਰਕੇ ਚਾਈਨਾ ਦਾ ਕੱਖ ਨਹੀਂ ਵਿਗੜੇਗਾ, ਪਰ ਇਸ ਵੇਲੇ ਉਹਨਾਂ ਦੇ ਅੰਦਰ ਖਾਤੇ ਜੋ ਲੋਕਾਂ ਦਾ ਦਬਾਅ ਬਣ ਰਿਹਾ, ਸ਼ਾਇਦ ਉਹਦਾ ਹੀ ਨਤੀਜਾ ਕਿ ਉਹਨਾਂ ਨੇ ਇਹ ਹੁਣ ਇੱਕ ਨਵਾਂ ਦਾ ਖੇਡਿਆ ਵਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਤੇ ਕਹਿੰਦੇ ਪੰਜਾਬ ਦੇ ਵਿੱਚ ਵੀ ਸਖਤ ਹੋਈ ਆ, ਪੁਲਿਸ ਫੜੀ ਜਿਹੜੀ ਆ ਤੇਜ਼ ਕੀਤੀ ਗਈ ਆ। ਹਾਂਜੀ, ਫੜੀ ਤੇਜ਼ ਕਰਨੀ ਸੀਗੀ। ਤੁਹਾਨੂੰ ਪਤਾ ਹੀ ਆ ਕਿ ਲੋਕ ਜਿਹੜੇ ਆ ਰੌਂਡੀਆਂ ਮਾਰ ਕੇ ਵਹਿੰਦੇ ਆ ਕਿ ਕਰਫਿਊ ਕਿਸ ਤਰ੍ਹਾਂ ਦਾ, ਚਲੋ ਆਪਾਂ ਕਰਫਿਊ ਵੇਖੀਏ, ਕਿਉਂਕਿ ਇਹ ਸਮਾਂ ਕਿਸੇ ਨੇ ਵੇਖਿਆ ਨਹੀਂ ਹੈ। ਦੁਨੀਆ ਭੈਸਦਾ ਹੈ ਨਾ, ਕਹਿੰਦੇ ਨਿਊਯਾਰਕ ਸਿਟੀ ਕਦੇ ਰੁਕਦੀ ਨਹੀਂ ਹੈ ਨਾ, ਨਿਊਯਾਰਕ ਸਿਟੀ ਕਦੇ ਰੁਕਦੀ ਨਹੀਂ ਹੈ। ਅੱਜ ਦੀ ਘੜੀ ਨਿਊਯਾਰਕ ਸਿਟੀ ਹੈ ਜਿਹੜੀ, ਉਹ ਕਿਤੇ ਦਿਸਦੀ ਹੋਈ ਨਹੀਂ, ਮਤਲਬ ਕਿ ਸ਼ਾਂਤ ਹੈ। ਨਿਊਯਾਰਕ ਐਂ ਕਿਹਾ ਜਾਂਦਾ ਨਾ ਕਿ ਨਿਊਯਾਰਕ ਸ਼ਾਇਦ ਕਦੇ ਵੀ ਰੁਕਦਾ ਨਹੀਂ ਹੈ, ਕਦੇ ਵੀ ਸੌਂਦਾ ਨਹੀਂ ਹੈ, ਮਤਲਬ ਕਿ ਚੱਲ ਸੋ ਚੱਲੀ ਹੈ, ਤੇ ਅੱਜ ਰੁਕਿਆ ਪਿਆ। ਬਿਲਕੁਲ ਸਿਟੀ ਆਫ ਲਵ ਪੈਰਿਸ, ਕਰੋਗਾ ਕਿਸ ਹੋਣਾ, ਕਰੋਗਾ ਹੱਗ, ਭੱਜਦਾ ਆ ਬੰਦੇ ਨੂੰ ਵੇਖ ਕੇ। ਕਹਿੰਦੇ ਪਹਿਲਾਂ ਪੋਜ਼ਿਟਿਵ ਬੰਦੇ ਦੇ ਕੋਲ ਖੜਦੇ ਹੁੰਦੇ ਸੀਗੇ ਕਿ ਪੋਜ਼ਿਟਿਵਿਟੀ ਆਊਗੀ, ਹੁਣ ਪੋਜ਼ਿਟਿਵ ਦਾ ਨਾਂ ਲਓ ਸਹੀ, ਆਪਣੇ ਵੀ ਛੱਡ ਕੇ ਦੌੜ ਜਾਂਦੇ ਆ। ਤਾਂ ਇਹ ਵਕਤ ਆ, ਕਹਿੰਦੇ ਵਕਤ ਵਿਖਾਈ ਨਹੀਂ ਦਿੰਦਾ, ਪਰ ਵਿਖਾ ਬਹੁਤ ਕੁਛ ਦਿੰਦਾ। ਇਸ ਵੇਲੇ ਇਹ ਜੋ ਵਕਤ ਆ, ਉਹ ਸਾਨੂੰ ਵਕਤ ਪਾ ਕੇ ਬੈਠਾ ਵਾ। ਤੇ ਇਹੋ ਜਿਹੇ ਮਾਮਲੇ ਦੇ ਵਿੱਚ ਫਿਰ ਜਿਹੜੇ ਤੁਹਾਨੂੰ ਪਤਾ ਕੁਛ ਮੁੰਡੇ ਖੁੰਡੇ ਆ ਜਿਹੜੇ, ਉਹ ਵੀ ਗੇੜੀਆਂ ਮਾਰਦੇ ਆ। ਕੁਛ ਇਹੋ ਜਿਹੇ ਲੋਕ ਵੀ ਆ ਜਿਨ੍ਹਾਂ ਨੂੰ ਬਾਹਰ ਨਿਕਲਣਾ ਪੈਂਦਾ ਕਿਉਂਕਿ ਅੰਦਰ ਬੈਠਿਆਂ ਸਰਦਾ ਨਹੀਂ ਹੈ। ਤਾਂ ਇਹ ਦੋਵੇਂ ਚੀਜ਼ਾਂ ਹੀ ਆ। ਪਾਸਪੋਰਟ ਇਹ ਹੁਣ ਛੇਤੀ ਬਣਾਉਂਦੇ ਨਹੀਂ ਪਏ, ਕਿਉਂਕਿ ਆਫਲਾਈਨ ਪਾਸ ਬਣਾਉਣੇ ਬਿਲਕੁਲ ਹੀ ਇਹਨਾਂ ਨੇ ਬੰਦ ਕਰ ਦਿੱਤੇ ਆ। ਇਹਨਾਂ ਦੇ ਜਿਹੜੇ ਵੀ ਮੈਜਿਸਟ੍ਰੇਟ ਆ, ਉਹ ਕਹਿੰਦੇ ਆ ਕਿ ਨਹੀਂ ਭਾਈ, ਤੁਸੀਂ ਆਨਲਾਈਨ ਕਰੋ ਅਪਲਾਈ। ਆਨਲਾਈਨ ਕੀ ਆ ਕਿ ਉਹ ਰਿਜੈਕਸ਼ਨ ਬਹੁਤ ਵੱਡੇ ਪੱਧਰ ਤੇ ਕਰਦੇ, ਉਹ ਕਿਸੇ ਦਾ ਰੀਜ਼ਨ ਦੇਖਦੇ ਹੀ ਨਹੀਂ ਹੈ ਕਿ ਜੋ ਬੰਦਾ ਕੋਈ ਕਾਰਨ ਦੇ ਰਿਹਾ ਉਹ ਜਾਇਜ਼ ਆ ਜਾਂ ਨਜਾਇਜ਼ ਆ। ਤਾਂ ਲੋਕਾਂ ਦੀ ਨਿਕਲਣਾ ਮਜਬੂਰੀ ਦੀ ਦੋ ਪਾਸੜ ਹੀ ਗੱਲ ਆ, ਦੋ ਪੱਖਾਂ ਦੀ ਗੱਲ ਆ ਕਿ ਕੁਛ ਲੋਕ ਤੇ ਹੈਗੇ ਆ ਜਿਹੜੇ ਕਿ ਚਸਕਾ ਵੇਖਣ ਹੀ ਜਾਂਦੇ ਆ, ਪਰ ਕੁਛ ਲੋਕ ਇਹ ਆ ਕਿ ਜਿਹੜੇ ਮਜਬੂਰੀ ਦੇ ਵਿੱਚ ਨਿਕਲਦੇ ਆ। ਤਾਂ ਬਹਰਹਾਲ ਸਖਤਾਈ ਇਹਨਾਂ ਨੇ ਕਰ ਦਿੱਤੀ, ਆਰਜ਼ੀ ਜੇਲਾਂ ਜਿਹੜੀਆਂ ਉਹ ਕਈ ਜ਼ਿਲ੍ਹਿਆਂ ਦੇ ਵਿੱਚ ਬਣਾ ਦਿੱਤੀਆਂ। ਇਹਦਾ ਮਤਲਬ ਆ ਕਿ ਇਹਨਾਂ ਨੇ ਢਿਬਰੀ ਟੈਟ ਕਰਨੀ ਆਉਣ ਵਾਲੇ ਦਿਨਾਂ 'ਚ।
ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਲੋਕ ਜਿਹੜੇ ਆ ਉਹ ਬਾਹਰ ਨਿਕਲਣੋਂ ਹਟਦੇ ਵੀ ਨਹੀਂ ਆ। ਬਹਰਹਾਲ ਅੱਜ ਕਾਫੀ ਫੜੋ ਫੜਾਈ ਕੀਤੀ ਹੈ ਇਹਨਾਂ ਨੇ ਤਕਰੀਬਨ ਪੰਜਾਬ ਦੇ ਹਰੇਕ ਜ਼ਿਲ੍ਹੇ 'ਚ। ਜੇ ਸੰਗਰੂਰ ਲਾਓਗੇ, ਫਿਰ ਇਸ ਤੋਂ ਇਲਾਵਾ ਪਟਿਆਲਾ, ਇਸ ਤੋਂ ਇਲਾਵਾ ਕਪੂਰਥਲਾ, ਫਿਰੋਜ਼ਪੁਰ, ਅੰਮ੍ਰਿਤਸਰ ਜਾਂ ਹੁਸ਼ਿਆਰਪੁਰ, ਕਿਤੇ ਵੀ ਦੇਖ ਲਓ, ਬਰਨਾਲਾ ਵਗੈਰਾ, ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ, ਫਾਜ਼ਿਲਕਾ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਫੜੋ ਫੜਾਈ ਕੀਤੀ ਗਈ ਆ। ਲੋਕਾਂ ਤੇ ਮੁਕੱਦਮੇ ਦਰਜ ਕੀਤੇ ਗਏ। ਜਿਹੜੀ ਆਰਜ਼ੀ ਜੇਲ੍ਹ ਕਿਤੇ ਸਕੂਲ 'ਚ ਬਣਾਈ ਵੀ ਆ, ਕਿਤੇ ਸਟੇਡੀਅਮ 'ਚ ਬਣਾਈ ਵੀ ਆ, ਉੱਥੇ ਲੋਕਾਂ ਨੂੰ ਤਾੜਿਆ ਜਾ ਰਿਹਾ ਕਿ ਅੱਗੇ ਤੁਹਾਨੂੰ ਤਾੜ ਕੇ ਕਹਿੰਦੇ ਸਾਂ ਕਿ ਟਲ ਜਾਓ, ਹੁਣ ਤੁਸੀਂ ਨਹੀਂ ਟਲੇ ਤਾਂ ਤੁਹਾਨੂੰ ਪੱਕਾ ਹੀ ਤਾੜਦੇ ਆ। ਤਾਂ ਬਹਰਹਾਲ ਲੋਕ ਜਿਹੜੇ ਆ ਉਹ ਹਟਦੇ ਫਿਰ ਵੀ ਨਹੀਂ ਆ। ਹੁਣ ਦੇਖਦੇ ਆ ਕਿ ਜਿਹੜੀ ਅੱਜ ਸਖਤਾਈ ਕੀਤੀ ਆ ਉਹ ਕੱਲ ਕਿੰਨਾ ਕੁ ਅਸਰ ਪਾਉਂਦੀ ਆ। ਬਹਰਹਾਲ ਜਿਹੜੇ ਬੈਂਕ ਵਗੈਰਾ ਉਹ ਤਾਂ ਇਹਨਾਂ ਨੇ ਠੀਕ ਕਰਨ ਦਾ ਯਤਨ ਕੀਤਾ, ਕਿਉਂਕਿ ਉੱਥੇ ਲੋਕ ਬਹੁਤ ਜ਼ਿਆਦਾ ਜਾ ਰਹੇ ਸਨ। ਤਾਂ ਇਹਨਾਂ ਨੇ ਐਲਾਨ ਕੀਤਾ ਵਾ ਕਿ ਪੈਨਸ਼ਨਾਂ ਵਗੈਰਾ ਜਿਹੜੀਆਂ ਉਹ ਤੁਹਾਨੂੰ ਹੋਮ ਡਿਲੀਵਰੀ ਹੋ ਜਾਊਗੀ। ਤਾਂ ਖੈਰ ਦੇਖਾਂਗੇ ਹੁਣ ਇਹ ਸਖਤਾਈ ਜਿਹੜੀ ਉਹ ਕਿੰਨੀ ਕੁ ਅਸਰਕਾਰਕ ਹੁੰਦੀ ਆ। ਪਰ ਅੱਜ ਜੇ ਆਪਾਂ ਕਰੋਨਾ ਨੂੰ ਲੈ ਕੇ ਵੇਖੀਏ ਤਾਂ ਵੱਡੀਆਂ ਚੀਜ਼ਾਂ ਜਿਹੜੀਆਂ ਵਾਪਰੀਆਂ ਉਹ ਇਹ ਆ ਕਿ ਸੰਸਾਰ ਦਾ ਅੰਕੜਾ 10,55,853, ਫਿਰ ਡੈਥ ਕੇਸ ਜਿਹੜੇ ਆ 55,740, ਰਿਕਵਰਡ ਜਿਹੜੇ ਆ 2,23,891 ਆ ਇਸ ਵੇਲੇ ਤੱਕ, ਯਾਨੀ ਕੁਛ ਮਿੰਟ ਪਹਿਲਾਂ ਤੱਕ। ਤੇ ਜੇ ਆਪਾਂ ਕੌਮਾਂਤਰੀ ਪੱਧਰ ਤੇ ਵੇਖੀਏ ਤਾਂ ਯੂਕੇ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਉਹ ਬਹੁਤ ਵੱਡਾ ਅੰਕੜਾ ਲੈ ਗਈਆਂ। ਗੁਜ਼ਸ਼ਤਾ 24-25 ਘੰਟਿਆਂ 'ਚ 684, ਆਲਮੋਸਟ 700 ਯੂਕੇ ਦੇ ਵਿੱਚ। ਯਾਨੀ ਇਹ ਜਿਹੜਾ ਡੰਗ ਆ ਕਰੋਨਾ ਦਾ, ਜਿਹੜਾ ਤਾਜ ਵਰਗਾ, ਤਾਂ ਬਹੁਤ ਜ਼ਿਆਦਾ ਉੱਥੇ ਤੀਖਣ ਹੋ ਗਿਆ। ਤਾਂ ਇਸ ਤੋਂ ਇਲਾਵਾ ਦਾ ਯੋਗੀ ਬੀਅਰ ਸ਼ੋ ਨੂੰ ਆਵਾਜ਼ ਦੇਣ ਵਾਲੀ ਜਿਹੜੀ ਅਭਿਨੇਤਰੀ ਸੀਗੀ ਉਹਦੀ ਵੀ COVID-19 ਕਰਕੇ ਮੌਤ ਹੋ ਗਈ ਹੈ। ਡੋਨਾਲਡ ਟਰੰਪ ਦਾ ਇੱਕ ਵਾਰ ਫੇਰ ਕਹਿੰਦੇ ਆ ਕਿ ਕਰੋਨਾ ਵਾਇਰਸ ਦਾ ਟੈਸਟ ਹੈ ਜਿਹੜਾ ਕੀਤਾ ਗਿਆ। ਸੰਸਾਰ ਬੈਂਕ ਭਾਰਤ ਨੂੰ ਕਹਿੰਦੇ ਆ ਕਿ $1 ਬਿਲੀਅਨ ਦਾ ਐਮਰਜੈਂਸੀ ਪੈਕੇਜ ਦੇਣ ਜਾ ਰਿਹਾ। ਫਿਰ ਇਸ ਤੋਂ ਇਲਾਵਾ ਨਿਊਯਾਰਕ 'ਚ ਕੁਝ ਪੰਜਾਬੀਆਂ ਦੀ ਮੌਤ ਦੀ ਖਬਰ ਆ। ਕੁਝ ਮੀਡੀਆ ਆਊਟਲੈਟ 4 ਦੱਸ ਰਹੇ ਆ ਮੌਤਾਂ, ਕੁਝ 2 ਦੱਸ ਰਹੇ ਆ। ਤਾਂ ਦੂਸਰੇ ਪਾਸੇ ਜਿਹੜੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਆ ਸਕਾਟ ਮੋਰਿਸਨ, ਉਹਨਾਂ ਨੇ ਇੱਕ ਵੱਡਾ ਝਟਕਾ ਦਿੱਤਾ, ਕਿਉਂਕਿ ਆਪਣੇ ਬਹੁਤ ਸਾਰੇ ਸਟੂਡੈਂਟ ਆ ਜਿਹੜੇ ਉਹ ਉੱਥੇ ਰਹਿੰਦੇ ਆ, ਇੰਡੀਅਨ ਸਟੂਡੈਂਟ ਆ ਜਿਹੜੇ, ਉਹਨਾਂ ਵਾਸਤੇ ਵੱਡਾ ਝਟਕਾ ਦਿੰਦੇ ਇਹਨਾਂ ਨੇ ਕਿਹਾ ਕਿ ਵਿਦਿਆਰਥੀ ਵੀਜ਼ਾ, ਸੈਲਾਨੀ ਵੀਜ਼ਾ, ਆਰਜ਼ੀ ਵੀਜ਼ਾ ਤੇ ਵਰਕਿੰਗ ਹਾਲੀਡੇ ਵੀਜ਼ਾ ਧਾਰਕਾਂ ਦੀ ਕੋਈ ਵੀ ਮਾਲੀ ਇਮਦਾਦ ਨਹੀਂ ਕੀਤੀ ਜਾਊਗੀ। ਜੇਕਰ ਕਿਸੇ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਆਪਣੇ ਵਤਨ ਵਾਪਸ ਪਰਤ ਸਕਦਾ ਹੈ, ਕਿਉਂਕਿ ਇਹ ਆਪਣੇ ਖਰਚੇ ਆਪ ਕਰਨ। ਮਤਲਬ ਕਿ ਉਹ ਕਹਿੰਦੇ ਕਿ ਸਫੀਸ਼ੀਐਂਟ ਫੰਡ ਇਹਨਾਂ ਨੇ ਦਿਖਾਏ ਹੁੰਦੇ ਆ, ਸੋ ਆਪਣੇ ਖਰਚੇ ਆਪ ਚੱਲਣ। ਤਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਬਹੁਤ ਵੱਡਾ ਝਟਕਾ ਦਿੱਤਾ। ਹਾਲਾਂਕਿ ਦੂਸਰਿਆਂ ਵਾਸਤੇ ਰਿਆਇਤਾਂ ਕਾਫੀ ਦਿੱਤੀਆਂ ਨੇ ਉਹਨਾਂ ਨੇ, ਐਲਾਨੀਆਂ ਨੇ, ਪਰ ਸਟੂਡੈਂਟਾਂ ਲਈ ਔਰ ਜਿਹੜੇ ਉੱਥੇ ਹੋਰ ਟੂਰਿਸਟ ਵੀਜ਼ਾ ਵਗੈਰਾ ਤੇ ਆ ਉਹਨਾਂ ਵਾਸਤੇ ਇਹ ਬਹੁਤ ਵੱਡਾ ਝਟਕਾ। ਜੇ ਇੰਡੀਆ ਦੀ ਗੱਲ ਕਰੀਏ ਤਾਂ ਇੱਥੇ ਕੇਸਾਂ ਦੀ ਗਿਣਤੀ ਹੈ ਜਿਹੜੀ ਉਹ 2567 ਤੱਕ ਆ, ਤੇ ਇਸ ਵੇਲੇ ਜੋ ਡੈਥ ਗਿਣਤੀ ਆ ਉਹ ਹੈ 72 ਪਹੁੰਚ ਚੁੱਕੀ ਆ। ਤੇ ਜੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਫੇਰ ਆ ਜੋ ਆਏ ਆ ਸੁਨੇਹਾ ਲੈ ਕੇ, ਤਾਂ ਉਹਨਾਂ ਨੇ ਕਿਹਾ ਕਿ 9 ਮਿੰਟ ਮੈਨੂੰ ਤੁਸੀਂ ਦੇ ਦਿਓ 9 ਵਜੇ, ਕਿੱਦਣ 5 ਅਪ੍ਰੈਲ ਨੂੰ। ਤਾਂ ਇਸ ਵਾਰੀ ਉਹਨਾਂ ਨੇ ਇੱਕ ਨਵਾਂ ਫਾਰਮੂਲਾ ਲਿਆਂਦਾ ਕਿ ਘਰ ਦੀਆਂ ਲਾਈਟਾਂ ਬੰਦ ਕਰਕੇ ਮੋਮਬੱਤੀ, ਦੀਵਾ, ਟਾਰਚ ਵਗੈਰਾ ਇਹ ਜਗਾਇਓ, ਕਰੋਨਾ ਨੂੰ ਦਿਸਣੋਂ ਹਟ ਜਾਊਗਾ। ਮਤਲਬ ਕਿ ਹਨੇਰਾ ਕਰ ਦਿਓ ਇੱਕਦਮ, ਉਹਨੂੰ ਕੋਈ ਬੰਦਾ ਦਿਸੇਗਾ ਨਹੀਂ। ਯਕਦਮ ਆਪਾਂ ਉਹਦੀਆਂ ਅੱਖਾਂ 'ਚ ਮਾਰਾਂਗੇ ਟਾਰਚ, ਦੀਵੇ, ਬੈਟਰੀ, ਉਹ ਅੰਨਾ ਹੋ ਜਾਏਗਾ, ਨਾਲ ਦੀ ਨਾਲ ਉਹਨੂੰ ਆਪਾਂ ਜਾ ਕਰਕੇ ਪਿੰਜਰੇ 'ਚ ਪਾ ਲਾਂਗੇ। ਸੋ ਦੇਖਦੇ ਆ ਇਹ ਕਿੰਨੀ ਕੁ ਕੋਸ਼ਿਸ਼ ਕਾਮਯਾਬ ਹੁੰਦੀ ਹੈ। ਵੈਸੇ ਤੁਹਾਨੂੰ ਪਤਾ ਹੀ ਆ ਕੋਸ਼ਿਸ਼ਾਂ ਹੁੰਦੀਆਂ। ਇੰਗਲੈਂਡ ਦੇ ਵਿੱਚ ਵੀ ਬੀਤੇ ਦਿਨੀ ਇਸ ਤਰ੍ਹਾਂ ਦਾ ਇੱਕ ਜਨਤਕ ਪਾਰਟੀਸਪੇਟ ਕੀਤਾ ਗਿਆ ਸਾਰਿਆਂ ਵੱਲੋਂ। ਤਾਂ ਇਹਦੇ ਵਿੱਚ ਹੁੰਦੀ ਤਾਂ ਹੈ ਕਿ ਚਲੋ ਏਕਤਾ ਦਿਖਾਈ ਜਾਂਦੀ ਹੈ ਕਿਸੇ ਵੀ ਮੁਸੀਬਤ ਦੇ ਵਿੱਚ, ਪਰ ਲੋਕ ਜਿਹੜੇ ਆ ਉਹ ਥਾਲੀਆਂ ਕੁੱਟਣ ਵਾਲੀ ਏਕਤਾ ਜਦੋਂ ਵਿਖਾਉਂਦੇ ਆ ਨਾ ਜਲਸਿਆਂ ਦੇ ਰੂਪ ਦੇ ਵਿੱਚ, ਫਿਰ ਉਹ ਆਪਣੀ ਦਿਖਾ ਦਿੰਦੇ ਆ ਕਿ ਅਕਲ ਕਿੰਨੀ ਕੁ ਆ। ਠੀਕ ਹੈ, ਘਰ ਦੇ ਵਿੱਚ ਦੀਵੇ ਬਾਲੋ, ਜੋ ਮਰਜ਼ੀ ਕਰੋ, ਦੀਵਾ ਜ਼ਰੂਰ ਬਾਲਣਾ, ਮੋਮਬੱਤੀ ਜ਼ਰੂਰ ਬਾਲਣੀ ਆ, ਮੋਬਾਈਲ ਦੀ ਟਾਰਚ ਹੈਗੀ ਹੈ ਇਹਦੇ ਨਾਲ ਹੀ ਕੰਮ ਸਾਰ ਲਿਓ। ਇਹ ਨਾ ਹੋਵੇ ਕਿ ਤੁਸੀਂ ਮੋਮਬੱਤੀਆਂ ਲੈਣ ਜਾਓ ਤੇ ਤੁਹਾਡੇ ਉੱਥੇ ਖੌਡੇ ਸੇਕੇ ਜਾਣ। ਤਾਂ ਖੈਰ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨੇ 40 ਖੇਡ ਸ਼ੇਖ ਸ਼ਹੀਦਾਂ ਦੇ ਨਾਲ ਵੀ ਅੱਜ ਵੀਡੀਓ ਕਾਨਫਰੰਸ ਕੀਤੀ ਆ। ਇਸ ਤਰ੍ਹਾਂ ਸਿਹਤ ਮੰਤਰੀ ਜਿਹੜੇ ਡਾਕਟਰ ਹਰਸ਼ਵਰਧਨ ਜੀ ਆ, ਯੂਰਪੀਅਨ ਦੇਸ਼ਾਂ ਵਾਂਗ ਕਹਿੰਦੇ ਭਾਰਤ ਦੇ ਹਾਲਾਤ ਜਿਹੜੇ ਆ ਉਹ ਐਸੇ ਨਹੀਂ ਹੈ। ਤਾਂ ਇਹਨਾਂ ਦੇ ਕਹਿਣ ਦਾ ਮਤਲਬ ਕਿ ਹਾਲੇ ਹਾਲਾਤ ਆਪਣੇ ਉਸ ਤਰ੍ਹਾਂ ਦੇ ਨਹੀਂ ਹੋਏ। ਇਹ ਉਹੀ ਸਿਹਤ ਮੰਤਰੀ ਆ ਜਿਹੜੇ ਅੱਧ ਮਾਰਚ ਤੱਕ ਕਹਿੰਦੇ ਰਹੇ ਕਿ ਸਾਨੂੰ ਕੋਈ ਖਤਰਾ ਨਹੀਂ ਹੈ, ਸਾਨੂੰ ਕੋਈ ਖਤਰਾ ਨਹੀਂ, ਤੇ ਹੁਣ ਕਹਿੰਦੇ ਜਾਣ ਦਾ ਖਤਰਾ। ਤਾਂ ਖੈਰ ਹਾਲੇ ਕਹਿੰਦੇ ਕਿ ਯੂਰਪੀਅਨ ਦੇਸ਼ਾਂ ਵਰਗਾ ਨਹੀਂ, ਮਤਲਬ ਕਿ ਉਹਨਾਂ ਤੋਂ ਬਿਹਤਰ ਆ ਤੇ ਉਹ ਤੋਂ ਬਦਤਰੀਨ ਹੋ ਕੇ ਹੀ ਅਸੀਂ ਸੰਭਲਾਂਗੇ, ਉਦੋਂ ਪਹਿਲਾਂ ਸਾਡੇ ਕੋਲ ਕੋਈ ਚਾਰਾ ਨਹੀਂ ਸ਼ਾਇਦ। ਤਾਂ ਪੁਣੇ 'ਚ ਇਕਾਂਤਵਾਸ 'ਚ ਰਹਿਣ ਵਾਲੇ 10 ਵਿਅਕਤੀ ਫਰਾਰ ਹੋ ਗਏ ਆ। ਸ਼ਾਇਦ ਉਹਨਾਂ ਨੂੰ ਵੀ ਸੂਚਨਾ ਮਿਲ ਗਈ
ਕਿ ਅਸੀਂ ਐਤਵਾਰ ਨੂੰ ਮੋਮਬੱਤੀਆਂ ਜਗਾਉਣੀਆਂ, ਉਹ ਵੀ ਨਿਕਲ ਹੈ ਕਿ ਪ੍ਰਧਾਨ ਮੰਤਰੀ ਦੇ ਕਹੇ ਤੇ ਫੁੱਲ ਚਾੜਾਂਗੇ। ਤਾਂ ਪੰਜਾਬ ਦੇ ਵਿੱਚ ਅੱਜ ਕਰੋਨਾ ਵਾਇਰਸ ਜਿਹੜੇ ਪੀੜਤ ਆ ਉਹਨਾਂ ਦੀ ਤਾਦਾਦ ਹੋ ਗਈ ਆ 53 ਇਹਨਾਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਹੁਣ ਤੱਕ। ਭਾਈ ਨਿਰਮਲ ਸਿੰਘ ਖਾਲਸਾ ਦੇ ਸੰਸਕਾਰ ਦਾ ਵਿਰੋਧ ਜਿਹੜਾ ਹੋਇਆ ਸੀਗਾ ਉਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗਲਤ ਕਰਾਰ ਦਿੱਤਾ। ਉਹਨਾਂ ਕਿਹਾ ਕਿ ਖਿਆਲ ਰੱਖਿਆ ਜਾਏਗਾ ਕਿ ਆਇੰਦਾ ਦੁਬਾਰਾ ਨਾ ਹੋਵੇ, ਪਰ ਇਹਨਾਂ ਨੂੰ ਇਹ ਖਿਆਲ ਜ਼ਰੂਰ ਰੱਖਣਾ ਚਾਹੀਦਾ ਕਿ ਜਿਸ ਬੰਦੇ ਨੇ ਇਸ ਵਿਰੋਧ ਦਾ ਮੁੱਢ ਬੰਨਿਆ ਉਹ ਇਹਨਾਂ ਦਾ ਖਾਸ ਬੰਦਾ ਹੈ। ਕੀ ਕਾਰਵਾਈ ਕਰਨਗੇ ਕਿ ਉਸ ਬੰਦੇ ਨੂੰ ਸੱਦ ਕੇ ਕਲਾਸ ਲਾਉਣਗੇ, ਪਰੇਡ ਕਰਨਗੇ, ਇਹ ਸਭ ਤੋਂ ਵੱਡਾ ਸਵਾਲ ਰਹੇਗਾ। ਤਾਂ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਨਿਰਮਲ ਸਿੰਘ ਖਾਲਸਾ ਨਿਮਿਤ ਕਰਵਾਇਆ ਜਾਵੇਗਾ ਅਖੰਡ ਪਾਠ ਸਾਹਿਬ ਇਹ ਜਿਹੜਾ ਰਖਾਇਆ ਤੇ ਉਹਨਾਂ ਵੱਲੋਂ ਭੋਗ ਪਾਏ ਜਾਣਗੇ। ਇਸ ਤੋਂ ਇਲਾਵਾ ਜਿਹੜੇ ਡਾਕਟਰ ਰੂਪ ਸਿੰਘ ਮੁੱਖ ਸਕੱਤਰ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਭਾਈ ਨਿਰਮਲ ਸਿੰਘ ਖਾਲਸਾ ਦੀ ਅੰਤਮ ਅਰਦਾਸ ਮੌਕੇ 94 ਮੈਂਬਰ ਹੀ ਜਿਹੜੇ ਆ ਉਹ ਸ਼ਿਰਕਤ ਕਰਨਗੇ। ਤਾਂ ਇਹ ਇਹਨਾਂ ਨੇ ਦੱਸ ਦਿੱਤਾ। ਤਾਂ ਇਤੋਂ ਅਗਲੀ ਜਿਹੜੀ ਖਬਰ ਹੈ ਉਹ ਵੀ ਪੰਥਕ ਸਫਾਂ ਦੇ ਵਿੱਚੋਂ ਹੀ ਆ। ਜਿਹੜੇ 5-6 ਸਾਹਿਬਾਨ ਇਕੱਤਰ ਹੋਏ ਸਨ, ਅੱਜ ਤੁਹਾਨੂੰ ਪਤਾ ਹੀ ਆ ਇਕੱਠੇ ਤਾਂ ਨਹੀਂ ਹੋ ਸਕਦੇ, ਉਹ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕੰਮ ਚੱਲਦਾ ਸਾਰਾ ਕੁਝ। ਤਾਂ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਵਿਸਾਖੀ ਦਿਹਾੜੇ ਨੂੰ ਸਮਰਪਿਤ ਕੋਈ ਵੀ ਵੱਡਾ ਧਾਰਮਿਕ ਸਮਾਗਮ ਹੈ ਜਿਹੜਾ ਆਯੋਜਿਤ ਨਹੀਂ ਕੀਤਾ ਜਾਊਗਾ। ਤੇ ਵੈਸੇ ਹਰਪ੍ਰੀਤ ਸਿੰਘ ਜੀ ਨੇ ਉਦੋਂ ਹੋਲਾ ਮਹੱਲਾ ਵੇਲੇ ਕਾਫੀ ਹੱਲਾਸ਼ੇਰੀ ਕੀਤੀ ਸੀ, ਹੁਣ ਕਹਿੰਦੇ ਕਿ ਘਰਾਂ 'ਚ ਹੀ ਰਹੋ। ਤਾਂ ਖੈਰ ਚਲੋ ਠੀਕ ਆ, ਫੈਸਲਾ ਵਧੀਆ, ਪਰ ਇਹ ਪਿੰਡਾਂ ਦੇ ਵਿੱਚ ਵੀ ਅੱਗੇ ਫੈਸਲਾ ਜਿਹੜਾ ਕਨਵੇ ਹੋਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਪਿੰਡਾਂ 'ਚ ਆਪਣੇ ਪੱਧਰ ਤੇ ਵਿਸਾਖੀ ਮਨਾਈ ਜਾਂਦੀ ਹੈ। ਕਿਉਂਕਿ ਮੈਂ ਸਪੋਰਟਸ ਬੈਕਗਰਾਉਂਡ ਤਾਂ ਥੋੜਾ ਜਿਹਾ, ਮੈਨੂੰ ਪਤਾ ਕਿ ਵਿਸਾਖੀ ਤੇ ਬਹੁਤ ਮੇਲੇ ਲੱਗਦੇ ਪਿੰਡਾਂ 'ਚ। ਇਹ ਨਾ ਹੋਵੇ ਕਿ ਕੋਈ ਆਪਣੇ ਪੱਧਰ ਤੇ ਰੱਖ ਕੇ ਬਹਿ ਜਾਵੇ ਕੋਈ ਛੋਟਾ ਮੋਟਾ। ਤਾਂ ਇਹ ਇhtiyat ਰੱਖਣੀ ਜ਼ਰੂਰੀ ਹੈ ਕਿ ਪੁਲਿਸ ਵਾਲੇ ਜਾ ਕੇ ਉੱਥੇ ਬੰਦ ਕਰਾਉਣ, ਫੇਰ ਰੌਲਾ ਪਵੇ। ਉਹ ਤੋਂ ਪਹਿਲਾਂ ਹੀ ਸੁਨੇਹਾ ਜਿਹੜਾ ਉਹ ਹੇਠਾਂ ਜਾਣਾ ਚਾਹੀਦਾ। ਤਾਂ ਖੈਰ ਹਜ਼ਰਤ ਨਿਜ਼ਾਮੂਦੀਨ ਤਬਲੀਗੀ ਜਮਾਤ ਦੇ ਡਰਾਈਵਰ ਦੇ ਕਰੋਨਾ ਟੈਸਟ ਜਿਹੜੇ ਆ ਉਹ ਸੈਂਪਲ ਲੈ ਗਏ ਆ। ਪਿੰਡ ਹਰਸੀਆਂ ਦਾ ਰਹਿਣ ਵਾਲਾ ਹੈ ਡਰਾਈਵਰ, ਤੇ ਦੱਸਦੇ ਕਿ 38 ਵਿੱਚੋਂ 42 ਵਿਅਕਤੀਆਂ ਦੀ ਰਿਪੋਰਟ ਜਿਹੜੀ ਹੈ ਇਧਰ ਪੰਜਾਬ 'ਚੋਂ ਨੈਗੇਟਿਵ ਆਈ ਆ। ਇੱਕ ਚੰਗੀ ਖਬਰ ਆ, ਕਿਉਂਕਿ 78 ਇਹ ਨਹੀਂ ਹੈ ਕਿ ਦੂਸਰੇ ਪੋਜ਼ਿਟਿਵ ਹੈ, ਮਤਲਬ ਕਿ ਜਿਵੇਂ ਜਿਵੇਂ ਅੰਕੜਾ ਆਉਂਦਾ। ਤਾਂ ਇਧਰ ਸਿੱਖਿਆ ਵਿਭਾਗ ਦਾ ਹਰੇਕ ਕਲਰਕ ਆ ਆਪਣੀ ਇੱਕ ਦਿਨ ਦੀ ਜਿਹੜਾ ਉਹ ਤਨਖਾਹ ਵਿਭਾਗ ਰਾਹੀਂ ਦਾਨ ਕਰੇਗਾ। ਸੂਬਾ ਪ੍ਰਧਾਨ ਯਾਦਵਿੰਦਰ ਸਿੰਘ ਨੇ ਇਹ ਐਲਾਨ ਕੀਤਾ। ਮਜਨੂ ਦਾ ਟਿੱਲਾ ਦੇ ਪ੍ਰਬੰਧਕਾਂ ਤੇ ਮਾਮਲਾ ਦਰਜ, ਦਿੱਲੀ ਪੁਲਿਸ ਨੇ ਮਾਮਲਾ ਦਰਜ ਕੀਤਾ ਗੁਰਦੁਆਰਾ ਮਜਨੂ ਕਾ ਟਿੱਲਾ ਦੇ ਪ੍ਰਬੰਧਕਾਂ ਤੇ। ਕਿਉਂ? ਕਿਉਂਕਿ ਉੱਥੇ ਤੁਹਾਨੂੰ ਪਤਾ ਹੀ ਆ ਪਿਛਲੇ ਦਿਨ ਭੀੜ ਜੁਟੀ ਹੋਈ ਸੀਗੀ, ਤਾਂ ਉਹ ਕੱਢੇ ਸੀਗੇ ਲੋਕ ਉੱਥੇ, ਸ਼ਾਇਦ ਇਸੇ ਕਰਕੇ ਕਿ ਤੁਸੀਂ ਇੱਥੇ ਇਕੱਠ ਕਿਉਂ ਕਰਵਾਇਆ, ਉਹਨਾਂ ਨੇ ਮਾਮਲਾ ਦਰਜ ਕਰ ਲਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਇਹ ਹੁਕਮ ਦਿੱਤਾ ਕਿ ਪੰਜਾਬ 'ਚ 30 ਸਤੰਬਰ ਤੱਕ ਸਿਹਤ ਮਹਿਕਮੇ ਦਾ ਕੋਈ ਵੀ ਅਫਸਰ ਜਾਂ ਮੁਲਾਜ਼ਮ ਹੈ ਜਿਹੜਾ ਰਿਟਾਇਰ ਨਹੀਂ ਕੀਤਾ ਜਾਏਗਾ। 30 ਸਤੰਬਰ ਤੱਕ। ਇਹਦਾ ਮਤਲਬ ਹੈ ਕਿ ਰੋਡ ਮੈਪ ਸਾਰਾ ਤਿਆਰ ਕੀਤਾ ਗਿਆ ਕਿ ਜੇ ਲੜਾਈ ਅੱਗੇ ਚੱਲਦੀ ਹੈ ਸਤੰਬਰ ਤੱਕ, ਤਾਂ ਉਦੋਂ ਤੱਕ ਕੋਈ ਵੀ ਬੰਦਾ ਜਿਹੜਾ ਰਿਟਾਇਰ ਨਾ ਹੋਵੇ ਇਸ ਚੱਲਦੀ ਲੜਾਈ 'ਚੋਂ। ਤਾਂ ਇੱਧਰ ਦੂਸਰੇ ਪਾਸੇ ਰਜਿੰਦਰਾ ਹਸਪਤਾਲ 'ਚ ਕਰੋਨਾ ਪੀੜਤ ਦਾ ਇਲਾਜ ਕਰਨ ਵਾਲੇ 5 ਮੁਲਾਜ਼ਮਾਂ ਸਮੇਤ 8 ਨੂੰ ਆਈਸੋਲੇਟ ਕੀਤਾ ਗਿਆ। ਤੇ ਦੂਸਰੇ ਪਾਸੇ ਐਲਾਨ ਕੀਤਾ, ਜਿਵੇਂ ਮੈਂ ਪਹਿਲਾਂ ਹੀ ਦੱਸਿਆ, ਕਿ ਡਾਕਖਾਨਾ ਜਾਂ ਬੈਂਕ ਦੇ ਕਰਮਚਾਰੀ ਹੈ ਜਿਹੜੇ ਉਹ ਪਿੰਡ ਪਿੰਡ ਜਾ ਕੇ ਲਾਭਪਾਤਰੀਆਂ ਨੂੰ ਪੈਨਸ਼ਨਾਂ ਵੰਡਣਗੇ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ 300 ਬੈੱਡ ਅਤੇ 10 ਵੈਂਟੀਲੇਟਰ ਸਾਡੇ ਵੱਲੋਂ ਰਾਖਵੇਂ ਰੱਖੇ ਗਏ, ਜਦੋਂ ਮਰਜ਼ੀ ਤੁਸੀਂ ਵਰਤ ਸਕਦੇ ਹੋ। ਜੀ 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 ਬਿਲਕੁਲ। ਤੇ ਅਕਸਰ ਸਾਰੇ ਮੁਲਕਾਂ ਦੇ ਵਿੱਚ ਮਿੰਟੂ ਜੀ ਵੈਂਟੀਲੇਟਰ ਨੂੰ ਲੈ ਕੇ, ਮਾਸਕ ਨੂੰ ਲੈ ਕੇ ਰੌਲਾ ਪਿਆ ਆ ਵੀ ਘੱਟ ਨੇ, ਡਾਕਟਰ ਵਗੈਰਾ ਕਹਿ ਰਹੇ ਨੇ। ਤੇ ਭਾਰਤ ਵਿੱਚ ਵੀ ਅਜਿਹੀ ਹਾਲਾਤ ਨੇ, ਕੁਛ ਸਰਕਾਰ ਦੇ ਦੁਆਰਾ ਇਹਨਾਂ ਨੂੰ ਪੂਰੀਆਂ ਕਰਨ ਦਾ ਕੋਸ਼ਿਸ਼ਾਂ ਚੱਲ ਰਹੀਆਂ ਨੇ? ਨਹੀਂ, ਜੇ ਤੁਸੀਂ ਸੱਚ ਪੁੱਛੋਗੇ, ਸੱਚ ਤਾਂ ਇਹੋ ਆ ਕਿ ਅਸੀਂ ਇੱਕ ਬਹੁਤ ਵੱਡੀ ਲੜਾਈ ਦੇ ਕਾਬਿਲ ਨਹੀਂ, ਸਮਰੱਥ ਨਹੀਂ। ਜੇ ਤੁਸੀਂ ਦੇਖੋ ਅੱਜ ਦੀ ਡੇਟ ਦੇ ਵਿੱਚ ਯੂਕੇ 'ਚ ਆਕਸੀਜਨ ਦੀ ਕਿੱਲਤ ਹੈ। ਮੈਨੂੰ ਲੱਗਦਾ ਕਿ ਜਿਹੜੀਆਂ ਮੌਤਾਂ ਹੋਈਆਂ ਨੇ, ਅੱਜ ਯਕਦਮ ਮੌਤਾਂ ਦਾ ਅੰਕੜਾ ਵਧਿਆ, ਇਹਦੇ ਵਿੱਚ ਇਸ ਕਿੱਲਤ ਦਾ ਇੱਕ ਬਹੁਤ ਵੱਡਾ ਹੱਥ ਰਿਹਾ ਹੋਏਗਾ, ਰੋਲ ਰਿਹਾ ਹੋਏਗਾ। US ਦੇ ਵਿੱਚ ਵੇਖੋ, ਉੱਥੇ N95 ਮਾਸਕਾਂ ਦੀ ਕਿੱਲਤ ਹੈ। ਉਹ ਨਿਊਯਾਰਕ ਦਾ ਗਵਰਨਰ ਹੈ ਸ਼ਾਇਦ, ਉਹ ਇਮਦਾਦ ਦੀ ਗੁਹਾਰ ਲਾ ਰਿਹਾ ਦੂਜੇ ਸਟੇਟਾਂ ਨੂੰ। ਤਾਂ ਇੱਥੇ ਇੰਡੀਆ 'ਚ ਤਾਂ ਫਿਰ ਹਾਲਾਤ ਜਿਹੜੇ ਆ ਉਹ ਬਹੁਤ ਜੁਦਾ ਹੋਣਗੇ ਨਾ ਉਹਨਾਂ ਮੁਲਕਾਂ ਦੇ ਨਾਲੋਂ। ਇੱਥੇ ਤੇ ਤੁਸੀਂ ਹਿਸਾਬ ਲਾ ਲਓ ਕਿ 2000 ਵਰਸੋਂ ਪਿੱਛੇ ਇੱਕ ਬੈੱਡ ਹੈ ਹਸਪਤਾਲ ਦਾ। ਡਾਕਟਰ ਕਿੰਨੀ ਵਰਸੋਂ ਤੇ ਹੋਏਗਾ? ਵੈਂਟੀਲੇਟਰ ਤੇ ਮੇਰੇ ਖਿਆਲ ਦੇ ਨਾਲ 1 ਲੱਖ ਵਰਸੋਂ ਤੇ ਇੱਕ ਹੋਣਾ, ਮਸੀਂ ਇੱਕ ਹੋਏਗਾ। ਤਾਂ ਬਹੁਤ ਘੱਟ ਆ ਵੈਂਟੀਲੇਟਰ। ਸਾਡੇ ਪੰਜਾਬ 'ਚ ਦੇਖ ਲਓ 125 ਵੈਂਟੀਲੇਟਰ ਆ ਹਾਲ ਦੀ ਘੜੀ ਸਰਕਾਰ ਦੇ ਕੋਲ, 125 ਤੋਂ ਵੀ ਥੋੜਾ ਹੈ। ਜੇ ਤੁਸੀਂ ਸਾਰੇ ਪੰਜਾਬ ਦੇ ਮਿਲਾ ਲਓਗੇ 500-600 ਹੋਏਗਾ। ਜਿਹੜੀਆਂ ਇੱਥੇ ਹੋਰ ਇਸ ਤਰ੍ਹਾਂ ਦੀਆਂ ਰਿਕੁਆਇਰਮੈਂਟ ਨੇ ਕਿ ਇਸ ਵੱਡੀ ਲੜਾਈ ਵਾਸਤੇ, ਉਹ ਇਹ ਨੇ ਕਿ ਸਾਡੇ ਮਰੀਜ਼ ਹਾਲ ਦੀ ਘੜੀ 50 ਆ, ਤੇ 50 ਦੇ ਵਿੱਚ ਹੀ ਜਲੂਸ ਨਿਕਲਿਆ ਪਿਆ ਸਾਂਭਣ ਜੋਗਾ ਤਾਂ ਹੈ ਨਹੀਂ ਕੁਛ ਵੀ। ਅੱਜ ਮੈਂ ਦੇਖਦਾ ਪਿਆ ਸੀਗਾ
ਜਿਹੜੇ ਭਾਈ ਨਿਰਮਲ ਸਿੰਘ ਖਾਲਸਾ ਚਲਾਣਾ ਕਰ ਗਏ ਆ, ਉਹਨਾਂ ਦੇ ਜਿਹੜੇ ਭਤੀਜੇ ਉੱਥੇ ਦਾਖਲ ਆ, ਉਹ ਕਹਿੰਦੇ ਜਿੱਥੇ ਸਾਨੂੰ ਰੱਖਿਆ ਹੋਇਆ 24 ਘੰਟੇ ਹੋ ਗਿਆ, ਕੋਈ ਨਹੀਂ ਆਇਆ, ਮੇਰੇ ਰੂਮ ਨੂੰ ਸੈਨੀਟਾਈਜ਼ ਵੀ ਨਹੀਂ ਕੀਤਾ ਗਿਆ, ਮੇਰਾ ਬੇਟਾ ਵੀ ਉੱਥੇ ਛੋਟਾ ਜਿਹਾ ਨਾਬਾਲਗ ਆ, ਤੇ ਕਹਿੰਦਾ ਕਿ ਮੈਂ ਆਖਿਆ ਕਿ ਉਹਨੂੰ ਬੁਖਾਰ ਦੀ ਸ਼ਿਕਾਇਤ ਆ, ਤੁਸੀਂ ਦੇਖੋ ਬੁਖਾਰ ਚੈੱਕ ਕਰੋ, ਕਹਿੰਦੇ ਸਾਡੇ ਕੋਲ ਥਰਮਾਮੀਟਰ ਹੀ ਨਹੀਂ। ਦੱਸੋ ਤੁਸੀਂ ਇਹ ਮੰਨੋਗੇ ਕਿ ਜਿੱਥੇ ਬੰਦੇ ਆਈਸੋਲੇਟ ਕਰਕੇ ਰੱਖੇ ਆ ਉੱਥੇ ਥਰਮਾਮੀਟਰ ਨਾ ਹੋਵੇ, ਤੇ ਜੇ ਉਹਨਾਂ ਕੋਲ ਥਰਮਾਮੀਟਰ ਹੀ ਨਹੀਂ, ਇਹਦੇ ਨਾਲ ਚੰਗਾ ਫਿਰ ਉਹਨਾਂ ਨੂੰ ਘਰੇ ਹੀ ਕਿਤੇ ਬੰਨ ਕੇ ਬਿਠਾ ਦਿਓ। ਤੁਸੀਂ ਤੇ ਉਹਨਾਂ ਨੂੰ ਮਾਰਨ ਵਾਸਤੇ ਰੱਖਿਆ। ਫਿਰ ਜੇ ਇਹ ਸੱਚ ਆ, ਹਕੀਕਤ ਹੈ, ਹਾਲਾਂਕਿ ਮੈਂ ਆਪਣੇ ਤੌਰ ਤੇ ਪੁਸ਼ਟੀ ਨਹੀਂ ਕਰਦੇ, ਦੋਸ਼ ਨੇ ਇੱਕ ਤਰਫੋਂ, ਤਾਂ ਦੂਸਰੇ ਤਰਫ ਤੋਂ ਕੀ ਅੱਗੋਂ ਸਫਾਈ ਆਉਂਦੀ ਆ ਪਤਾ ਨਹੀਂ ਹੈ। ਪਰ ਜੇ ਹਾਲਾਤ ਇਹ ਨੇ ਹਸਪਤਾਲਾਂ ਦੇ, ਦੇਖ ਲਓ ਤਿਆਰੀ ਕਿੰਨੀ ਕੁ ਆ। ਇਹ ਇਕੱਲੇ ਪੰਜਾਬ ਦੀ ਗੱਲ ਨਹੀਂ ਹੈ, ਸਮੁੱਚੇ ਭਾਰਤ ਦੇ ਵਿੱਚ ਡਾਕਟਰ ਜਿਹੜੇ ਆ ਉਹ ਤਰਾਈ ਕਰਦੇ ਪਏ, ਬਹੁਤ ਸਾਰੇ ਡਾਕਟਰ ਇਨਫੈਕਟਡ ਹੋ ਗਿਆ। ਹੁਣ ਦੇਖੋ ਮੁੰਬਈ ਦੇ ਵਿੱਚ ਕੱਲ ਆਪਾਂ ਬੱਚੇ ਦੀ ਗੱਲ ਕੀਤੀ ਸੀ, ਤਾਂ ਬੱਚਾ ਕੀ ਆ ਕਿ ਜਿਹੜਾ ਜੰਮਦਾ ਬੱਚਾ ਸੀਗਾ ਉਹਨੂੰ ਉਸ ਬੈੱਡ ਤੇ ਪਾ ਦਿੱਤਾ ਗਿਆ ਜਿਸ ਬੈੱਡ ਤੇ ਅੱਗੇ ਪਹਿਲਾਂ ਕਰੋਨਾ ਪੋਜ਼ਿਟਿਵ ਮਰੀਜ਼ ਪਿਆ ਹੋਇਆ ਸੀਗਾ। ਤਾਂ ਦੇਖੋ ਕਿੰਨੀਆਂ ਲਾਪਰਵਾਹੀਆਂ ਸਾਹਮਣੇ ਆ ਰਹੀਆਂ। PGI ਦੀਆਂ ਨਰਸਾਂ ਤੇ ਇੱਥੋਂ ਤੱਕ ਕਹਿ ਰਹੀਆਂ ਨੇ, ਜਿਹੜਾ ਮਤਲਬ ਕਿ ਥੋੜਾ ਜੂਨੀਅਰ ਸਟਾਫ ਹੁੰਦਾ, ਉਹ ਇੱਥੋਂ ਤੱਕ ਕਹਿ ਰਹੀਆਂ ਕਿ ਤੁਸੀਂ ਸਾਨੂੰ ਇੱਕ ਤਰ੍ਹਾਂ ਨਾਲ ਕਤਲ ਕਰਵਾ ਰਹੇ ਹੋ। ਤਾਂ ਇਹ ਇੱਕ ਆਫੈਂਸ ਹੈ, ਅਸੀਂ ਤੁਹਾਡੇ ਖਿਲਾਫ FIR ਕਰ ਸਕਦੇ ਹੋ। ਚਿੱਠੀ ਲਿਖ ਰਹੇ ਆ, ਚਿੱਠੀ 'ਚ ਸ਼ਬਦਾਵਲੀ ਕੀ ਹੈ ਕਿ ਤੁਸੀਂ ਸਾਡਾ ਕਤਲ ਕਰਵਾ ਰਹੇ ਹੋ, ਇਹ ਪ੍ਰਸ਼ਾਸਕੀ ਕਤਲ ਆ। ਤਾਂ ਜਦ ਇਹ ਲੜਾਈ ਲੜਨ ਵਾਲੇ ਯੋਧੇ ਕਹਿੰਦੇ ਕਿ ਤੁਸੀਂ ਤੇ ਸਾਨੂੰ ਕਤਲ ਕਰਵਾ ਰਹੇ ਹੋ, ਤਾਂ ਤੁਸੀਂ ਦੇਖੋ ਕਿ ਲੜਾਈ ਦੇ ਵਿੱਚ ਅਸੀਂ ਤਿਆਰੀ ਕਿੰਨੀ ਕੁ ਰੱਖਦੇ ਹਾਂ। ਤਾਂ ਜੇ ਮੈਂ ਇਮਾਨਦਾਰੀ ਨਾਲ ਕਹਾਂ, ਸਾਡੀ ਲੜਾਈ ਬੜਾਈ ਕੁਛ ਨਹੀਂ ਹੈ, ਅਸੀਂ ਤਾਂ ਕਰੋਨਾ ਨੂੰ ਮਾਰ ਕੇ ਬੈਟਰੀਆਂ ਅੰਨਿਆ ਕਰਕੇ ਫੜਨਾ ਹੈ। ਜੀ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੁਲਾਜ਼ਮਾਂ ਦੇ ਵੱਲੋਂ ਰੋਸ ਮੁਜ਼ਾਹਰਾ। ਆ ਲਓ ਚੱਕੋ, ਆ ਹੁਣ ਪ੍ਰਤੱਖ ਪ੍ਰਮਾਣ ਹੈ ਨਾ ਜੀ। ਗੁਰੂ ਨਾਨਕ ਦੇਵ ਹਸਪਤਾਲ ਕੌਣ ਹੈ? ਹੁਣ ਦੇਖੋ, ਉਹੀ ਹਸਪਤਾਲ ਜਿੱਥੇ ਭਾਈ ਖਾਲਸਾ ਦਾ ਇੰਤਕਾਲ ਹੁੰਦਾ, ਮਤਲਬ ਕਿ ਜਿੱਥੇ ਚੜਾਈ ਕਰਦੇ ਆ। ਔਰ ਦੇਖੋ ਸਭ ਤੋਂ ਵੱਡੀ ਗੱਲ ਹੈ ਨਾ, ਜਿਹੜੀ ਰਾਜ ਕਰਨਵੀਰ ਸਿੰਘ ਜੀ ਜਿਹੜੀ ਨੱਪੀ ਗਈ, ਕੱਲ ਵੀ ਮੈਂ ਕਹੀ ਸੀ ਇਹ ਗੱਲ ਕਿ ਵਿਵਾਦ ਇੰਨਾ ਜ਼ਿਆਦਾ ਮੱਗ ਗਿਆ ਕਿ ਜਿਹੜੀ ਅਸਲ ਕਹਾਣੀ ਸੀਗੀ ਉਹ ਤੇ ਛੁਪ ਗਈ। ਹੁਣ ਦੇਖੋ ਪੰਜਾਬ ਦੇ ਵਿੱਚ ਹੋਈਆਂ ਨੇ 5 ਮੌਤਾਂ, ਹਨਾ, 5 ਮੌਤਾਂ ਦੇ ਵਿੱਚੋਂ ਭਾਈ ਖਾਲਸਾ ਦੀ ਮੌਤ ਜਿਹੜੀ ਆ ਉਹ ਵੀ ਵਿਵਾਦਤ ਆ, ਕਿਉਂਕਿ ਉਹਨਾਂ ਦੇ ਬੇਟੇ ਦਾ ਦਾਅਵਾ ਆ ਕਿ ਮਰਨ ਤੋਂ ਪਹਿਲਾਂ ਉਹਨਾਂ ਨੇ ਮੇਰੇ ਕੋਲ ਗੁਹਾਰ ਲਾਈ ਕਿ ਮੈਨੂੰ ਇੱਥੋਂ ਕੱਢ ਕੇ ਲੈ ਜਾਓ, ਮੈਨੂੰ ਮਾਰ ਦੇਣਗੇ, ਕਿ ਮੈਨੂੰ ਵੈਂਟੀਲੇਟਰ ਤੱਕ ਨਹੀਂ ਮਿਲ ਰਿਹਾ, ਮਤਲਬ ਕਿ ਮੈਂ ਔਖਾ ਵਾਂ ਤੇ ਮੈਨੂੰ ਵੈਂਟੀਲੇਟਰ ਨਹੀਂ ਦੇ ਰਹੇ 3-4 ਘੰਟਿਆਂ ਤੋਂ ਮੈਂ ਵਿਲਕਦਾ ਪਿਆ ਵਾਂ। ਇਹ ਉਹਨਾਂ ਦੇ ਬੇਟੇ ਦੀ ਵਰਡਿੰਗ ਆ। ਹੁਣ ਇਹ ਚੀਜ਼ਾਂ ਜਿਹੜੀਆਂ ਉਹ ਡਿਸਕਸ ਹੋਣੀਆਂ ਚਾਹੀਦੀਆਂ ਸੀ, ਪਬਲਿਕ ਡੋਮੇਨ ਦੇ ਵਿੱਚ ਆਉਣੀਆਂ ਚਾਹੀਦੀਆਂ ਸੀ, ਨਹੀਂ ਆ ਸਕੀਆਂ ਕਿਉਂਕਿ ਉਹ ਵੇਰਕਾ ਵਾਲੇ ਹਰਪਾਲ ਸਿੰਘ ਦੀ ਮਿਹਰਬਾਨੀ ਹੋ ਗਈ। ਇਹ ਗੱਲਾਂ ਮੈਂ ਵੇਰਕਾ ਪਿੰਡ ਨੂੰ ਨਹੀਂ ਕਹਿ ਰਿਹਾ, ਕੁਛ ਬੰਦਿਆਂ ਨੂੰ ਕਹਿ ਰਿਹਾ ਕਿ ਇਹ ਗੱਲਾਂ ਡਿਸਕਸ ਹੋਣੀਆਂ ਚਾਹੀਦੀਆਂ ਸੀ, ਕਿੱਥੇ ਖਾਮੀਆਂ ਨੇ, ਕਿੱਥੇ ਕਮਜ਼ੋਰੀਆਂ ਨੇ। ਹੋਇਆ ਕੀ ਕਿ ਵਿਵਾਦ ਜਿਹੜਾ ਮੰਗ ਗਿਆ। ਹੁਣ ਦੂਸਰੀ ਡੈਥ ਜਿਹੜੀ ਹੋਈ ਸੀਗੀ ਉਹ ਹੋਈ ਸੀ ਉਹ ਬੀਬੀ ਦੀ, ਉਹ ਵੀ ਦੇਖੋ ਉਹਦੀ ਵੀਡੀਓ ਵੀ ਹੈਗੀ ਹੈ ਮੇਰੇ ਕੋਲ ਭੇਜੀ, ਹਾਲਾਂਕਿ ਮੈਂ ਪੁਸ਼ਟੀ ਨਹੀਂ ਕਰਦਾ ਉਹ ਵੀਡੀਓ ਸਹੀ ਹੈ, ਪਰ ਉਹ ਵੀਡੀਓ ਉਸ ਇਲਾਕੇ ਦੇ ਬੰਦੇ ਨੇ ਭੇਜੀ ਜਿਸ ਇਲਾਕੇ ਦੀ ਉਹ ਬੀਬੀ ਸੀਗੀ। ਉਹ ਉੱਥੇ ਹਸਪਤਾਲ ਦੇ ਵਿੱਚ ਮਰਨ ਤੋਂ ਕੁਝ ਘੰਟੇ ਪਹਿਲਾਂ ਉੱਥੇ ਹਸਪਤਾਲ ਦੇ ਵਿੱਚ ਖੜ ਕੇ ਹਸਪਤਾਲ ਪ੍ਰਸ਼ਾਸਨ ਤੇ ਕਈ ਕਿਸਮ ਦੇ ਦੋਸ਼ ਲਾਉਂਦੀ ਪਈ ਹੈ ਕਿ ਇੱਥੇ ਕੋਈ ਪੁੱਛਦਾ ਹੀ ਨਹੀਂ ਹੈ। ਤਾਂ ਉਹਨੂੰ ਵੀ ਵੈਂਟੀਲੇਟਰ ਨਹੀਂ ਮਿਲਿਆ। ਵੈਂਟੀਲੇਟਰ ਜਿਹੜਾ ਸੀਗਾ ਉਹ 1.5 ਸਾਲ ਪਹਿਲਾਂ ਦਾ ਉੱਥੇ ਖਰੀਦ ਕੇ ਰੱਖਿਆ ਗਿਆ ਸਿਵਲ ਹਸਪਤਾਲ ਦੇ ਵਿੱਚ, ਤੇ ਕਹਿੰਦੇ ਜੀ ਉਦੋਂ ਕੱਢਿਆ ਜਦੋਂ ਮਰ ਗਈ, ਦੂਜੇ ਦਿਨ ਜਦੋਂ ਖਬਰਾਂ ਲੱਗ ਗਈਆਂ। ਤੇ ਵੈਂਟੀਲੇਟਰ ਕਾਹਦੇ ਵਾਸਤੇ ਰੱਖਿਆ ਸੀ? ਉੱਥੇ ਧੂਪ ਬੱਤੀ ਕਰਨ ਵਾਸਤੇ ਰੱਖਿਆ ਸੀਗਾ, ਜਾਂ ਉਹਦੇ ਤੇ ਰੱਖ ਕੇ ਕੈਰਮ ਬੋਰਡ ਖੇਡਦੇ ਸੀਗੇ। ਤਾਂ ਉਹ ਬਾਅਦ ਦੇ ਵਿੱਚ ਕੱਢਦੇ ਆ ਵੈਂਟੀਲੇਟਰ। ਤੇ ਇੱਥੇ ਤੇ ਪੰਜਾਬ ਦੇ ਵਿੱਚ ਹਾਲ ਇਹ ਆ ਕਿ ਵੈਂਟੀਲੇਟਰਾਂ ਦੇ ਵੀ ਕੋਟੇ ਬਣਾਏ ਹੋਏ ਆ। ਸਹੀ ਗੱਲ। ਮੈਨੂੰ ਇੱਕ ਮੇਰੇ ਮਿੱਤਰ ਨੇ ਦੱਸਿਆ, ਕਹਿੰਦਾ ਮੇਰੇ ਮਾਮੇ ਦੇ ਸੱਟ ਲੱਗ ਗਈ, ਰਜਿੰਦਰਾ ਹਸਪਤਾਲ ਦੀ ਉਹ ਗੱਲ ਸੁਣਾਉਂਦਾ ਸੀ, ਕਹਿੰਦਾ ਵੀ ਉੱਥੇ ਸ਼ਾਇਦ ਉਸ ਟਾਈਮ 3 ਵੈਂਟੀਲੇਟਰ ਸਨ, ਤਾਂ ਵੈਂਟੀਲੇਟਰ ਨਹੀਂ ਸੀ ਮਿਲ ਰਹੇ। ਉਹਨਾਂ ਆਖਿਆ ਕਿ ਇੱਕ VIP ਲਈ ਹੈ, ਪਰ ਸ਼ਰਤ ਇਹ ਆ ਜੇ ਮੰਨ ਲਓ ਕੋਈ VIP ਆ ਗਿਆ ਤੇ ਤੁਹਾਡਾ ਮਰੀਜ਼ ਤੁਹਾਡੇ ਹਾਲਤ ਆ, ਤੁਸੀਂ ਨਾ ਕਿਉਂ। ਦੇਖੋ ਆਹ ਹਾਲ ਆ, ਦੇਖ ਲਓ। ਇਹ ਖੁਦ ਉਸ ਬੰਦੇ ਨੇ ਗੱਲ ਦੱਸੀ ਹੈ। ਤਾਂ ਕਹਿਣ ਦਾ ਭਾਵ ਇਹੋ ਆ ਕਿ ਆਲਮ ਇਹੋ ਆ ਕਿ ਜਿਸ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਕੱਲ ਜਿਹੜੇ ਕਿ ਆਪਾਂ ਕਹਿ ਲਈਏ ਕਿ ਪੰਥ ਰਤਨ ਸੀਗੇ, ਉਹਨਾਂ ਦੀ ਮੌਤ ਹੁੰਦੀ ਆ, ਤਾਂ ਉਸੇ ਹਸਪਤਾਲ ਦੇ ਵਿੱਚੋਂ ਅੱਜ ਇੱਕ ਪ੍ਰਦਰਸ਼ਨ ਨਿਕਲਦਾ, ਇੱਕ ਮੁਜ਼ਾਹਰਾ ਨਿਕਲਦਾ। ਨਰਸਾਂ ਜਿਹੜੀਆਂ ਉਹ ਬਹੁਤ ਤੀਖਣ ਵਿਰੋਧ ਕਰਦੀਆਂ। ਤੇ ਇਹਦਾ ਮਤਲਬ ਆ ਆਪਾਂ ਇਹ ਕਹਿ ਸਕਦੇ ਹਾਂ ਕਿ ਭਾਈ ਖਾਲਸਾ ਦਾ ਪਰਿਵਾਰ ਆ, ਜਜ਼ਬਾਤੀ ਆ, ਉਹਨਾਂ ਦਾ ਜੀ ਚੱਲ ਗਿਆ, ਗੁੱਸੇ ਹੋਣਗੇ, ਉਹ ਸਰਕਾਰ ਤੇ ਕਈ ਕਿਸਮ ਦੇ ਦੋਸ਼ ਲਾ ਸਕਦੇ ਆ, ਆਪਾਂ ਇੱਕ ਲੌਜਿਕ ਦੇਵਾਂਗੇ। ਪਰ ਜਿਹੜਾ ਹਸਪਤਾਲ ਦਾ ਸਟਾਫ ਆ ਜਿਹੜਾ ਨਾਅਰੇ ਮਾਰ ਰਿਹਾ, ਉਹ ਤੇ ਨਹੀਂ ਨਾ ਝੂਠ ਬੋਲ ਰਿਹਾ, ਉਹ ਤਾਂ ਨਹੀਂ ਕਿਸੇ ਦਾ ਸਿਖਾਇਆ। ਤਾਂ ਇਹਨਾਂ ਕਮਜ਼ੋਰੀਆਂ ਨੂੰ ਉਜਾਗਰ ਕਰਨਾ ਚਾਹੀਦਾ ਔਰ ਸਰਕਾਰ ਨੂੰ ਵੇਖਣਾ ਚਾਹੀਦਾ। ਤੇ ਇਹ
ਦੇਖੋ ਹੁਣ ਅਰਵਿੰਦ ਕੇਜਰੀਵਾਲ ਆ, ਭਾਵੇਂ ਤੁਸੀਂ ਆਲੋਚਨਾ ਕਰੋ ਉਹਦੀ, ਭਾਵੇਂ ਸਮਰਥਨਾ ਕਰੋ, ਉਸ ਬੰਦੇ ਨੇ ਪਹਿਲਾਂ ਆਖਿਆ ਕਿ 100 ਮਰੀਜ਼ ਦਿੱਲੀ ਆਉਣ ਤੇ ਸਾਡੀ ਤਿਆਰੀ ਹੈ। ਫਿਰ ਉਹਨੇ ਆਖਿਆ ਲਓ ਵੀ ਜੇ 1000 ਵੀ ਆ ਜਾਣਗੇ ਨਾ ਇੱਕੋ ਦਿਨ 'ਚ, ਅਸੀਂ ਫਿਰ ਵੀ ਕਾਬਲ ਹਾਂ, ਅਸੀਂ ਸਮਰੱਥ ਹਾਂ। ਤਾਂ ਸਾਨੂੰ ਕੇਰਲਾ ਦੇ ਮੁੱਖ ਮੰਤਰੀ ਤੋਂ ਸਿੱਖਿਆ ਲੈ ਲੈਣੀ ਚਾਹੀਦੀ ਹੈ ਕਿ ਦੇਸ਼ ਦੇ ਵਿੱਚ ਜਦ ਤੱਕ ਲਾਕਡਾਊਨ ਦਾ ਕਿਸੇ ਨੇ ਨਾਂ ਹੀ ਨਹੀਂ ਸੀ ਸੁਣਿਆ, ਉਹਨੇ ਪਹਿਲਾਂ ਹੀ ਕਰ ਦਿੱਤਾ ਸੀ। ਜਦ ਤੱਕ ਇਹਨਾਂ ਨੇ 15,000 ਕਰੋੜ ਕਰੋਨਾ ਵਾਸਤੇ ਆਖਿਆ ਕਿ ਆ ਚੱਕੋ, ਤਦ ਤੱਕ ਉਹਨੇ 5 ਦਿਨ ਪਹਿਲਾਂ ਹੀ 20,000 ਕਰੋੜ ਦਾ ਪੈਕੇਜ ਆਪਣੇ ਸੂਬੇ ਨੂੰ ਦੇ ਦਿੱਤਾ ਸੀਗਾ। ਸੋ ਇਸ ਤਰ੍ਹਾਂ ਦੀ ਸਾਨੂੰ ਵੀ ਕੁਛ ਕਰਨ ਦੀ ਜ਼ਰੂਰਤ ਹੈ, ਕਿਉਂਕਿ ਪੰਜਾਬ ਹਾਲੇ ਦੇਖੋ ਸੇਫ ਜ਼ੋਨ ਦੇ ਵਿੱਚ ਹੈ, ਹਾਲੇ ਵੀ ਹੈ, ਪਰ ਜੇ ਇਸ ਤਰ੍ਹਾਂ ਕਰਨਗੇ ਤਾਂ ਗਰਕ ਜਾਊਗਾ ਬੇੜਾ। ਤਾਂ ਜ਼ਰੂਰਤ ਹੈ ਕੈਪਟਨ ਅਮਰਿੰਦਰ ਸਿੰਘ ਜਿਹੜੇ ਸਿਸਵਾਂ ਵਾਲੇ CM ਆ, ਹੁਣ ਸਿੱਧਵਾਂ ਵਾਲੇ CM ਬਣਨ, ਯਾਨੀ ਪੰਜਾਬ 'ਚ ਆਉਣ, ਪੰਜਾਬ ਨੂੰ ਵੇਖਣ, ਪੰਜਾਬ ਨੂੰ ਬਚਾਉਣ ਦੀ ਗੱਲ ਕਰਨ, ਕਿਉਂਕਿ ਪੰਜਾਬ ਐਸਾ ਸੂਬਾ ਜਿਹਦੇ ਕੋਲ ਮੁਸੀਬਤ ਦੇ ਵਿੱਚ ਵੀ ਮੌਕਾ ਹੈ। ਇਸ ਵੇਲੇ ਜੋ ਰਿਪੋਰਟਾਂ ਨੇ ਉਹ ਕਹਿੰਦੀਆਂ ਕਿ 136 ਮਿਲੀਅਨ ਨੌਕਰੀਆਂ ਇੰਡੀਆ ਦੀਆਂ ਰਿਸਕ ਤੇ ਆ। 136 ਮਿਲੀਅਨ ਇਨਫਾਰਮਲ ਸੈਕਟਰ ਦੇ 24 ਕਰੋੜ ਕਾਮਿਆਂ ਚੋਂ ਬਹੁਤੇ ਅਗਲੇ ਕੁਝ ਮਹੀਨਿਆਂ 'ਚ ਹੋਣ ਦੀ ਲੜਾਈ ਲੜਨਗੇ। ਤਾਂ ਸਾਡੇ ਕੋਲ ਕੀ ਆ ਕਿ ਖੇਤੀ ਸੈਕਟਰ ਆ, ਭਰਪੂਰ ਸਾਡੇ ਕੋਲ ਰੁਜ਼ਗਾਰ ਹੋ ਸਕਦਾ। ਜਿਹੜਾ ਭੰਡਾਰਨ ਸੀਗਾ, ਅੰਨ ਦਾ ਭੰਡਾਰਨ, ਉਹ ਸਾਰਾ ਖਾਲੀ ਹੋ ਜਾਣਾ ਆਉਣ ਵਾਲੇ ਸਮੇਂ 'ਚ। ਤਾਂ ਪੰਜਾਬ ਦੇ ਕੋਲ ਮੌਕਾ ਹੈ। ਤਾਂ ਪੰਜਾਬ ਦਾ ਜਿਹੜਾ ਚੀਫ ਮਿਨਿਸਟਰ ਹੈ ਥੋੜਾ ਖਿੱਚ ਕੇ ਕੰਮ ਰੱਖੇ ਤਾਂ ਮੇਰੇ ਖਿਆਲ ਦੇ ਨਾਲ ਗੱਲ ਬਣੇਗੀ। ਪਰ ਜੇ ਆ ਹੋਇਆ ਹਾਲ, ਕੋਈ ਨਰਸਾਂ ਹੜਤਾਲ ਤੇ ਚਲੇ ਜਾਂਦੀ ਆ, ਕੱਲ ਨੂੰ ਕੋਈ ਸਮੂਹਿਕ ਤੌਰ ਤੇ ਅਸਤੀਫਾ ਦੇ ਜਾਂਦਾ, ਤੇ ਕਾਹਦੇ ਨਾਲ ਲੜਾਈ ਲੜੋਗੇ? ਤੁਹਾਡੀ ਬੇਵਕੂਫੀ ਕਰਕੇ ਇੱਕ ਉੱਥੇ ਇਨਫੈਕਟਡ ਹੋ ਜਾਂਦਾ ਡਾਕਟਰ, ਤੇ ਸਾਰਾ ਜਿਹੜਾ ਸਟਾਫ ਆ ਉਹਨੂੰ ਤੁਸੀਂ ਕੁਆਰੰਟੀਨ 'ਚ ਭੇਜ ਦਿੰਦੇ ਹੋ, ਤੇ ਵੇਖਣਾ ਕਿੰਨੇ ਆ ਮਰੀਜ਼ ਨੂੰ। ਫਿਰ ਜਾ ਕੇ ਉੱਥੇ ਹੁਣ ਬਲਵੀਰ ਸਿੰਘ ਸਿੱਧੂ ਥੋੜੀ ਉੱਥੇ ਟੂਟੀਆਂ ਲਾਉਂਦਾ ਫਿਰ ਉਹ ਮਰੀਜ਼ਾਂ ਨੂੰ ਜੀ, ਨਹੀਂ ਤਾਂ ਮੋਮਬੱਤੀ ਦੇ ਨਾਲ ਲੜੀ ਜਾਣ, ਫਿਰ ਇਹੀ ਗੱਲ ਹੋਣੀ ਆ ਵੀ ਇੱਦਾਂ ਤਾਂ ਗੱਲ ਨਹੀਂ ਬਣਨੀ ਜੀ। ਅਗਲੀ ਜਿਹੜੀ ਮਿੰਟੋ ਜੀ ਗੱਲ ਕਰਦੇ, ਕਹਿੰਦੇ ਹਸਪਤਾਲ ਦੇ ਵਿੱਚ ਜਮਾਤੀਆਂ ਦੀ ਬਦਸਲੂਕੀ ਨੂੰ ਜੋਗੀ ਨੇ ਦੱਸਿਆ ਗੰਭੀਰ ਅਪਰਾਧ। ਦੇਖੋ ਇਹ ਖਬਰਾਂ ਜਿਹੜੀਆਂ ਨੇ ਉਹ ਇੱਕ ਪਾਸੇ ਤੋਂ ਆ ਹੁਣ, ਕਿਉਂਕਿ ਦੂਸਰੇ ਪਾਸੇ ਤੋਂ ਕੋਈ ਵਰਜਨ ਨਹੀਂ ਆ ਰਿਹਾ, ਇਸ ਕਰਕੇ ਕਹਿਣਾ ਜਿਹੜਾ ਉਹ ਹਾਲ ਦੀ ਘੜੀ ਔਖਾ ਕਿ ਉੱਥੇ ਕੀ ਹੋਇਆ। ਪਰ ਜੋ ਨਰਸਾਂ ਨੇ, ਜੋ ਸਟਾਫ ਨੇ ਦੋਸ਼ ਲਾਏ ਆ, ਜੇ ਉਹ ਸੱਚ ਆ, ਹਕੀਕਤ ਆ ਉਹਨਾਂ ਦੇ ਵਿੱਚ, ਤੇ ਬਹੁਤ ਸ਼ਰਮਨਾਕ ਆ। ਕਿਉਂਕਿ ਇੱਕ ਤੇ ਨਾ ਜਮਾਤੀਆਂ ਨੇ ਦੇਖੋ ਯਕਦਮ ਦਿੱਲੀ ਦੇ ਵਿੱਚ ਬੁਰਾ ਹਾਲ ਕਰ ਦਿੱਤਾ। ਦਿੱਲੀ 'ਚ ਕੀ ਕਿ ਪੂਰੇ ਮੁਲਕ ਦੇ ਵਿੱਚ ਹੀ ਆਂਕੜਾ ਜਿਹੜਾ ਚੜਾ ਕੇ ਪਰੇ ਰੱਖਤਾ। ਦੇਖੋ ਦੁਨੀਆ ਦੇ ਪਤਾ ਨਹੀਂ ਕਿਹੜੇ ਕਿਹੜੇ ਕੋਨੇ 'ਚੋਂ ਆਏ ਸਨ, ਫਿਰ ਉਸ ਤੋਂ ਬਾਅਦ ਦੇਸ਼ ਦੇ ਕਿਹੜੇ ਕਿਹੜੇ ਕੋਨੇ 'ਚ ਗਏ, ਉਸ ਤੋਂ ਬਾਅਦ ਗਾਂ ਉਹਨਾਂ ਦੀ ਚੇਨ ਜਿਹੜੀ ਸੀ ਉਹ ਕਿੱਥੇ ਕਿੱਥੇ ਆ। ਹਾਲ ਦੀ ਘੜੀ ਉਹਨਾਂ ਨੂੰ ਲੱਭਣਾ, ਉਹਨਾਂ ਨੂੰ ਕੁਆਰੰਟੀਨ ਕਰਨਾ, ਉਹਨਾਂ ਦਾ ਇਲਾਜ ਬਹੁਤ ਔਖਾ ਕੰਮ ਆ। ਪਰ ਦੂਜੇ ਪਾਸੇ ਇਹ ਆ ਕਿ ਜਿਹੜੇ ਯੂਪੀ ਦੇ ਵਿੱਚ ਹੈਗੇ ਇਸ ਵੇਲੇ ਇਹਨਾਂ ਨੇ ਕੀਤੇ ਹੋਏ ਅਲੱਗਾ, ਉਹ ਕਹਿੰਦੇ ਆ ਕਿ ਬਹੁਤ ਭੱਦੀਆਂ ਹਰਕਤਾਂ ਕਰਦੇ, ਕਦੇ ਡਾਕਟਰਾਂ ਤੇ ਥੁੱਕਣ ਤੱਕ ਜਾਂਦੇ ਆ, ਕਦੇ ਉੱਥੇ ਨੰਗੇ ਹੋ ਜਾਂਦੇ ਆ, ਕਦੇ ਸਟਾਫ ਨਾਲ ਬਦਸਲੂਕੀ ਕਰਦੇ ਆ। ਤੇ ਯੋਗੀ ਆਦਿੱਤਿਆਨਾਥ ਨੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਤਾਂ ਮਾਮਲਾ ਦਰਜ ਜਿਹੜਾ ਉਹ ਰਸੂਕਾ ਦੇ ਤਹਿਤ ਕਰ ਦਿੱਤਾ, ਕਾਫੀ ਸਖਤ ਸਟੈਪ ਚੁੱਕਿਆ। ਪਰ ਇਹ ਆ ਕਿ ਹੁਣ ਦੂਸਰੇ ਪੱਖ ਦੀ ਗੱਲ ਜੇ ਕੋਈ ਆਵੇ ਸਾਹਮਣੇ ਕਿ ਹਾਂ ਕੀ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾ ਕਿ ਕਈ ਵਾਰ ਮਾਮਲਾ ਜਿਹੜਾ ਦੂਸਰੇ ਪੱਖ ਤੋਂ ਵੀ ਵੇਖਿਆ ਜਾਂਦਾ। ਸੋ ਇੱਕ ਪੱਖ ਜਿਹੜਾ ਜੇ ਉਹਦਾ ਆਪਾਂ ਵੇਖ ਕੇ ਚੱਲੀਏ, ਸੱਚ ਆ, ਹਕੀਕਤ ਆ, ਤਾਂ ਫਿਰ ਮੈਂ ਕਹੂੰਗਾ ਕਿ ਬਹੁਤ ਸ਼ਰਮਨਾਕ ਗੱਲ ਆ। ਕਿਉਂਕਿ ਜਿਹੜਾ ਸਟਾਫ ਆ ਉਹ ਤਾਂ ਇਸ ਵੇਲੇ ਦੇਖੋ ਜੋ ਤੁਹਾਡੀ ਸੇਵਾ 'ਚ ਲੱਗਿਆ, ਖਿਦਮਤ ਜੋ ਉਹਨਾਂ ਦੇ ਕੋਲ ਹੈਗਾ, ਅੱਧ ਅਧੂਰੇ ਹਥਿਆਰ ਆ ਉਹਨਾਂ ਦੇ ਕੋਲ, ਜੰਗ ਫੇਰ ਵੀ ਲੜਦੇ ਪਏ ਆ। ਤੁਹਾਨੂੰ ਸਹਿਯੋਗ ਕਰਨਾ ਚਾਹੀਦਾ। ਹਾਂ, ਜਿੱਥੇ ਗਲਤ ਕਰਦੇ ਆ ਉੱਥੇ ਆਪਾਂ ਵੀ ਕਹਿੰਦੇ ਆ ਕਿ ਹਾਂ ਉਹਨਾਂ ਨੇ ਕੁਤਾਹੀ ਕੀਤੀ ਇਲਾਜ ਦੇ ਵਿੱਚ, ਤੇ ਜਿੱਥੇ ਜੇ ਤੁਹਾਡੀ ਕੋਈ ਟਹਿਲ ਸੇਵਾ ਕਰਦੇ ਆ, ਕੋਈ ਆਪਣੀ ਡਿਊਟੀ ਅਦਾ ਕਰਦੇ ਆ, ਤਾਂ ਤੁਸੀਂ ਅੱਗੋਂ ਇਸ ਤਰ੍ਹਾਂ ਦੀਆਂ ਭੱਦੀਆਂ ਹਰਕਤਾਂ ਕਰੋ, ਇਹ ਵੀ ਸ਼ਰਮਨਾਕ ਗੱਲ ਆ। ਜੀ ਜੀ, ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਖੇਤੀ ਮੰਤਰਾਲੇ ਵੱਲੋਂ ਜਾਰੀ ਨਵੀਂ ਐਡਵਾਈਜ਼ਰੀ ਨਾਲ ਕਿਸਾਨ ਹੋਏ ਨੇ ਹੁਣ ਪਰੇਸ਼ਾਨ। ਦੇਖੋ ਕਿਸਾਨ ਤੇ ਹਮੇਸ਼ਾ ਪਰੇਸ਼ਾਨ ਹੀ ਰਹਿੰਦਾ ਹੈ। ਕਿਸਾਨ ਕਦੋਂ ਖੁਸ਼ਗਵਾਰ ਮਾਹੌਲ ਦੇ ਵਿੱਚ ਜਾਂਦਾ, ਹਮੇਸ਼ਾ ਉਹਦੀ ਜਾਨ ਕਿਸੇ ਨਾ ਕਿਸੇ ਪਾਸੇ ਸੁੱਕਣੇ ਪਈ ਰਹਿੰਦੀ ਆ। ਹੁਣ ਰੌਲਾ ਇਹ ਆ ਕਿ ਜਿਹੜੀ ਨਵੀਂ ਐਡਵਾਈਜ਼ਰੀ ਖੇਤੀ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਆ, ਉਹਦੇ ਵਿੱਚ ਕਈ ਪ੍ਰਕਾਰ ਦੀਆਂ ਸ਼ਰਤਾਂ। ਇੱਕ ਤੇ ਪੰਜਾਬ ਦੇ ਕਿਸਾਨਾਂ ਵਾਸਤੇ ਬਹੁਤ ਵੱਡਾ ਭੰਬਲ ਭੂਸਾ ਹੈ ਕਿ 15 ਤੋਂ ਬਾਅਦ ਜਿਹੜੀ ਵਾਢੀ ਇਹ ਚਲਾਉਣਗੇ, ਉਹਦੀ ਫਸਲ ਦੀ ਜਿਹੜੀ ਚੁਕਾਈ ਹੈ ਉਹ ਕਿਸ ਤਰ੍ਹਾਂ ਹੋਏਗੀ, ਯਾਨੀ ਲਿਫਟਿੰਗ ਜਿਹਨੂੰ ਆਪਾਂ ਕਹਿੰਦੇ ਆ, ਕਿਉਂਕਿ ਉਹਦੇ ਬਾਰੇ ਕੋਈ ਰੋਡ ਮੈਪ ਇਹਨਾਂ ਨੇ ਹਾਲੇ ਤੱਕ ਸਾਂਝਾ ਨਹੀਂ ਕੀਤਾ। ਪੰਜਾਬ ਦਾ ਕਿਸਾਨ ਇਸ ਗੱਲੋਂ ਭੰਬਲ ਭੂਸੇ ਦੇ ਵਿੱਚ ਆ। ਤਾਂ ਦੂਸਰੇ ਪਾਸੇ ਜੋ ਐਡਵਾਈਜ਼ਰੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਖੋ ਖੇਤ ਦੇ ਵਿੱਚ ਕੰਮ ਕਰਦੇ ਆ ਜਿਹੜੇ ਕਾਮੇ, ਉਹ ਘੱਟ ਤੋਂ ਘੱਟ 1 ਮੀਟਰ ਦੀ ਦੂਰੀ ਰੱਖੋ, ਮੂੰਹ ਤੇ ਮਾਸਕ ਲਾਓ, ਸਮੇਂ-ਸਮੇਂ ਤੇ ਹੱਥਾਂ ਨੂੰ ਸਾਬਣ ਜਾਂ ਸੈਨੀਟਾਈਜ਼ਰ ਨਾਲ ਸਾਫ਼ ਕਰੋ, ਕਿਸੇ ਵੀ ਕੋਈ ਸਮੱਸਿਆ ਲਈ ਖੇਤੀਬਾੜੀ ਅਫਸਰ ਨਾਲ ਸੰਪਰਕ ਕਰੋ। ਖੇਤੀਬਾੜੀ ਅਫਸਰ ਕਿੱਥੇ ਫੋਨ ਚੱਕਦੇ ਇਹਨਾਂ ਦਿਨਾਂ ਦੇ ਵਿੱਚ। ਦੂਜੀ ਚੀਜ਼ ਇਹ ਆ ਕਿ ਦੇਖੋ ਜਦੋਂ ਵਾਢੀਆਂ ਚੱਲਦੀਆਂ ਉੱਥੇ ਤੇ ਮੈਂ ਕਹੂੰਗਾ ਕਿ ਇਹੋ ਜਿਹਾ ਮਾਹੌਲ ਬਣਿਆ ਹੁੰਦਾ ਕਿ ਮਾਵਾਂ ਪੁੱਤ ਨਹੀਂ ਸੰਭਾਲਦੀਆਂ,
ਸਿਰਫ ਦਾਣਾ ਫੱਕਾ ਸੰਭਾਲਣ ਦੀ ਪਈ ਹੁੰਦੀ ਆ। ਕੌਣ ਸਾਬਣ ਰੱਖਦਾ, ਕੌਣ ਸੈਨੀਟਾਈਜ਼ਰ ਰੱਖਦਾ? ਉੱਥੇ ਤੇ ਇੱਕ ਘੜਾ ਹੁੰਦਾ ਸੀ ਪਹਿਲਾਂ, ਹੁਣ ਤੇ ਚਲੋ ਵਾਟਰ ਕੂਲਰ ਚੱਲ ਪਏ ਆ। ਇੱਕ ਘੜੇ ਚੋਂ ਪਾਣੀ ਪੀਤੀ ਜਾਂਦੇ, ਦਾਣੇ ਵੱਢੀ ਜਾਂਦੇ, ਦਾਣੇ ਕੱਢੀ ਜਾਂਦੇ, ਸਾਰਾ ਕੁਝ ਕਰੀ ਜਾਂਦੇ। ਕਿਹੜਾ ਉੱਥੇ ਵਾਰ-ਵਾਰ ਸੈਨੀਟਾਈਜ਼ਰ ਦੇਊਗਾ ਇਹਨਾਂ ਨੂੰ? ਜਿਹੜੇ ਉੱਥੇ ਵਿਚਾਰੇ 300-400 ਤੇ ਦਿਹਾੜੀ ਤੇ ਜਾਣਗੇ, ਕਿ ਉਹ ਸੈਨੀਟਾਈਜ਼ਰ ਲੈ ਕੇ ਜਾਣਗੇ ਪਹਿਲਾਂ 100 ਦਾ, ਜਿਹੜਾ ਬਲੈਕ 'ਚ ਮਿਲ ਰਿਹਾ ਇਸ ਵੇਲੇ? ਜੀ। ਸੋ ਬਹੁਤ ਸਾਰੀਆਂ ਸਮੱਸਿਆ। ਹੁਣ ਦੇਖੋ, ਕਿਸੇ ਨੇ ਪੰਡ ਚੁਕਾਉਣੀ ਆ, ਭਰੀ ਆਪਾਂ ਤੁਸੀਂ ਵੇਖੀ ਹੋਣੀ ਆ, ਭਰੀਆਂ ਹੁੰਦੀਆਂ ਸੀ। ਹੁਣ ਤਾਂ ਵੈਸੇ ਘਟ ਗਿਆ ਥੋੜਾ ਜਿਹਾ, ਕਿਉਂਕਿ ਬਦਲਦਾ ਰਹਿੰਦਾ ਖੇਤੀਬਾੜੀ ਦਾ ਯੁੱਗ ਵੀ। ਤਾਂ ਉਹ ਜੇ ਮੰਨ ਲਓ ਭਰੀ ਆ, ਕਈ ਇਲਾਕਿਆਂ ਦੇ ਵਿੱਚ ਅੱਜ ਵੀ ਦਾਤਰੀ ਨਾਲ ਵਾਢੀ ਹੁੰਦੀ ਆ। ਦਾਤਰੀ ਨਾਲ ਵਾਢੀ ਕਰਕੇ ਕਿਵੇਂ ਉਹ ਪੰਡਾਂ ਪਾਈਆਂ ਜਾਂਦੀਆਂ। ਹੁਣ ਪੰਡ ਚੁਕਾਉਣ ਲੱਗਿਆ ਤੇ ਕਈ ਵਾਰ ਮੂੰਹ ਦੇ ਨਾਲ ਮੂੰਹ ਵੀ ਖਹਿ ਜਾਂਦਾ। ਤੁਸੀਂ 1 ਮੀਟਰ ਦੀ ਦੂਰੀ ਕਿਵੇਂ ਰੱਖ ਲਓਗੇ? ਸੋ ਐਡਵਾਈਜ਼ਰੀ ਜਿਹੜੀ ਆ ਉਹ ਕਿਸਾਨਾਂ ਵਾਸਤੇ ਐਡਵਾਈਜ਼ਰੀ ਉਹ ਨਾਂ ਦੀ ਰਹਿ ਜਾਣੀ ਆ। ਕਿਸੇ ਨੇ ਮੂੰਹ ਤੇ ਮਾਸਕ, ਦੱਸੋ ਜਦੋਂ ਲੱਖਾਂ ਕੰਮ ਇੱਕੋ ਦਮ ਉਤਰੇ ਖੇਤਾਂ ਦੇ ਵਿੱਚ, ਇੰਨੇ ਮਾਸਕ ਕੌਣ ਦੇਊਗਾ? ਤੇ ਦਿਨ ਦੇ ਵਿੱਚ ਤੇ ਉਹਨਾਂ ਦੇ ਮਾਸਕ ਲੱਗਣੇ 5-5 6-6, ਕੀ ਉਹਨਾਂ ਨੂੰ ਫ੍ਰੀ ਮੁਹੱਈਆ ਕਰਵਾਓਗੇ? ਕਿਉਂਕਿ ਇੱਕ ਦਿਹਾੜੀਦਾਰ ਵਿਚਾਰਾ ਕਿੰਨੇ ਵਾਰੀ ਮਾਸਕ ਬਦਲੂਗਾ? ਸੋ ਇਹ ਗੱਲਾਂ ਜਿਹੜੀਆਂ ਨੇ ਉਹ ਉੱਥੇ ਬੈਠ ਕੇ ਦਫ਼ਤਰਾਂ 'ਚ ਲਿਖ ਦੇਣੀਆਂ ਬੜੀਆਂ ਸੌਖੀਆਂ, ਬਹੁਤ ਆਲੀਸ਼ਾਨ ਲੱਗਦੀਆਂ ਕਿ ਹਾਂਜੀ ਅਸੀਂ ਆਹ ਹਦਾਇਤਾਂ ਦੇ ਦਿੱਤੀਆਂ, ਜਦ ਜ਼ਮੀਨੀ ਪੱਧਰ ਤੇ ਇੰਪਲੀਮੈਂਟ ਕਰਨੀਆਂ ਹੋਣ ਤਾਂ ਬਹੁਤ ਔਖੀਆਂ। ਸੋ ਇਸ ਕਰਕੇ ਇਸ ਐਡਵਾਈਜ਼ਰੀ ਨੇ ਕਿਸਾਨ ਸੁੱਕਣੇ ਪਏ ਆ ਕਿ ਹੋਰ ਹੋਵੇ ਨਾ ਹੋਵੇ, ਜੇ ਕੋਈ ਚੱਲਦਾ ਅਫਸਰ, ਚੱਲਦਾ ਬਾਬੂ ਉੱਥੇ ਖੇਤਾਂ 'ਚ ਆ ਗਿਆ ਤੇ ਫਿਰ ਸਾਡਾ ਕੀ ਬਣੂ? ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜੁਰਮਾਨਾ ਪਾਉਣ ਲੱਗਿਆ ਜਾਂ ਜੇਲ੍ਹ ਕਰਨ ਲੱਗਿਆ ਫਿਰ ਇਹ ਮਿੰਟ ਮਾਰਦੇ ਆ। ਕਿਉਂਕਿ ਹੋਰ ਆਪਦੇ ਕਾਇਦੇ ਕਾਨੂੰਨ ਨਾ ਪੂਰੇ ਹੋਣ ਆਪਦੇ ਬੰਨਿਓ, ਪਰ ਜੇ ਮੰਨ ਲਓ ਕੋਈ ਕਿਸਾਨ ਜਾਂ ਮਜ਼ਦੂਰ ਇਸ ਤਰ੍ਹਾਂ ਕਰਦਾ ਫੜਿਆ ਗਿਆ, ਉਹਦਾ ਕੰਨ ਇਹਨਾਂ ਨੇ ਝੱਟ ਮਰੋੜ ਦੇਣਾ। ਸਹੀ ਗੱਲ ਜੋ ਜੀ। ਜੀ, ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਇਸ ਤਰਾਸਦੀ ਦੇ ਵਿੱਚ ਵੀ ਜਿਹੜੇ ਪੋਲੀਟੀਕਲ ਪਾਰਟੀਆਂ ਵਾਲੇ ਆ ਉਹ ਆਪਣੀ ਪ੍ਰਮੋਸ਼ਨ ਕਰਨੋਂ ਹਟਦੇ ਨਹੀਂ। ਹੁਣ ਕਹਿੰਦੇ ਸੈਨੀਟਾਈਜ਼ਰਾਂ ਤੇ ਵੀ ਲੱਗੀਆਂ ਕਪਤਾਨ ਦੀਆਂ ਫੋਟੋਆਂ। ਹਾਂਜੀ ਬਿਲਕੁਲ, ਸੈਨੀਟਾਈਜ਼ਰ ਤੇ ਇਹਨਾਂ ਦੀ ਫੋਟੋ ਲੱਗ ਗਈ ਆ। ਤੇ ਹਰਿਆਣੇ ਦੇ ਵਿੱਚ ਖੱਟਰ ਸਾਹਿਬ ਨੇ ਆਪਣੀ ਲਵਾ ਲਈ ਆ। ਸੈਨੀਟਾਈਜ਼ਰ ਬਣਵਾ ਵੀ ਕਿੱਥੋਂ ਰਹੇ ਆ ਤੁਹਾਨੂੰ ਪਤਾ? ਇਹ ਸ਼ਰਾਬ ਦੀਆਂ ਜਿਹੜੀਆਂ ਡਿਸਟਿਲਰੀਆਂ ਉਹ ਬੰਦ ਪਈਆਂ। ਡਿਸਟਿਲਰੀਆਂ ਕਿਹਨਾਂ ਦੀਆਂ? ਇਹਨਾਂ ਦੇ ਆਪਣੀਆਂ ਹੀ ਆ, ਆਪਣੇ ਬੰਦਿਆਂ ਦੀਆਂ ਹੀ ਆ। ਉਹਨਾਂ ਨੂੰ ਕਹਿੰਦੇ ਐ ਕਰੋ, ਫਿਰ ਤੁਸੀਂ ਨਾ ਕੰਮ ਲੱਗੋ, ਵਿਹਲੇ ਨਾਲੋਂ ਵੰਗਾਰ ਚੰਗੀ, ਕਿ ਤੁਸੀਂ ਇਸ ਤਰ੍ਹਾਂ ਕਰੋ ਸੈਨੀਟਾਈਜ਼ਰ ਬਣਾ ਦਿਓ। ਉਹ ਪਊਏ ਅਧੀਏ ਜੇ ਨਾ, ਉਹਨਾਂ ਦੇ ਉੱਤੇ ਫੋਟੋਆਂ ਲਾ ਦਿੱਤੀਆਂ ਇਹਨਾਂ ਨੇ। ਉਧਰ ਖੱਟਰ ਸਾਹਿਬ ਚਮਕਣ ਡਏ ਆ, ਇੱਧਰ ਜਿਹੜੇ ਆ ਕੈਪਟਨ ਸਾਹਿਬ ਦਮਕਣ ਡਏ ਆ। ਤੇ ਦੱਸਦੇ ਆ ਕਿ ਜਿਹੜੇ ਇਹਨਾਂ ਨੇ ਥੈਲੇ ਵੰਡਣੇ ਸਨ ਉਹ 10-10 ਕਿਲੋ ਵਾਲੇ, 10 ਲੱਖ ਸ਼ਾਇਦ ਪੈਕਟ ਸਨ, ਤਾਂ ਉਹਨਾਂ ਦੀ ਸਪਲਾਈ ਇਸ ਕਰਕੇ ਲੇਟ ਕਰ ਦਿੱਤੀ ਗਈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਛਾਪਣੀ ਸੀ। ਹੁਣ ਪਹਿਲਾਂ ਇਹਨਾਂ ਨੇ ਪ੍ਰੈਸ ਕਰਵਾਈ ਹੋਣੀ ਆ ਕੋਈ, ਫਿਰ ਫੋਟੋ ਚੰਗੀ ਹੱਸਦੇ ਦੇ ਹਾਈ ਹੋਣੀ ਆ ਨਾ, ਜਿੱਦਾਂ ਬਾਦਲ ਸਾਹਿਬ ਦੀ ਫੋਟੋ ਸਮਾਈਲਿੰਗ ਵਾਲੀ ਤੁਸੀਂ ਦੇਖੀ ਹੋਣੀ 108 ਐਂਬੂਲੈਂਸ ਤੇ, ਅੰਦਰ ਮਰੀਜ਼ ਵਿਚਾਰਾ ਕਰਾਉਂਦਾ ਜਾਂਦਾ ਸੀ ਦਵਾਈਆਂ ਖੁਣੋਂ ਤੇ ਬਾਹਰ ਬਾਦਲ ਸਾਹਿਬ ਸਮਾਈਲਾਂ ਛੱਡਦੇ ਜਾਂਦੇ ਸਨ। ਤਾਂ ਉਦੋਂ ਕਾਂਗਰਸੀ ਪਿੰਡ ਹੁੰਦੇ ਸੀਗੇ ਕਿ ਫੋਟੋਆਂ ਵਾਲਾ ਕਲਚਰ ਬੰਦ ਹੋਣਾ ਚਾਹੀਦਾ, ਕਿ ਬਾਦਲ ਸਾਹਿਬ ਜਿਹੜੇ ਆ ਉਹ ਸਾਈਕਲ ਦੇ ਚੈਨ ਕਵਰ ਤੇ ਵੀ ਬੈਠੇ ਆ, ਉਹ ਟੋਕਰੀ ਤੇ ਵੀ ਬੈਠੇ ਆ, ਤਾਂ ਉਹ ਰਾਸ਼ਨ ਕਾਰਡਾਂ ਦੇ ਉੱਤੇ ਕਵਰਾਂ ਤੇ ਵੀ ਬੈਠੇ ਆ। ਸੋ ਕਹਿਣ ਦਾ ਮਤਲਬ ਹੈ ਕਿ ਉਦੋਂ ਇਹੀ ਲੋਕ ਵਿਰੋਧ ਕਰਦੇ ਹੁੰਦੇ ਸਨ ਤੇ ਅੱਜ ਹੁਣ ਵੇਖ ਲਓ ਕਿ ਰਾਸ਼ਨ ਤੇ ਵੀ, ਰਾਸ਼ਨ ਕੀ ਦਾ ਮਾਲ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ, ਟੈਕਸ ਪੇਅਰ ਦੇ ਪੈਸੇ ਚ ਦੇਣਾ ਇਹਨਾਂ ਨੇ ਕਿਹੜਾ ਉੱਥੇ ਕੋਈ ਬੈਂਕ ਲੁੱਟਣਾ। ਤਾਂ ਕਹਿਣ ਦਾ ਮਤਲਬ ਹੈ ਕਿ ਫੋਟੋ ਕਲਚਰ ਜਿਹੜਾ ਜਾਂ ਇਹ ਰਾਜਨੀਤੀ ਜਿਸ ਤਰ੍ਹਾਂ ਦੀ ਚੱਲਦੀ ਪਈ ਆ ਰਾਸ਼ਨ ਵੰਡਣ ਦੇ ਮਾਮਲੇ 'ਚ ਜਾਂ ਆਪਣੇ ਆਪ ਨੂੰ ਚਮਕਾਉਣ ਦੇ ਮਾਮਲੇ 'ਚ, ਬੜੀ ਸ਼ਰਮਨਾਕ ਆ। ਤੇ ਇਹਨਾਂ ਦਾ ਵਸ, ਮੈਂ ਤਾਂ ਅੱਗੇ ਕਿਹਾ, ਇਹਨਾਂ ਦਾ ਵਸ ਚੱਲਦਾ ਹੋਵੇ ਇਹ ਕਫਨਾਂ ਦੇ ਉੱਤੇ ਵੀ ਲਿਖਾ ਦੇਣਾ ਕਿ ਪੰਜਾਬ ਸਰਕਾਰ ਸੁਰਗਾਂ ਤੱਕ ਤੇਰੇ ਨਾਲ, ਇਹੋ ਜਿਹਾ ਵੀ ਸਲੋਗਨ ਲਿਖ ਸਕਦੇ। ਸੋ ਇਹ ਬਹੁਤ ਸ਼ਰਮਨਾਕ ਗੱਲ ਆ, ਬਹੁਤ ਸ਼ਰਮਨਾਕ ਗੱਲ ਆ ਕਿ ਤੁਹਾਨੂੰ ਇਸ ਵੇਲੇ ਫੋਟੋਆਂ ਲਵਾਉਣ ਦੀ ਪਈ ਆ, ਲੋਕਾਂ ਨੂੰ ਭੁੱਖ ਮਿਟਾਉਣ ਦੀ ਪਈ ਆ। ਸੱਚ ਜਾਣਿਓ, ਜੇ ਤੁਸੀਂ ਇੱਥੇ ਜਿਹੜੇ ਮਜ਼ਦੂਰ ਇਹਨਾਂ ਨੇ ਘੇਰ ਕੇ ਬਿਠਾਏ ਹੋਏ ਆ, ਜੇ ਤੁਸੀਂ ਉਹਨਾਂ ਦੇ ਦੁੱਖ ਦਰਦ ਸੁਣ ਲਓਗੇ ਕਾਲਜਾ ਪੜ ਜਾਂਦਾ। ਆ ਜੰਮੂ ਦੇ ਬੈਠੇ ਆ ਵਿਚਾਰੇ ਕੁਛ, ਉਹਨਾਂ ਦੀ ਅੱਜ ਮੈਂ ਟੈਲੀਵਿਜ਼ਨ ਤੇ ਬਾਈਟ ਸੁਣਦਾ ਪਿਆ ਸਾਂ ਤੇ ਉਹ ਕਹਿੰਦੇ ਆ ਕਿ ਦੇਖੋ ਸਾਨੂੰ 2-3 ਦਿਨਾਂ ਬਾਅਦ ਇੱਕ ਫੁਲਕਾ ਮਿਲਿਆ ਸਵੇਰੇ ਤੇ ਘਰੇ ਕਿਸੇ ਦਾ ਕੋਈ ਜੀਅ ਬਿਮਾਰ ਆ। ਹੁਣ ਦੇਖੋ ਇਹ ਤਾਂ ਕਹਿੰਦੇ ਆ ਕਿ ਅਸੀਂ ਸਾਰੀਆਂ ਸਹੂਲਤਾਂ ਦੇ ਰਹੇ ਹਾਂ ਮਜ਼ਦੂਰਾਂ ਨੂੰ, ਤੇ ਜੇ ਮਜ਼ਦੂਰ ਕੋਈ ਇੱਥੇ ਬੈਠਾ ਉਹਦਾ ਬੱਚਾ ਕਿਤੇ ਇੱਥੋਂ 1000-1500 ਕਿਲੋਮੀਟਰ ਦੂਰ ਬੈਠਾ, ਉਹਨੂੰ ਕੀ ਭਾਅ ਹੈ ਉਸ ਇੱਕ ਫੁਲਕੇ ਦਾ, ਤੁਹਾਡੀਆਂ 2 ਰੋਟੀਆਂ ਦਾ। ਸੋ ਕਹਿਣ ਦਾ ਭਾਵ ਇਹੋ ਆ ਕਿ ਜੋ ਇਹ ਕਰਦੇ ਪਏ ਆ ਐਸਾ ਨਹੀਂ ਕਰਨਾ ਚਾਹੀਦਾ। ਹਾਲ ਦੀ ਘੜੀ ਇਹਨਾਂ ਦੀ ਜਿਹੜੀ ਪਹਿਲ ਹੋਣੀ ਚਾਹੀਦੀ ਆ ਉਹ ਇਹ ਆ ਕਿ ਮਜ਼ਦੂਰਾਂ ਤੱਕ ਦਾਣਾ ਜਾਵੇ, ਭੁੱਖਿਆਂ ਤੱਕ ਅਨਾਜ ਜਾਵੇ, ਜਿਹੜੇ ਬਿਮਾਰ ਆ ਉਹਨਾਂ ਤੱਕ ਦਵਾਈ ਜਾਵੇ। ਤਾਂ ਇਹਨਾਂ ਨੇ ਜਿਹੜਾ ਫੋਟੋ ਕਲਚਰ ਵਾਲਾ ਫੜਿਆ ਨਾ, ਇਹ ਜਿਹੜਾ ਆਪਣਾ ਇਹਨਾਂ ਨੇ ਤਕਮੰਜ, ਇਹ ਕਿਤੇ ਨਾ ਕਿਤੇ ਜਾ ਕੇ ਲੋਕਾਂ ਨੂੰ ਬੰਦ ਕਰਵਾਉਣਾ ਚਾਹੀਦਾ ਕਿ ਭਾਈ ਸਾਨੂੰ ਫੋਟੋਆਂ ਨਹੀਂ ਚਾਹੀਦੀਆਂ,
ਸਾਨੂੰ ਇਹੋ ਜਿਹੇ ਕੰਮ ਕਰਕੇ ਦੱਸੋ ਕਿ ਤੁਹਾਡੀ ਫੋਟੋ ਸਾਡੇ ਮਨਾਂ ਦੇ ਵਿੱਚ ਆਪਣੇ ਆਪ ਹੀ ਛਪ ਜਾਵੇ। ਜੀ ਜੀ ਜੀ, ਇੰਨਾ ਸੋਚਦੇ ਹੁਣ ਤਾਂ ਰਹੇ ਰੱਬ ਦਾ ਨਾਂ। ਅਤੇ ਮਿੰਟੂ ਜੀ ਇੱਕ ਇੱਥੇ ਆਪਾਂ ਬ੍ਰੇਕ ਲੈਂਦੇ ਹਾਂ, ਅਤੇ ਸਰੋਤੇ ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਸੀਂ ਮਿੰਟੂ ਜੀ ਨੂੰ ਜਿਹੜਾ ਜੀ ਸਵਾਲ ਪੁੱਛ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408 272 5200 408 272 5200। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, anti-aging treatments, microdermabrasion, skin rejuvenation, fine lines, brown spots, spider veins, stretch marks ਅਤੇ acne ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 Timberlake Way Suite 350 ਅਤੇ 400 Sacramento। ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ Paul 5103258433 510 325 8433 916 334 6000 916 334 6000। Apollo Physicians 8191 Timberlake Way Suite 200 Sacramento Primary Care Clinic Dr. Paramjit Singh Panesar MD Family Medicine ਅਤੇ Dr. ਜਸਪ੍ਰੀਤ ਕੌਰ ਟਿਵਾਣਾ MD Internal Medicine ਦੀ ਅਗਵਾਈ ਦੇ ਹੇਠ Apollo Physicians ਜਿੱਥੇ ਤੁਹਾਡੇ ਹਰ ਤਰੀਕੇ ਦੇ ਬਿਮਾਰੀਆਂ ਦਾ ਇਲਾਜ ਕਰਦੇ ਹਨ। ਸਰੀਰ ਦੀ ਕਿਸੇ ਵੀ ਤਰੀਕੇ ਦੀਆਂ ਬਿਮਾਰੀਆਂ ਦੇ ਲਈ, ਦਿਲ ਦੀ ਬਿਮਾਰੀ, chronic disease, flu shot, pediatrics, primary care, same day care ਦੀਆਂ ਸੇਵਾਵਾਂ ਦਿੰਦੇ ਹਨ। ਔਰਤਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ। ਇਹਨਾਂ ਦੇ ਲੋਕੇਸ਼ਨ ਤੇ ਹੀ ਲੈਬ ਵੀ ਹੈ। ਇਹ ਇਮੀਗ੍ਰੇਸ਼ਨ ਦਾ ਮੈਡੀਕਲ ਵੀ ਕਰਦੇ ਹਨ। ਬਹੁਤੀਆਂ ਇੰਸ਼ੋਰੈਂਸਸ ਅਸੈਪਟ ਕਰਦੇ ਹਨ ਅਤੇ ਇੰਸ਼ੋਰੈਂਸ ਨਾ ਹੋਣ ਦੇ ਉੱਤੇ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਇਹ ਆਪਣੀਆਂ ਸਰਵਿਸਿਜ਼ ਦਿੰਦੇ ਹਨ। ਇਹਨਾਂ ਦੀ ਦੂਜੀ ਲੋਕੇਸ਼ਨ ਰੋਜ਼ਵਿਲ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 9162365800 916 236 5800। ਅਪੋਲੋ ਫਿਜ਼ੀਸ਼ੀਅਨਜ਼ ਸੈਕਰਾਮੈਂਟੋ। ਭਾਗਵਾਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨੌਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID Sacramento 1470 AM KWRU Fresno 1300 AM KLHC Bakersfield 1350 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਤੁਸੀਂ ਵੀ ਜੇ ਸਵਾਲ ਕਰਨਾ ਚਾਹੁੰਦੇ ਹੋ ਮਿੰਟੂ ਜੀ ਨੂੰ ਕਾਲ ਕਰ ਸਕਦੇ ਹੋ। ਸਟੂਡੀਓ 'ਚ ਨੰਬਰ ਹੈ 408 272 5200 4082725200 ਦੇ ਉੱਤੇ। ਤੇ ਆਓ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਤੇ ਆਪਣੇ ਅੱਜ ਦੇ ਪਹਿਲੇ ਕਾਲਰ ਨੇ ਗੋਲਡੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਦੋ ਸਵਾਲ ਨੇ ਛੋਟੇ ਛੋਟੇ। ਇੱਕ ਤੇ ਇਹ ਹੈ ਕਿ ਜਿਸ ਤਰ੍ਹਾਂ ਭਾਈ ਨਿਰਮਲ ਸਿੰਘ ਕਾਹਲੋਂ ਦਾ ਕੱਲ ਸੰਸਕਾਰ ਨਹੀਂ ਕੀਤਾ ਗਿਆ ਪਿੰਡ 'ਚ, ਇਹ ਸਰਕਾਰੀ ਤੇ ਨਿੱਜੀ ਸੰਸਥਾਵਾਂ ਵੱਲੋਂ ਕੁਛ ਇਸ ਤਰ੍ਹਾਂ ਕੀਤਾ ਜਾ ਰਿਹਾ ਅਵੇਅਰਨੈਸ ਕਿ ਕਿਸ ਤਰ੍ਹਾਂ ਕਰੋਨਾ ਫੈਲਦਾ ਕਿਸ ਤਰ੍ਹਾਂ ਨਹੀਂ ਫੈਲਦਾ, ਕਿ ਇਸ ਬਾਰੇ ਸਰਕਾਰ ਜਾਂ ਨਿੱਜੀ ਸੰਸਥਾਵਾਂ ਧਿਆਨ ਦੇ ਰਹੀਆਂ, ਸੇਵਾ ਤੇ ਬਹੁਤ ਕਰ ਰਹੇ ਨੇ। ਤੇ ਦੂਜਾ ਇਹ ਵੀ ਜਦੋਂ ਦੋਨਾਂ ਵੀਰਾਂ ਵਾਸਤੇ ਸਵਾਲ ਹੈ, ਮੇਰੇ ਖਿਆਲ 'ਚ ਭਾਈ ਜੀ ਰਾਜ ਕਰਨਵੀਰ ਸਿੰਘ ਨੂੰ ਪਤਾ ਹੋਏਗਾ ਕਿ ਜਿਹੜਾ ਮਰੀਜ਼ ਠੀਕ ਹੋ ਜਾਂਦਾ ਕਿ ਇਹਨੂੰ ਦੁਬਾਰਾ ਹੋਣ ਦਾ ਖਤਰਾ ਹੈ, ਇਹ ਨੋਰਮਲ ਜ਼ਿੰਦਗੀ ਆਮ ਪਰਿਵਾਰ 'ਚ ਰਹਿ ਸਕਦਾ ਜਾ ਕੇ ਜਿਸ ਤਰ੍ਹਾਂ ਦੂਸਰੇ ਨੇ, ਕਿ ਜਾਂ ਦੁਬਾਰਾ ਨਹੀਂ ਹੁੰਦਾ, ਜਾਂ ਕੋਈ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹੈ ਆਪਣੇ ਕੋਲ? ਜੀ ਧੰਨਵਾਦ ਜੀ। ਕੁਛ ਕੁ ਡਾਕਟਰਾਂ ਦੇ ਨਾਲ, ਜਿਵੇਂ ਪਹਿਲਾਂ ਦੂਜੇ ਪਾਰਟ ਦਾ ਤੁਹਾਨੂੰ ਮੈਂ ਦੱਸਦਾ ਜਾਵਾਂ, ਕੁਛ ਕੁ ਡਾਕਟਰਸ ਜਿਨ੍ਹਾਂ ਵਿੱਚ ਡਾਕਟਰ ਨਿੱਜਰ, ਡਾਕਟਰ ਕਾਂਗ ਸਾਡੇ ਯੂਬਾ ਸਿਟੀ ਤੋਂ, ਉਹਨਾਂ ਨੇ ਦੱਸਿਆ ਸੀਗਾ ਵੀ ਜੇ ਠੀਕ ਵੀ ਹੋ ਜਾਂਦਾ ਆ ਤੇ ਆਪਾਂ ਨੂੰ ਧਿਆਨ ਰੱਖਣ ਦੀ ਫਿਰ ਵੀ ਜ਼ਰੂਰਤ ਹੈਗੀ ਆ। ਐਂਟੀਬਾਡੀਜ਼ ਆਪਣੇ ਅੰਦਰ ਬਣ ਜਾਂਦੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਜਿਹੜਾ ਉਹ ਰਿਸਕ ਲਈਏ। ਬਾਅਦ ਦੇ ਵਿੱਚ ਜਦੋਂ ਇੱਕ ਵਾਰੀ ਆਪਾਂ ਪੂਰੇ ਰਿਕਵਰ ਇਸ ਤੋਂ ਹੋ ਜਾਂਦੇ ਆ, ਤੁਹਾਡੇ ਜੀਵਨ ਦੇ ਵਿੱਚ ਕੋਈ ਉਸ ਦੇ ਉੱਤੇ ਕੋਈ ਉਹਦਾ ਅਸਰ ਨਹੀਂ। ਪਰ ਗੱਲ ਇਹ ਆ ਨਾ, ਅਜੇ ਬਿਲਕੁਲ ਨਵਾਂ ਵਾਇਰਸ ਆ, ਇਸ ਦੇ ਉੱਤੇ ਸਟੱਡੀਜ਼ ਅਜੇ ਹੋਣੀਆਂ ਆ। ਰਿਕਵਰ ਹੋਣ ਤੋਂ ਬਾਅਦ 'ਚ ਕੀ ਜਿਹੜੇ ਉਸ ਦੇ ਅਸਰ ਹੁੰਦੇ ਆ ਉਸ ਦੇ ਬਾਰੇ ਜੇ ਕਿਸੇ ਨੂੰ ਬਹੁਤਾ ਜ਼ਿਆਦਾ ਗਿਆਨ ਨਹੀਂ ਆ, ਪਰ ਜਿੰਨੀਆਂ ਕੁ ਹੁਣ ਤੱਕ ਚੀਜ਼ਾਂ ਹੋਈਆਂ, ਲੋਕ ਆਪਣਾ ਆਮ ਜੀਵਨ ਜਿਹੜਾ ਉਸ ਤਰੀਕੇ ਦੇ ਨਾਲ ਬਤੀਤ ਕਰ ਸਕਦੇ ਨੇ, ਕਰ ਰਹੇ ਨੇ। ਸੋ ਉਹਦੇ ਵਿੱਚ ਕੋਈ ਤਕਲੀਫ ਨਹੀਂ। ਪਰ ਇਹ ਆ ਵੀ ਜਿਹੜੀ ਉਹ ਸੋਸ਼ਲ ਡਿਸਟੈਂਸਿੰਗ, ਸੈਲਫ ਆਈਸੋਲੇਸ਼ਨ ਜਾਂ ਉਹ ਜਿਹੜੀਆਂ ਚੀਜ਼ਾਂ ਦਾ ਆ, ਉਹ ਫਿਰ ਵੀ ਆਪਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈਗੀ। ਜੀ ਮਿੰਟੂ ਜੀ। ਜੀ ਬਿਲਕੁਲ। ਜਾਪਾਨ ਦੇ ਵਿੱਚ ਇਹੋ ਜਿਹਾ ਮਾਮਲਾ ਇੱਕ ਸਾਹਮਣੇ ਆਇਆ ਸੀਗਾ, ਇੱਕ ਬੀਬੀ ਨੂੰ ਦੁਬਾਰਾ ਹੋਇਆ। ਸਭ ਤੋਂ ਪਹਿਲਾਂ ਉੱਥੋਂ ਹੀ ਚਰਚਾ ਛਿੜੀ ਆ। ਤਾਂ ਉਹ ਜਿੰਨੀ ਹੁਣ ਤੱਕ ਦੀ ਰਿਸਰਚ ਹੈ ਇਹੋ ਹੀ ਆ ਕਿ ਐਂਟੀਬਾਡੀ ਕਈ ਵਾਰ ਕਮਜ਼ੋਰ ਹੋ ਜਾਂਦੀ, ਕਿਉਂਕਿ ਹਰੇਕ ਦਾ ਸਰੀਰਕ ਢਾਂਚਾ ਹੈ ਨਾ ਜਿਹੜਾ ਵੱਖੋ ਵੱਖਰਾ ਹੈ ਜੀ। ਹਰੇਕ ਬੰਦੇ ਦਾ ਸਰੀਰਕ ਢਾਂਚਾ ਵੱਖੋ ਵੱਖਰਾ। ਤਾਂ ਬਾਕੀ ਇਹਦੇ ਤੇ ਬਹੁਤ ਸਾਰੀਆਂ ਖੋਜਾਂ ਹੋਣਗੀਆਂ, ਬਾਕੀ ਪਤਾ ਲੱਗੂਗਾ। ਦੂਜੀ ਚੀਜ਼ ਇਹ ਆ ਕਿ ਉਹ ਨਿਰਮਲ ਸਿੰਘ ਕਾਹਲੋਂ ਨਹੀਂ ਹੈ, ਉਹ ਨਿਰਮਲ ਸਿੰਘ ਖਾਲਸਾ ਨੇ। ਤਾਂ ਦੂਜੀ ਚੀਜ਼ ਇਹ ਆ ਕਿ ਦੇਖੋ ਇੱਥੇ ਇਸ ਤਰ੍ਹਾਂ ਦੀ ਜਾਗਰਤੀ ਕਿਸੇ ਨੇ ਨਹੀਂ ਫੈਲਾਈ, ਕਿਸੇ ਨੇ ਨਹੀਂ। ਉਹੀ ਤਾਂ ਗੱਲ ਹੈ, ਗਟੂਆਂ ਤੇ ਫੋਟੋਆਂ ਤੁਸੀਂ ਲਾਉਣ ਡਏ ਹੋ, ਇਹੋ ਜਿਹੀਆਂ ਚੀਜ਼ਾਂ ਕਰਕੇ ਬੋਰਡ ਲਾ ਦਿਓ ਸਕੂਲਾਂ 'ਚ, ਸਕੂਲਾਂ ਦੀਆਂ ਕੰਧਾਂ ਤੇ, ਪਿੰਡਾਂ ਦੇ ਵਿੱਚ, ਕਿ ਭਾਈ ਖੁਦਾ ਨਾ ਖਾਸਤਾ ਜੇ ਤੁਹਾਡੇ ਪਿੰਡ ਦੇ ਵਿੱਚ ਕੋਈ ਐਸਾ ਭਾਣਾ ਵਰਤ ਜਾਂਦਾ ਤਾਂ ਭਾਈ ਆਹ ਚੀਜ਼ਾਂ ਜਿਹੜੀਆਂ ਉਹ ਕਰਨ ਦੀ ਜ਼ਰੂਰਤ ਆ। ਹਾਂ ਤੁਸੀਂ ਦੇਖੋ, ਜਿਹੜਾ ਬੰਦਾ ਸਭ ਤੋਂ ਜ਼ਿਆਦਾ ਵਿਰੋਧ ਕਰ ਰਿਹਾ ਇੱਕ ਟੀਚਰ ਹੈ, ਪੇਸ਼ੇ ਤੋਂ ਉਹ ਇੱਕ ਸਕੂਲ ਟੀਚਰ ਹੈ, ਔਰ ਉਹਦੀ ਮੈਂ ਬੈਕਗਰਾਉਂਡ ਜਾਣ ਕੇ ਬੜਾ ਹੈਰਾਨ ਰਿਹਾ। ਉਹਨੂੰ ਮੀਡੀਆ ਸਾਡਾ ਕਾਉਂਸਲਰ ਕਹੀ ਜਾਂਦਾ ਜੀ। ਕਾਉਂਸਲਰ ਤੇ ਹੈ ਹੀ ਨਹੀਂ, ਉਹ ਕਾਉਂਸਲਰ ਨਹੀਂ ਹੈ। ਉਹ ਕਾਉਂਸਲਰ ਉਹਦੇ ਘਰੋਂ ਹੈ, ਉਹ ਆਪ ਟੀਚਰ ਹੈ। ਇੱਕ ਟੀਚਰ ਹੋ ਕੇ ਇਸ ਤਰ੍ਹਾਂ ਦਾ ਨਾ ਵਿਰੋਧ ਕਰੀ ਜਾਂਦਾ। ਤਾਂ ਤੁਸੀਂ ਆਪ ਦੇਖੋ ਕਿ ਹੇਠਲੇ ਪੱਧਰ ਤੇ ਲੋਕ ਕਿੰਨੇ ਕੁ ਜਾਗਰਤ ਹੋਣਗੇ। ਇੱਥੇ ਫਿਰੋਜ਼ਪੁਰ ਦੇ ਵਿੱਚ ਇੱਕ ਮੁੰਡਾ ਮਰ ਗਿਆ, ਵਿਚਾਰਾ ਕਾਮਾ ਮੁੰਡਾ ਸੀ, ਬਿਮਾਰੀ ਤੇ ਉਹਨੂੰ ਕੁਛ ਹੋਰ ਸੀਗੀ, ਬਿਮਾਰੀ ਕੁਛ ਹੋਰ ਸੀ। ਲੋਕਾਂ ਨੇ ਕਹਿਤਾ ਕਿ ਕਰੋਨਾ ਹੋ ਗਿਆ, ਕਰੋਨਾ ਹੋ ਗਿਆ। ਜਦੋਂ ਉਹਦੀ ਡੈਥ ਹੋ ਗਈ, ਡੈਡ ਬੋਡੀ ਲੈ ਕੇ ਆਏ, ਅੱਧੀ ਰਾਤ ਵਿਚਾਰੇ ਪਹੁੰਚੇ ਸਿਵਿਆਂ 'ਚ, ਤੇ ਉੱਥੇ ਸਾਰਾ ਪਿੰਡ ਭੱਜ ਵੱਗਾ ਉਹਨਾਂ ਨੂੰ ਮਾਰਨ। ਉੱਥੋਂ ਨਿਕਲੇ ਉਹ, ਫਿਰ ਦੂਸਰੇ ਸਿਵਿਆਂ 'ਚ ਗਏ, ਦੂਸਰੇ ਤੋਂ ਤੀਸਰੇ 'ਚ, ਉੱਥੇ ਜਾ ਕੇ ਸੰਸਕਾਰ ਹੋਇਆ ਅੱਧੀ ਰਾਤ ਤੋਂ ਬਾਅਦ। ਤੇ ਉਸ ਤੋਂ ਬਾਅਦ ਹੋਇਆ ਕਿ ਅਗਲੇ ਦਿਨ ਉਸੇ ਮੁੰਡੇ ਦੀਆਂ ਰਿਪੋਰਟਾਂ ਨੈਗੇਟਿਵ ਆ ਗਈਆਂ। ਕੀ ਕਰੋਗੇ ਤੁਸੀਂ? ਹੈ ਸਾਨੂੰ ਇਸ ਤਰ੍ਹਾਂ ਦੇ ਦੇਖੋ ਉਪਰਾਲੇ ਕਰਨੇ ਚਾਹੀਦੇ ਆ, ਸਮਾਜਿਕ ਤੌਰ ਤੇ ਵੀ, ਸਰਕਾਰ ਦੇ ਤੌਰ ਤੇ ਵੀ ਇਹ ਹੋਣੇ ਚਾਹੀਦੇ ਆ ਕਿ ਤੁਸੀਂ ਇਸ ਤਰ੍ਹਾਂ ਦੀਆਂ ਵਾਹਿਯਾਤ ਗੱਲਾਂ ਨਾ ਕਰੋ। ਮੈਂ ਤੁਹਾਨੂੰ ਉਦਾਹਰਨ ਦੇ ਦਿੰਦਾ, ਯੂਕੇ ਨੇ ਇੱਕ ਐਕਟ ਬਣਾ ਦਿੱਤਾ ਸੀਗਾ ਪਿੱਛੇ ਜੇ। ਯੂਕੇ ਨੇ ਆਖਿਆ ਸੀਗਾ ਕਿ ਸਾਰੀਆਂ ਲਾਸ਼ਾਂ ਜਲਾਈਆਂ ਜਾਣਗੀਆਂ। ਤੁਸੀਂ ਉਹ ਸਾਰਿਆਂ ਨੇ ਖਬਰ ਸੁਣੀ ਹੋਣੀ ਕਿਤੇ ਨਾ ਕਿਤੇ। ਬਾਅਦ ਦੇ ਵਿੱਚ ਹੋਇਆ ਕੀ ਸੀਗਾ ਕਿ WHO ਦੀ ਗਾਈਡਲਾਈਨ ਆਈ, ਉਸ ਤੋਂ ਬਾਅਦ ਜਿਹੜੇ ਉੱਥੇ ਹੈਗੇ ਸੀ ਜਿਊਜ਼, ਉਹਨਾਂ ਨੇ ਇਤਰਾਜ਼ ਕੀਤਾ, ਮੁਸਲਮਾਨਾਂ ਨੇ ਇਤਰਾਜ਼ ਕੀਤਾ ਕਿ ਸਾਡੀ ਤੇ ਧਾਰਮਿਕ ਰਹੁ ਰੀਤ ਦੇ ਉਲਟ ਆ। ਤਾਂ ਫਿਰ ਬਾਅਦ ਦੇ ਵਿੱਚ ਇਹ ਇੱਕ ਪ੍ਰਤੱਖ ਗੱਲ ਆ, ਪ੍ਰਮਾਣਿਤ ਗੱਲ ਆ ਕਿ ਉਹਨਾਂ ਨੇ ਉਹ ਐਕਟ ਵਾਪਸ ਲਿਆ ਸੀ। ਤਾਂ ਉੱਥੇ ਖੋਲਿਆ ਕਿ ਜੇ ਕਿਸੇ ਨੇ ਲਾਸ਼ ਜਲਾਉਣੀ ਹੈ ਜਲਾ ਸਕਦਾ, ਲਾਸ਼ ਦਫਨਾਉਣੀ ਹੈ ਦਫਨਾ ਸਕਦਾ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪ੍ਰਗਟ ਸਿੰਘ ਜੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਤੇ ਰਾਜਕਰਨ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੱਲ੍ਹ ਦੀ ਬੜੀ ਚਰਚਾ ਹੋਈ ਸਾਡੇ ਇਲਾਕੇ ਸ੍ਰੀ ਅੰਮ੍ਰਿਤਸਰ ਦੀ, ਜਦੋਂ ਪਵਿੱਤਰ ਧਰਤੀ ਮੰਨਿਆ ਗਿਆ, ਗੁਰੂ ਮਹਾਰਾਜਾਂ ਦੇ ਚਰਨ ਛੋਹ ਪ੍ਰਾਪਤ ਆ। ਸਭ ਤੋਂ ਵੱਡਾ ਮੱਕਾ ਵਾ ਸਾਡੇ, ਸਭ ਤੋਂ ਵੱਡਾ ਮਹਾਨ ਕੀਰਤਨੀਆ ਭਾਈ ਸਾਹਿਬ, ਜੋ ਰੌਲਾ ਗੌਲਾ ਹੋਇਆ ਤੇ ਸਰਕਾਰ ਵੱਲੋਂ, ਸ਼੍ਰੋਮਣੀ ਕਮੇਟੀ ਵੱਲੋਂ, ਸਮਾਜ ਵੱਲੋਂ, ਤੁਸੀਂ ਦੱਸ ਹੀ ਦਿੱਤਾ ਵੀ ਉਹ ਹੈ ਮਾਸਟਰ ਨੇ, ਪੜ੍ਹੇ ਲਿਖੇ ਆ, ਤੇ ਉਹਨੂੰ ਹੀ ਬਣਾਈ ਜਾਂਦੇ ਆ ਵੀ ਕਾਉਂਸਲਰ ਆ। ਫਿਰ ਉਹ ਜਿਹੜਾ ਪਿੰਡ ਆ ਵੇਰਕਾ, ਉਹ ਹੁਣ ਪਿੰਡ ਨਹੀਂ ਰਹਿ ਗਿਆ, ਉਹ ਸ਼ਹਿਰ ਦਾ ਹਿੱਸਾ ਵਾ ਜੀ। ਉੱਥੇ ਕਾਰਪੋਰੇਸ਼ਨ ਹੈ, ਜਿੱਥੇ ਕਾਉਂਸਲਰ ਕਹਿੰਦੇ, ਫਿਰ ਪਿੰਡ ਕਾਹਦਾ ਰਹਿ ਗਿਆ ਜੀ। ਜਦੋਂ ਨਵਜੋਤ ਕੌਰ ਸਿੱਧੂ ਹੀ ਉਹ ਪਿੰਡ ਤੋਂ, ਉਸ ਹਲਕੇ ਤੋਂ, ਤੇ ਤੁਸੀਂ ਵੇਖੋ ਬਾਦਲ ਦੇ ਖਿਲਾਫ ਧਰਨਾ ਦਿੰਦੀ ਰਹੀ ਵੀ ਇਹਨੂੰ ਸ਼ਹਿਰ ਨਾਲ ਜੋੜ ਦਿੱਤਾ ਤੇ ਸਹੂਲਤਾਂ ਪਿੰਡ ਵਾਲੀਆਂ ਨੇ, ਤੇ ਇੱਕ ਡਾਇਰੀਆ ਫੈਲਿਆ, ਸੀਵਰੇਜ, ਪਾਣੀ ਦਾ ਕੋਈ ਸਿਸਟਮ ਨਹੀਂ, ਤੇ ਉਹ ਧਰਨਿਆਂ ਤੇ ਬਹਿੰਦੀ ਰਹੀ ਵੀ ਲੋਕਾਂ ਨੂੰ ਬਚਾਓ। ਉਹ ਸ਼ਹਿਰ ਦਾ ਹਿੱਸਾ ਨਾ ਹੁਣ ਉਹ ਪਿੰਡ ਆ ਜੀ। ਪ੍ਰਗਟ ਜੀ ਟਰਾਈ ਕਰੋ, ਜਲਦੀ ਸਵਾਲ ਪੁੱਛੋ, ਆਪਣੇ ਕੋਲ ਹੋਰ ਵੀ ਕਾਲਰ ਨੇ। ਸਵਾਲ ਇਹ ਆ ਜੀ, ਉਹ ਸ੍ਰੀ ਰਾਮਦਾਸ ਹਸਪਤਾਲ ਆਪ ਚੱਲ ਕੇ ਗਏ ਕਿਉਂਕਿ ਉਹਨਾਂ ਦਾ ਵਿਸ਼ਵਾਸ ਉੱਥੇ ਬਣਦਾ ਸੀਗਾ। ਜਿਹੜਾ ਹੁਣ ਉਹ ਹਸਪੀਟਲ ਹੈ ਰਾਮਦਾਸ, ਉਹ ਹਸਪਤਾਲ ਨਹੀਂ ਗਾ, ਉਹ ਯੂਨੀਵਰਸਿਟੀ ਬਣ ਗਈ ਆ, ਤੇ ਉਹਦੀਆਂ ਸਹੂਲਤਾਂ ਜ਼ਿਆਦੀਆਂ ਨੇ ਸ੍ਰੀ ਸਰਕਾਰੀ ਹਸਪਤਾਲ ਤੋਂ। ਜਦੋਂ ਇਹ ਡਿਕਲੇਅਰ ਹੋ ਗਿਆ, ਉਹਨੂੰ ਸ਼ਿਫਟ ਕਰਨ ਦੀ ਕੀ ਲੋੜ ਪੈ ਗਈ ਜੀ? ਜਦੋਂ ਇਹ ਹਸਪਤਾਲ ਜ਼ਿਆਦਾ ਵਿਸ਼ਵਾਸ ਪਾਤਰ ਸੀ, ਜ਼ਿਆਦਾ ਵਧੀਆ ਸੀ, ਤੇ ਇਹਦੇ ਤੇ ਸਵਾਲ, ਮੇਰਾ ਇਹ ਸਵਾਲ ਹੈ ਵੀ ਉਹਨੂੰ ਸ਼ਿਫਟ ਕਿਉਂ ਕੀਤਾ ਉੱਧਰ ਜਦੋਂ ਉਹ ਚਾਹੁੰਦੇ ਨਹੀਂ ਜੀ? ਧੰਨਵਾਦ। ਥੈਂਕ ਯੂ ਜੀ। ਨਹੀਂ, ਪਹਿਲਾਂ ਗਏ ਨੇ, ਪਹਿਲਾਂ 2 ਵਾਰੀ ਗਏ ਨੇ, ਬਾਅਦ ਦੇ ਵਿੱਚ ਉਹ ਇਸ ਹਸਪਤਾਲ 'ਚ ਗਏ ਆ। ਮਤਲਬ ਕਿ ਪਹਿਲਾਂ 2 ਦਫਾ 19 ਤਰੀਕ ਨੂੰ ਉਹ ਕੀਰਤਨ ਕਰਕੇ ਆਉਂਦੇ ਨੇ ਚੰਡੀਗੜ੍ਹ। ਜੋ ਦੇਖੋ ਆਪਾਂ ਉੱਥੇ ਨਹੀਂ ਹੈਗੇ, ਮੈਂ ਅੰਮ੍ਰਿਤਸਰ ਨਹੀਂ, ਮੈਂ ਤੇ ਆਪਦੇ ਘਰ ਤੜਿਆ ਪਿਆ ਉੱਥੋਂ 250 ਕਿਲੋਮੀਟਰ ਦੂਰ, ਤੇ ਉਹ ਗਏ ਨੇ ਦੱਸਦੇ ਕਿ 19 ਤਰੀਕ ਨੂੰ, ਕਿਉਂਕਿ ਉਹਨਾਂ ਦੇ ਘਰ ਜਿਹੜੇ ਰਿਸ਼ਤੇਦਾਰ ਆਏ ਸਨ, ਮੈਂ ਉਦੋਂ ਸੌਰੀ ਕੈਨੇਡਾ ਦੇ ਕਹਿ ਗਿਆ ਸਾਂ, ਉਹ ਸ਼ਾਇਦ ਅਮਰੀਕਾ ਤੋਂ ਗਏ ਸਨ, ਤਾਂ ਉਹ 7 ਤਰੀਕ ਨੂੰ ਸਿਹਤ ਵਿਭਾਗ ਵਾਲੇ ਆ ਕੇ, ਮਹਿਕਮੇ ਵਾਲੇ ਆ ਕੇ ਉਹਨਾਂ ਨੂੰ ਕੁਆਰੰਟੀਨ ਕਰਦੇ ਆ। ਤਾਂ ਲਾ ਲਓ ਕਿ 3-4 ਨੂੰ ਉਹ ਗਏ ਸਨ, 17-18 ਨੂੰ ਉਹਨਾਂ ਦਾ ਉਹ ਕੁਆਰੰਟੀਨ ਵਾਲਾ ਜਿਹੜਾ ਪੀਰੀਅਡ ਸੀਗਾ ਉਹ ਖਤਮ ਹੋਇਆ। ਉਸ ਤੋਂ ਬਾਅਦ 19 ਨੂੰ ਉਹ ਜਾ ਕੇ ਉੱਥੇ ਕੀਰਤਨ ਕਰਕੇ ਆਉਂਦੇ ਨੇ। ਉਸ ਤੋਂ ਬਾਅਦ ਉਹਨਾਂ ਦੀ ਹਾਲਤ ਖਰਾਬ ਹੁੰਦੀ ਹੈ, ਤਾਂ ਉਹ 2 ਵਾਰੀ ਇਸ ਦਰਮਿਆਨ ਜਾ ਕੇ ਆਉਂਦੇ ਆ। ਉਸ ਤੋਂ ਬਾਅਦ ਹੁਣ ਇਹ ਇਸ ਹਸਪਤਾਲ ਦੇ ਵਿੱਚ ਗਏ ਆ। ਤਾਂ ਆਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਮੇਰੇ ਖਿਆਲ ਦੇ ਨਾਲ ਕਿ ਉਹਨਾਂ ਨੂੰ ਉੱਥੇ ਰੈਫਰ ਕੀਤਾ ਗਿਆ, ਐਸਾ ਨਹੀਂ ਹੈ, ਉਹ ਆਪ ਹੀ ਗਏ ਸਨ, ਆਪ ਹੀ ਗਏ। ਜੇ ਐਸੀ ਗੱਲ ਹੁੰਦੀ ਤਾਂ ਉਹਨਾਂ ਦੇ ਲੜਕੇ ਆ ਜਿਹੜੇ ਉਹ ਸਾਰਾ ਕੁਝ ਕਹਿ ਰਹੇ ਆ, ਤਾਂ ਫਿਰ ਆਹ ਗੱਲ ਵੀ ਕਹਿੰਦੇ ਕਿ ਉਹਨਾਂ ਨੂੰ ਉਸ ਹਸਪਤਾਲ ਦੇ ਵਿੱਚੋਂ ਉੱਥੇ ਰੈਫਰ ਕਿਉਂ ਕੀਤਾ ਗਿਆ ਜੀ। ਤੇ ਸਾਰੇ ਸਰੋਤਿਆਂ ਨੂੰ ਬੇਨਤੀ ਹੈ, ਟਰਾਈ ਕਰਿਓ ਜੀ, ਜਲਦੀ ਸਵਾਲ ਪੁੱਛਿਓ, ਕਿਉਂਕਿ ਸਮਾਂ ਆਪਣੇ ਕੋਲ ਸੀਮਿਤ ਹੁੰਦਾ ਤੇ ਆਪਾਂ ਟਰਾਈ ਕਰਦੇ ਹਾਂ ਵੱਧ ਤੋਂ ਵੱਧ ਜਿਹੜੇ ਕਾਲਸ ਆ ਉਹ ਲੈ ਸਕੀਏ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਜੀ, ਉਹ ਭਾਈ ਬਲਦੇਵ ਸਿੰਘ ਜਿਨ੍ਹਾਂ ਦੀ ਮੈਂ ਉਹਨਾਂ ਦਾ ਨਾਂ ਸਹੀ ਲੈ ਰਿਹਾ, ਉਹ ਜਿਨ੍ਹਾਂ ਦੀ ਡੈਥ ਹੋਈ ਸੀ ਪਹਿਲੀ ਵੀ ਕਰੋਨਾ ਵਾਇਰਸ ਦੇ ਕਰਕੇ, ਤਾਂ ਹਾਂਜੀ, ਤੇ ਉਹ ਬਾਅਦ ਦੇ ਵਿੱਚ ਰਿਪੋਰਟਾਂ ਕੋਈ ਆਈਆਂ, ਮੈਂ ਇੱਕ ਲੱਖੇ ਸਿਧਾਣੇ ਦੀ ਵੀਡੀਓ ਵੀ ਦੇਖ ਰਿਹਾ ਸੀਗਾ ਜੀ, ਉਹ ਕਹਿੰਦਾ ਜੀ ਉਹਦੀ ਹਾਰਟ ਅਟੈਕ ਨਾਲ ਮੌਤ ਹੋਈ ਆ, ਤੇ ਲੋਕਾਂ ਨੇ, ਉਹਨਾਂ ਨੇ ਪਿੰਡ ਇਹਨਾਂ ਨੇ ਸੀਲ ਕੀਤਾ ਸੀਗਾ ਜੀ, ਉਹਨੇ ਆਪਣੇ ਪਰਿਵਾਰ ਨੂੰ ਵੀ ਕਰਤਾ, ਖਰੇ ਇੱਕ ਪੋਤੀ ਨੂੰ ਵੀ ਕਰ ਦਿੱਤਾ, ਪਰ ਉਹਨਾਂ ਦੀ ਵੀ ਕੋਈ ਪੁਸ਼ਟੀ ਹੋਈ ਕਿ ਐਵੇਂ ਸਾਰੇ ਪਿੰਡ ਨੂੰ ਬਦਨਾਮ ਕਰ ਲਏ? ਉਹਨਾਂ ਨੂੰ ਕਹਿਤਾ ਇਹਦੇ ਵਿੱਚ ਕੋਈ ਰੀਅਲ ਤੱਥ ਹੈ ਵੀ ਉਹ ਵਾਕਿਆ ਕਰੋਨਾ ਨਾਲ ਉਹਦੀ ਡੈਥ ਹੋਈ ਆ? ਜੇ ਹੁਣ ਇਹ ਬਾਈ ਚਾਂਸ ਆਪਣੇ, ਮੈਂ ਤਾਂ ਲੱਖੇ ਸਿਧਾਣੇ ਵੀਰ ਦੀ ਗੱਲ ਕਰਦਾ ਵੀ ਉਹਨਾਂ ਨੇ ਰਿਪੋਰਟ ਉਹ ਪੜ੍ਹ ਕੇ ਸੁਣਾਈ ਆ ਵੀ ਉਹਦੀ ਹਾਰਟ ਅਟੈਕ ਨਾਲ ਹੋਈ ਆ, ਤਾਂ ਫਿਰ ਇਹਨਾਂ ਨੇ ਉਹ ਬਦਨਾਮ ਜੇ ਉਹ ਗਲਤ ਹੈ ਤਾਂ ਉੱਤੇ ਕਿਉਂ ਐਕਸ਼ਨ ਨਹੀਂ ਲਿਆ? ਥੈਂਕ ਯੂ ਜੀ। ਨਹੀਂ ਦੇਖੋ ਭਾਜੀ, ਕਰੋਨਾ ਪੋਜ਼ਿਟਿਵ ਹੋਣ ਦਾ ਮਤਲਬ ਇਹ ਨਹੀਂ ਕਿ ਕੋਈ ਦੂਸਰਾ ਅਟੈਕ ਨਹੀਂ ਹੋ ਸਕਦਾ। ਜਿਹੜੇ ਗਿਆਨੀ ਜੀ ਕੱਲ ਗਏ ਨੇ, ਭਾਈ ਸਾਹਿਬ ਖਾਲਸਾ ਜੀ, ਇਹਨਾਂ ਦੀ ਵੀ ਮੌਤ ਅਟੈਕ ਨਾਲ ਹੀ ਹੋਈ ਹੈ। ਜੋ ਡਾਕਟਰਾਂ ਨੇ ਅਧਿਕਾਰਤ ਕਾਰਨ ਦੱਸਿਆ ਉਹ ਅਟੈਕ ਹੀ ਦੱਸਿਆ। ਇਹ ਨਹੀਂ ਹੈ ਕਿ ਜੇ ਮੰਨ ਲਓ ਕੋਈ ਬੰਦਾ ਪੋਜ਼ਿਟਿਵ ਹੈ ਤੇ ਉਹਨੂੰ ਕੋਈ ਦੂਸਰੀ ਬਿਮਾਰੀ ਨਹੀਂ ਹੋਣੀ, ਮਤਲਬ ਕਿ ਦੂਸਰੀਆਂ ਬਿਮਾਰੀਆਂ ਛੁੱਟੀ ਤੇ ਚੱਲ ਜਾਣਗੀਆਂ। ਐਸਾ ਨਹੀਂ ਹੈ, ਐਸਾ ਨਹੀਂ ਹੈ ਕਿ ਮੰਨ ਲਓ ਕੋਈ ਪੋਜ਼ਿਟਿਵ ਹੋ ਗਿਆ। ਬਲਦੇਵ ਸਿੰਘ ਦੇ ਮਾਮਲੇ 'ਚ ਅਸਲ 'ਚ ਕੀ ਵਾਪਰਿਆ ਸੀਗਾ ਕਿ ਉਹ ਵੀ ਇਸੇ ਤਰ੍ਹਾਂ ਹੀ ਗਏ ਸਨ, ਮੇਰੇ ਖਿਆਲ ਦੇ ਨਾਲ ਫਰਵਰੀ ਦੇ ਆਖਰੀ ਹਫ਼ਤੇ 'ਚ ਉਹਨਾਂ ਦੀ ਸੀਗੀ ਉੱਧਰ ਦੀ ਜਰਨੀ। ਉਸ ਤੋਂ ਬਾਅਦ ਜਦ ਆਉਂਦੇ ਨੇ ਤਾਂ ਉਹ ਇੱਥੇ ਆ ਕੇ 11-12 ਦੇ ਆਸ-ਪਾਸ ਆਉਂਦੇ ਆ ਮਾਰਚ ਦੇ, ਤਾਂ ਉਸ ਤੋਂ ਬਾਅਦ ਉਹ 17 ਨੂੰ ਇਸ ਹਸਪਤਾਲ 'ਚ ਪਹੁੰਚਦੇ, ਸਿਵਲ ਹਸਪਤਾਲ ਦੇ ਵਿੱਚ ਖੁਦ। ਉਸ ਤੋਂ ਪਹਿਲਾਂ ਉਹ 2 ਨਿੱਜੀ ਹਸਪਤਾਲਾਂ 'ਚ ਵੀ ਜਾਂਦੇ ਆ, ਤਾਂ 17 ਨੂੰ ਜਾਂਦੇ ਆ। ਤਾਂ ਜਿਹੜਾ ਉੱਥੇ ਡਿਊਟੀ ਤੇ ਬੈਠਾ ਸੀਗਾ, ਹੁਣ ਮੈਨੂੰ ਪਤਾ ਨਹੀਂ ਉਹ ਡਾਕਟਰ ਆ ਜਾਂ
ਹਨਾ, ਪੈਰਾਮੈਡੀਕਲ ਵਾਲਾ ਸੀਗਾ, ਕੋਈ ਵੀ, ਮਤਲਬ ਇਹਨਾਂ ਨੇ ਜਾ ਕੇ ਦੱਸਦੇ ਕਿ ਆਪਣੀ ਟਰੈਵਲ ਹਿਸਟਰੀ ਵਗੈਰਾ ਸਾਰਾ ਕੁਝ ਦੱਸਿਆ। ਤਾਂ ਹੁਣ ਜਦੋਂ ਸਾਹਮਣੇ ਵਾਲੇ ਮੂਰਖ ਬਣ ਜਾਵੇ ਤਾਂ ਕੀ ਕਰੇ ਬੰਦਾ? ਕਿ ਜਿਹੜਾ ਬੰਦਾ ਕਹਿ ਰਿਹਾ ਕਿ ਮੈਂ ਇਟਲੀ ਤੋਂ ਜਾ ਕੇ ਆਇਆ, ਆਪਣੀ ਟਰੈਵਲ ਹਿਸਟਰੀ ਦੱਸਣ ਡਿਆ, ਤਾਂ ਉਹਦਾ ਹੱਕ ਬਣਦਾ ਸੀਗਾ ਉਸੇ ਟਾਈਮ ਹੀ ਉਹਨਾਂ ਨੂੰ ਅੰਡਰ ਆਬਜ਼ਰਵੇਸ਼ਨ ਰੱਖਦੇ। ਤਾਂ ਉਹਨੇ ਤਾਂ ਗੱਲ ਹੀ ਨਹੀਂ ਕੀਤੀ। ਉਹ ਕਹਿੰਦਾ ਜੀ ਜਾਓ ਘਰ ਨੂੰ ਚੱਲ ਜਾਓ, ਆ ਦਵਾਈ ਦੱਪਾ ਲੈ ਜਾਓ। ਹੁਣ ਉਹਨੂੰ ਦਵਾਈ ਦੇ ਕੇ ਭੇਜ ਦਿੱਤਾ ਪੇਸ਼ੈਂਟ ਨੂੰ, ਔਰ ਪੇਸ਼ੈਂਟ ਨੂੰ ਕੀ ਹੋਇਆ ਕਿ ਅਗਲੇ ਦਿਨ ਹਾਰਟ ਅਟੈਕ ਹੋਇਆ, ਉਹਦੀ ਡੈਥ ਹੋ ਗਈ। ਜਦ ਉਸ ਤੋਂ ਬਾਅਦ, ਕਿਉਂਕਿ ਸ਼ੱਕ ਤਾਂ ਸੀਗਾ ਹੀ ਕਿ ਉਹਨੂੰ ਖਾਂਸੀ ਆ ਰਹੀ ਹੈ ਜੀ, ਸਾਹ ਲੈਣ 'ਚ ਥੋੜੀ ਤਕਲੀਫ ਆ, ਤਾਂ ਲੱਛਣ ਤੇ ਸੀਗੇ। ਜਦ ਪੋਸਟਮਾਰਟਮ ਕੀਤਾ ਗਿਆ ਦੈਨ ਪਤਾ ਲੱਗਦਾ ਹੈ ਕਿ ਉਹ ਕਰੋਨਾ ਪੋਜ਼ਿਟਿਵ ਸਨ। ਸੋ ਆ ਉਹਨਾਂ ਦੇ ਕੇਸ ਦੀ ਜਿਹੜੀ ਆ ਉਹ ਹਿਸਟਰੀ ਹੈ ਜੀ। ਅਗਲੇ ਕਾਲਰ ਨੇ ਮਹਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ। ਮੇਰਾ ਸਵਾਲ ਹੈ ਪੰਨੂ ਸਾਹਿਬ ਨੂੰ ਕਿ ਪਹਿਲਾਂ ਮੋਦੀ ਸਾਹਿਬ ਡਿਜੀਟਲ ਇੰਡੀਆ ਕਰਦੇ ਰਹੇ, ਸਾਰਾ ਕੁਝ ਕਰਦੇ ਰਹੇ ਆ। ਹੁਣ ਲੋਕ ਇਲੈਕਟ੍ਰਿਕ ਤੋਂ ਵੀ, ਬਿਜਲੀ ਤੋਂ ਵੀ ਗਾਂਹ ਜਾ ਕੇ ਸੌਰ ਊਰਜਾ ਜਾ ਰਹੇ ਆ, ਪਰ ਇਹ ਦੀਵਾ ਜਗਾ ਰਹੇ ਆ ਪਿਛਲੇ ਯੁੱਗ 'ਚ ਜਾਣ ਵਾਸਤੇ। ਕੀ ਇਹ ਸਹੀ ਆ ਜਾਂ ਗਲਤ ਆ? ਜੀ ਜੀ, ਤੇ ਪੰਨੂ ਜੀ ਨੇ ਆਪਣੇ ਨਾਲ ਇਸ ਟਾਈਮ ਮਿੰਟੂ ਗੁਲਸਰੇ ਜੀ ਜੁੜੇ ਨੇ। ਜੀ ਮਿੰਟੂ ਜੀ। ਜੀ ਜੀ ਹਾਂ ਬਿਲਕੁਲ। ਔਰ ਦੂਜੀ ਗੱਲ ਇਹ ਕਿ ਹਾਂ ਖਾਲਸਾ ਜੀ ਜਿਹੜੇ ਸਨ ਉਹ ਕੁਛ ਦੱਸਦੇ ਕਿ ਅਸਥਮਾ ਤੋਂ ਵੀ ਪੀੜਤ ਸਨ। ਤਾਂ ਇਹ ਤੁਹਾਨੂੰ ਪਤਾ ਹੀ ਹੈ, ਬਿਮਾਰੀ ਜਿਹੜੀ ਹੈ ਨਾ ਇਹ ਫੇਫੜਿਆਂ ਨੂੰ ਲੈਂਦੀ ਆ, ਲੱਕੋ ਲੈਂਦੀ ਆ। ਤੇ ਬਿਮਾਰੀ ਜਿਹੜੀ ਖਾਸ ਤੌਰ ਤੇ ਗੁਰਦਿਆਂ ਦੀ ਆ, ਫੇਫੜਿਆਂ ਦੀ ਆ, ਜਾਂ ਸ਼ੂਗਰ ਦੀ ਆ, ਜਾਂ ਇਸ ਤਰ੍ਹਾਂ ਦੀ ਕੋਈ ਹੋਰ ਬਿਮਾਰੀ ਆ, ਤਾਂ ਉਹਦੇ ਵਿੱਚ ਇਹ ਬਹੁਤ ਘਾਤਕ ਬਣ ਜਾਂਦੀ ਹੈ। ਤਾਂ ਖੈਰ ਜਿਹੜੀ ਗੱਲ ਇਹਨਾਂ ਨੇ ਕਹੀ ਆ, ਮੈਨੂੰ ਭੁੱਲ ਗਈ, ਦੀਵੇ ਵਾਲੀ ਗਾਣਾ ਅੱਗੇ ਸੁਣਦੇ, ਭਾਬੀ ਦੀਵਾ ਜਗਾ ਗੰਜਾ ਗੰਜਾ ਕੌਣ। ਤੇ ਹੁਣ ਇਹ ਦੀਵੇ ਵਾਲੇ, ਦੇਖੋ ਗੱਲਾਂ ਇਹ ਆ ਕਿ ਮੈਂ ਕੋਈ ਜਨਤਕ ਪਾਰਟੀਸਪੇਸ਼ਨ ਦੇ ਉਲਟ ਨਹੀਂ ਆ, ਮੈਂ ਨਹੀਂ ਉਲਟ, ਘੱਟੋ ਘੱਟ ਮੇਰਾ ਜ਼ਾਤੀ ਓਪੀਨੀਅਨ ਆ ਕਿ ਜੇ ਮੰਨ ਲਓ ਅਸੀਂ ਡਾਕਟਰਾਂ ਵਾਸਤੇ ਐਪਰੀਸ਼ੀਏਸ਼ਨ ਵਾਸਤੇ ਅਸੀਂ ਇਕੱਠੇ ਹੋ ਕੇ ਆਪਣੇ ਘਰਾਂ ਤੇ ਖੜ ਕੇ ਜੇ ਕੋਈ ਟਾਰਚ ਨਾਲ ਅਸੀਂ ਚਾਨਣ ਕਰਦੇ ਹਾਂ, ਜਾਂ ਇਕੱਠੇ ਹੋ ਕੇ ਤਾੜੀ ਵਜਾਉਂਦੇ ਹਾਂ, ਅਸੀਂ ਕੁਛ ਵੀ ਕਰਦੇ ਹਾਂ, ਕੋਈ ਮਿਊਜ਼ੀਕਲ ਅਸੀਂ ਇੰਸਟਰੂਮੈਂਟ ਵਜਾਉਂਦੇ ਹਾਂ, ਕੋਈ ਇਹਦੇ 'ਚ ਗਲਤ ਨਹੀਂ ਹੈ। ਕਿਉਂਕਿ ਅਸੀਂ ਬੈਠੇ ਹਾਂ ਹੁਣ ਘਰਾਂ 'ਚ ਹੀ, ਔਰ ਅਸੀਂ ਕਿਹਦੇ ਸਹਾਰੇ ਬੈਠੇ ਹਾਂ? ਡਾਕਟਰਾਂ ਦੇ ਸਹਾਰੇ ਬੈਠੇ ਹਾਂ, ਪੁਲਿਸ ਦੇ ਸਹਾਰੇ ਬੈਠੇ ਹਾਂ, ਹਨਾ। ਤਾਂ ਕੋਈ ਐਸਾ ਕੋਈ ਉਹ ਹੈ ਨਹੀਂ ਕਿ ਕੋਈ ਪਰਲੋ ਆਉਣ ਵਾਲੀ ਗੱਲ ਆ। ਪਰ ਇਹਦੇ ਵਿੱਚ ਕੀ ਆ ਕਿ ਦੇਖੋ ਤੁਸੀਂ ਪ੍ਰਧਾਨ ਮੰਤਰੀ ਹੋ, ਜਿਹੜੀਆਂ ਇਸ ਵੇਲੇ ਮੁਸ਼ਕਿਲਾਤਾਂ ਨੇ ਤੁਸੀਂ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਹੇ। ਸਭ ਤੋਂ ਵੱਡੀ ਸਮੱਸਿਆ, ਮੈਨੂੰ ਕੋਈ ਸਮੱਸਿਆ ਨਹੀਂ ਮੇਰੇ ਵੱਲੋਂ, ਉੱਥੇ ਭਾਵੇਂ ਓਲੰਪਿਕ ਵਾਲੀ ਮਿਸਾਲ ਨਹੀਂ ਜਗਦੀ, ਭਾਵੇਂ ਉਹ ਬਨੇਰਿਆਂ ਤੇ ਜਗਾ ਲੈਣ ਲੋਕ, ਮੈਨੂੰ ਕੀ ਆ। ਪਰ ਗੱਲ ਇਹ ਆ ਕਿ ਤੁਸੀਂ ਜਿਹੜੇ ਲੱਖਾਂ ਮਜ਼ਦੂਰ ਘਰਾਂ ਤੋਂ ਬਿਰਵੇ ਕਰਕੇ ਐਵੇਂ ਉੱਥੇ ਕੋਈ ਸਕੂਲ 'ਚ ਡੱਕ ਛੱਡਿਆ, ਕੋਈ ਮੈਰਿਜ ਪੈਲੇਸ 'ਚ ਡੱਕ ਛੱਡਿਆ, ਕੋਈ ਹੋਰ ਗੰਦੇ ਪਿੱਲੇ ਕੁਆਟਰ 'ਚ ਡੱਕ ਛੱਡਿਆ ਵਾ, ਤੁਸੀਂ ਉਹਨਾਂ ਦਾ ਕੀ ਸੋਚਿਆ? ਤੁਸੀਂ ਅਗਾਂਹ ਕਿਸਾਨਾਂ ਦਾ ਕੀ ਸੋਚਿਆ? ਤੁਸੀਂ ਅੱਗੇ ਕੀ ਰੋਡ ਮੈਪ ਰੱਖਦੇ ਹੋ? ਤੁਸੀਂ ਉਹਨਾਂ ਚੀਜ਼ਾਂ ਦਾ ਕੋਈ ਹੱਲ ਨਹੀਂ ਕਰ ਰਹੇ ਕਿ ਬਹੁਤ ਸਾਰੇ ਲੋਕ ਜਿਹੜੇ ਆ ਜੋ ਉਹਨਾਂ ਦੇ ਕੋਲ ਹੈ ਉਹ ਖਤਮ ਹੋ ਜਾਏਗਾ ਬਹੁਤ ਜਲਦੀ। ਤੁਹਾਡਾ ਅਨਾਜ ਜਿਹੜਾ ਹੈ ਉਹ ਸਾਰਾ ਕੁਝ ਨਹੀਂ ਹੈ, ਉਹ ਪ੍ਰਾਪਤ ਨਹੀਂ ਹੈ, ਉਹ ਲੋੜੀਂਦਾ ਨਹੀਂ ਹੈ ਬੰਦੇ ਦੀ ਜ਼ਿੰਦਗੀ ਚਲਾਉਣ ਵਾਸਤੇ। ਤੁਸੀਂ ਅੱਗੇ ਕੀ ਸੋਚਿਆ? ਤੁਸੀਂ ਜੋ ਪਿੱਛੇ ਫੈਸਲੇ ਲਏ ਆ ਉਹਨਾਂ ਦੇ ਨਤੀਜੇ ਬਹੁਤ ਬਹੁਤ ਗਲਤ ਨਿਕਲੇ ਆ। ਹੁਣ ਦੇਖੋ ਨਾ, ਕੋਈ ਮਜ਼ਦੂਰ ਹੈ ਜਿਹੜਾ ਤੁਸੀਂ ਡੱਕ ਕੇ ਬਿਠਾ ਲਿਆ, ਉਹਨੂੰ ਕੋਈ ਟਾਈਮ ਹੀ ਨਹੀਂ ਦਿੱਤਾ, ਟਰੱਕਾਂ ਵਾਲੇ ਆਪਦੀ ਥਾਂ ਤੇ ਖੜੇ ਰਹਿ ਗਏ, ਸਪਲਾਈ ਚੇਨ ਤੁਸੀਂ ਆਪ ਤੋੜ ਦਿੱਤੀ। ਹੁਣ ਕੋਈ ਮਜ਼ਦੂਰ ਘਰ ਤੋਂ ਦੂਰ ਬਿਮਾਰ ਹੋ ਗਿਆ ਤੇ ਉਹ ਤੇ ਉਹਨੂੰ ਮਾਰ ਦਊਗਾ। ਦੂਜਾ ਜਿਹੜਾ ਉਹਦੇ ਨਾਲ ਖੜਾ, ਜਿਹੜਾ ਉਹਦੇ ਨਾਲ ਪੈਂਦਾ ਜਿੱਥੇ ਤੁਸੀਂ ਉਹਨੂੰ ਰੱਖਿਆ, ਤੇ ਆਪ ਤੁਸੀਂ ਕਹਿੰਦੇ ਹੋ ਕਿ 1/3 ਬੰਦੇ ਜਿਹੜੇ ਆ ਜਿਹੜੇ ਆ ਸੜਕਾਂ ਤੇ ਰਹਿ ਗਏ ਸਨ ਮਜ਼ਦੂਰ, ਸੁਪਰੀਮ ਕੋਰਟ 'ਚ ਇਹਨਾਂ ਨੇ ਮੰਨਿਆ। ਮੈਂ ਇਹਨਾਂ ਦੇ ਜਿਹੜੇ ਸਟੇਟਮੈਂਟ ਆ ਉਹੀ ਕੋਟ ਕਰ ਰਿਹਾ। ਇਹ ਕਹਿੰਦੇ ਕਿ ਹੋ ਸਕਦਾ ਉਹਨਾਂ ਦੇ ਵਿੱਚੋਂ 1/3 ਜਿਹੜੇ ਬੰਦੇ ਆ ਉਹ ਪੋਜ਼ਿਟਿਵ ਹੋਣ। ਤਾਂ ਤੁਸੀਂ ਇਹ ਸਮਝ ਲਓ ਕਿ ਜਿਹੜੇ 1/3 ਪੋਜ਼ਿਟਿਵ ਤੁਸੀਂ ਇਸ ਤਰ੍ਹਾਂ ਰੱਖ ਲਏ ਰਾਜ, ਕੀ ਉਹ ਮਰਨ ਵਾਸਤੇ ਰੱਖ ਲਏ? ਤੁਸੀਂ ਉਹਨਾਂ ਦਾ ਤਾਂ ਕੋਈ ਹੱਲ ਨਹੀਂ ਦੱਸ ਰਹੇ। ਸਾਨੂੰ ਇਸ ਮੁੱਦੇ ਤੇ ਆਉਣਾ ਚਾਹੀਦਾ। ਸਾਡੇ ਵੱਲੋਂ ਦੀਵਾ ਛੱਡ ਕੇ ਉੱਥੇ ਜੋ ਮਰਜ਼ੀ, ਭਾਵੇਂ ਜੋ ਮਰਜ਼ੀ ਜਗਾਈ ਜਾਣ। ਜੀ ਜੀ, ਮੁੱਦਿਆਂ ਦੀ ਗੱਲ ਜਿਹੜੀ ਜ਼ਰੂਰੀ ਆ। ਦਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਦਵਿੰਦਰ ਜੀ। ਹਾਂਜੀ ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਥੋੜਾ ਮਤਲਬ ਅਸੀਂ ਹੁਣ ਦੇਖਦੇ ਪਏ ਕਿ ਕੋਈ ਵੀ ਜਦੋਂ ਕੋਈ ਆਫਤ ਆਉਂਦੀ ਤੇ ਫੰਡ ਕਰਦੇ ਨੇ ਜੀ, ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦਾ ਫੰਡ, ਤੇ ਜਦੋਂ ਹੜ੍ਹ ਪੀੜਤਾਂ ਵਾਸਤੇ ਵੀ ਇਹਨਾਂ ਇਕੱਠਾ ਕਰਦੇ ਕਿ ਇਹਦੇ 'ਚ ਵੱਧ ਤੋਂ ਵੱਧ ਯੋਗਦਾਨ ਦਿਓ, ਪਰ ਇਹਨਾਂ ਤੱਕ ਤੇ ਕੋਈ ਪਹੁੰਚਦੀ ਨਹੀਂ। ਹੁਣ ਤੁਸੀਂ ਦੇਖੋ ਜਿਹੜੀ ਇਹ ਕਰੋਨਾ ਦੀ ਆਫਤ ਆਈ ਹੈ, ਇਹਦੇ ਵਿੱਚ ਵੀ ਜ਼ਿਆਦਾਤਰ ਆਪਣੇ ਧਾਰਮਿਕ ਸੰਸਥਾਵਾਂ ਉਹਨਾਂ ਨੂੰ ਲੰਗਰ ਵਰਤਾ ਰਹੀਆਂ ਨੇ। ਇਹਨਾਂ ਦਾ ਜਿਹੜਾ ਉਹ ਫੰਡ ਇਕੱਠਾ ਕਰਦਾ ਉਹ ਕਿੱਥੇ ਜਾਂਦੇ? ਬਾਅਦ ਵਿੱਚ ਢੇਰੀਆਂ ਪਾ ਲੈਂਦੇ ਨੇ ਜਾਂ ਕੀ ਕਰਦੇ ਨੇ? ਉਹ ਕਿੱਥੇ ਲਾਉਂਦੇ ਨੇ? ਥੈਂਕ ਯੂ ਜੀ। ਹੁਣ ਮੈਂ ਦੱਸ ਨਹੀਂ ਸਕਦਾ ਭਾਜੀ, ਮੇਰੀ ਕੋਈ ਢੇਰੀ ਨਹੀਂ ਪੈਂਦੀ ਵਿੱਚ ਕਿ ਜਦੋਂ ਵੰਡ ਵੰਡਈਆ ਹੁੰਦਾ। ਤਾਂ ਕਹਿਣ ਦਾ ਭਾਵ ਇਹ ਹੋਇਆ ਕਿ ਦੇਖੋ
ਇਹ ਇੱਕ ਬਹੁਤ ਵੱਡੀ ਮੈਂ ਕਹੂੰਗਾ ਕਿ ਪ੍ਰੋਬਲਮ ਆ। ਜਿਹੜਾ ਪਹਿਲਾ ਸਾਡਾ ਸੀਗਾ ਪ੍ਰਧਾਨ ਮੰਤਰੀ ਰਾਹਤ ਫੰਡ, ਪ੍ਰਧਾਨ ਮੰਤਰੀ ਨੈਸ਼ਨਲ ਰਾਹਤ ਫੰਡ ਸੀਗਾ ਜਿਹੜਾ, ਜੋ ਨਹਿਰੂ ਵੇਲੇ ਬਣਿਆ ਸੀਗਾ, ਤਾਂ ਉਹਦੇ ਵਿੱਚ 3800 ਕਰੋੜ ਰੁਪਈਆ ਪਿਆ ਸੀਗਾ। ਤਾਂ ਉਸ ਤੋਂ ਬਾਅਦ ਇਹਨਾਂ ਨੇ ਉਹ ਨਵਾਂ ਬਣਾ ਦਿੱਤਾ ਪ੍ਰਧਾਨ ਮੰਤਰੀ ਕੇਅਰ ਫੰਡ। ਉਹਦੇ ਵਿੱਚ ਕੀ ਆ ਕਿ ਕਾਰਪੋਰੇਟਾਂ ਨੂੰ ਕਈ ਕਿਸਮ ਦੀਆਂ ਛੋਟਾਂ ਦੇ ਦਿੱਤੀਆਂ, ਟੈਕਸ ਦੀਆਂ ਕੋਈ ਕਿਸਮ ਦੀਆਂ ਛੋਟਾਂ ਦੇ ਦਿੱਤੀਆਂ, ਲੋਕ ਉਹਦੀ ਆਲੋਚਨਾ ਵੀ ਕਰ ਰਹੇ ਆ। ਫੰਡ ਦਿੱਤਾ ਵੀ ਬਹੁਤ ਜ਼ਿਆਦਾ ਜਾ ਰਿਹਾ, ਇਹ ਸ਼ਾਇਦ ਅੱਗੇ ਜਾਰੀ ਵੀ ਕਰੂਗੇ, ਉਹ ਚਲੋ ਹੈ। ਪਰ ਮੈਂ ਕਹਿੰਦਾ ਕਿ ਜੇ ਤੁਸੀਂ ਦੇਣਾ, ਤੁਹਾਡਾ ਮਨ ਨਹੀਂ ਖੜਦਾ, ਮਤਲਬ ਕਿ ਕੋਈ ਵੀ ਬੰਦਾ ਉਹ ਡੋਨੇਸ਼ਨ ਦੇਣੀ ਚਾਹੁੰਦਾ, ਉਹ ਕਹਿੰਦਾ ਕਿ ਹਾਂ ਭਾਈ ਪ੍ਰਧਾਨ ਮੰਤਰੀ ਦੇ ਫੰਡ 'ਚ ਯਾਰ ਮੈਂ ਦੇਊਂਗਾ, ਪਤਾ ਨਹੀਂ ਜਾਣਾ ਕਿ ਨਹੀਂ ਜਾਣਾ, ਤਾਂ ਡਾਇਰੈਕਟਲੀ ਤੁਸੀਂ ਗਰੀਬ ਦੇ ਮੂੰਹ 'ਚ ਪਾ ਦਿਓ, ਕੋਈ ਫਰਕ ਨਹੀਂ ਪੈਂਦਾ। ਠੀਕ ਹੈ ਨਾ, ਜਿੱਥੇ ਤੁਹਾਡਾ ਮਨ ਖੜਦਾ ਤਸੱਲੀ। ਜੇ ਕੋਈ ਪ੍ਰਧਾਨ ਮੰਤਰੀ ਦਾ ਚਹੇਤਾ ਬੰਦਾ ਹੈ, ਭਗਤ ਹੈ, ਉਹਦਾ ਕੋਈ ਗੱਲ ਨਹੀਂ ਹੈ, ਉਹ ਉਧਰ ਦੇ ਦੇਵੇ, ਉਹਦਾ ਭਰੋਸਾ ਹੈ ਨਾ। ਜੇ ਤੁਹਾਡਾ ਭਰੋਸਾ ਕਿਸੇ ਗੁਰੂ ਘਰ 'ਚ ਆ, ਜਾਂ ਕਿਸੇ ਮੰਦਿਰ ਦੇ ਵਿੱਚ ਆ, ਜਾਂ ਕਿਸੇ ਸਮਾਜ ਸੇਵੀ ਸੰਗਠਨ 'ਚ ਆ, ਜਾਂ ਕਿਸੇ ਬੰਦੇ 'ਚ ਆ, ਜਾਂ ਤੁਹਾਡਾ ਸਿੱਧਾ ਹੀ ਇਹ ਭਰੋਸਾ ਕਿ ਹਾਂ ਫਲਾਣਾ ਲੋੜਵੰਦ ਹੈ ਯਾਰ, ਮੈਂ ਉਹਦੀ ਨਿਸ਼ਾਨਦੇਹੀ ਕਰਕੇ ਉਹਦੇ ਘਰੇ ਘੱਲਣਾ, ਉਹਦੇ ਨਾਲ ਦੀ ਵੀ ਰੀਸ ਨਹੀਂ ਹੈ। ਸੋ ਇਸ ਬਹਿਸ ਬਸਈਏ 'ਚੋਂ ਮੇਰੇ ਖਿਆਲ ਦੇ ਨਾਲ ਨਿਕਲਣਾ ਕੁਛ ਨਹੀਂ ਹੈ। ਪ੍ਰਧਾਨ ਮੰਤਰੀ ਰਾਹਤ ਫੰਡ ਪਹਿਲਾਂ ਹੀ ਸੀਗਾ, ਉਹਦੇ 'ਚ 3800 ਕਰੋੜ ਰੁਪਈਆ ਵੀ ਸੀਗਾ, ਪਹਿਲਾਂ ਪਿਆ ਹੋਇਆ ਸੀਗਾ, ਤਾਂ ਉਹ ਹਾਲੇ ਅਣਵਰਤਿਆ ਹੀ ਸੀਗਾ। ਉਸ ਤੋਂ ਬਾਅਦ ਇਹਨਾਂ ਨੇ ਨਵਾਂ ਬਣਾਤਾ ਕੋਸ਼, ਨਵਾਂ ਖਜ਼ਾਨਾ ਖੋਲ ਦਿੱਤਾ, ਤਾਂ ਉਹਦੇ ਵਿੱਚ ਫੰਡ ਤੇ ਹੋ ਰਿਹਾ। ਪਰ ਉਹਦੇ ਤੇ ਸਵਾਲ ਕਈ ਖੜੇ ਹੋ ਰਹੇ ਆ। ਬਹੁਤ ਸਾਰੇ ਲੋਕ ਜਿਹੜੇ ਆ ਆਨਲਾਈਨ ਇਹਨਾਂ ਨੂੰ ਕਹਿ ਰਹੇ ਕਿ ਮੋਦੀ ਸਾਹਿਬ ਤੁਹਾਨੂੰ ਦੁੱਕੀ ਨਹੀਂ ਮਿਲੇਗੀ, ਤੁਹਾਨੂੰ ਅਸੀਂ ਇੱਕ ਪੈਸਾ ਨਹੀਂ ਦੇਣਾ, ਕਿਉਂਕਿ ਸਵੱਛ ਭਾਰਤ ਦੇ ਨਾਂ ਤੇ ਤੁਸੀਂ ਸੈਸ ਜੋ ਇਕੱਠਾ ਕੀਤਾ, ਉਹਦੀ ਬਾਅਦ 'ਚ ਕੀ ਰਿਪੋਰਟ ਨਿਕਲੀ ਸਭ ਨੂੰ ਪਤਾ ਹੈ। ਗੰਗਾ ਦੇ ਨਾਮ ਤੇ ਜੋ ਸੈਸ ਇਕੱਠਾ ਕੀਤਾ ਗਿਆ, ਬਾਅਦ ਦੇ ਵਿੱਚ ਕੀ ਨਤੀਜਾ ਨਿਕਲਿਆ ਸਭ ਨੂੰ ਪਤਾ ਹੈ। ਫਿਰ ਤੁਸੀਂ ਜਿਹੜਾ ਆ ਮਜ਼ਦੂਰਾਂ ਦਾ ਪੈਸਾ ਸੀਗਾ, ਉਹ ਕਿੰਨੀ ਦੇਰ ਤੁਸੀਂ ਅਣਵਰਤਿਆ ਰੱਖ ਕੇ ਦੂਸਰੇ ਪਾਸੇ ਵਰਤਦੇ ਰਹੇ ਹੋ, ਸਭ ਨੂੰ ਪਤਾ। ਤਾਂ ਬਹੁਤ ਸਾਰੇ ਲੋਕਾਂ ਨੇ ਇਹਦੀ ਆਲੋਚਨਾ ਵੀ ਕੀਤੀ ਆ। ਪਰ ਮੇਰਾ ਮੰਨਣਾ, ਜੇ ਤੁਸੀਂ ਡੋਨੇਸ਼ਨ ਕਰਨੀ ਆ ਤਾਂ ਕੋਈ ਚੱਕਰ ਨਹੀਂ ਹੈ, ਤੁਸੀਂ ਸਿੱਧੀ ਗਰੀਬ ਨੂੰ ਕਰ ਦਿਓ, ਕੋਈ ਫਰਕ ਨਹੀਂ ਪੈਂਦਾ ਜੀ। ਅਗਲੇ ਕਾਲਰ ਨੇ ਬਲਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਬਲਬੀਰ ਬੋਲਦੀ ਹਾਂ। ਹੁਣ ਕੈਪਟਨ ਕਿੱਥੇ ਚਲੇ ਗਿਆ? ਫੋਟੋ ਲਵਾ ਕੇ ਕਿਤੇ ਵੱਡੀ ਗੱਲ ਤਾਂ ਨਹੀਂ ਹੈਗੀ ਉਹ ਲਈ? ਅੱਗੇ ਉਹਦਾ ਮੂੰਹ ਨਹੀਂ ਦਿਸਦਾ ਲੋਕਾਂ ਨੂੰ ਕਿ ਕਿੱਦਾਂ ਦਾ ਹੈ। ਤੇ ਉਹ ਗਰੀਬਾਂ ਨੂੰ ਦਾਣੇ ਦੇਣ, ਰੋਟੀ ਖਾਣ ਵਿਚਾਰੇ ਨਿਆਣੇ, ਜਿਨ੍ਹਾਂ ਦੇ ਨਿਆਣੇ ਭੁੱਖੇ ਆ, ਇਹਨਾਂ ਦੇ ਢਿੱਡ ਇਹਨਾਂ ਤਾਂ ਭਰਨੇ ਹੀ ਨਹੀਂ। ਇਹਨੀ ਨਹੀਂ ਰਜਣਾ, ਅੱਗੇ ਬਾਦ ਨਹੀਂ ਰਜੇ, ਹੁਣ ਇੰਨੀ ਰਜਣਾ ਤੇ ਗਰੀਬਾਂ ਦੀ ਮਦਦ ਕਰਨ। ਮੇਰਾ ਤਾਂ ਇਹੋ ਕਹਿਣਾ, ਗਰੀਬ ਵਿਚਾਰੇ ਭੁੱਖੇ ਮਰਦੇ, ਕਿੰਨਾ ਔਖਾ। ਆਪਾਂ ਤਾਂ ਇੱਥੇ ਬੈਠੇ ਰੋਟੀ ਖਾਂਦੇ ਹਾਂ, ਚਲੋ ਮਾੜੀ ਮੋਟੀ ਜਿੱਦਾਂ ਮਿਲਦੀ ਖਾਈ ਜਾਂਦੇ ਆ। ਤੇ ਬਾਕੀ ਮੈਂ ਤੁਹਾਡਾ ਥੈਂਕ ਯੂ ਕਰਦੀ ਹਾਂ, ਤੁਸੀਂ ਖਬਰਾਂ ਦਿੰਦੇ ਆ। ਮਿਹਰਬਾਨੀ ਓਕੇ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸ਼ੁਕਰੀਆ ਜੀ। ਜੀ ਅਗਲੇ ਕਾਲਰ ਨੇ ਜਗਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਵੇਖੋ ਮੈਂ ਨਾ ਕਸ਼ਮੀਰ ਮੁੱਦੇ ਤੇ ਗੱਲ ਕਰਨੀ ਹੈ। ਜਿਹੜਾ ਆਪਣਾ ਕਸ਼ਮੀਰ ਦੇ ਸਾਰੀ ਦੁਨੀਆ 'ਚ ਕੋਈ ਕਰੋਨਾ ਵਾਇਰਸ ਚੱਲ ਰਿਹਾ ਹੈ, ਪਰ ਕਸ਼ਮੀਰ ਦੇ ਵਿੱਚ ਜਿਹੜੀ ਕਰੋਨਾ ਮਾਈ ਹੈ ਤੇ ਪਿਛਲੇ ਸਾਲ ਅਗਸਤ 'ਚ ਲੈਣ ਦੀ ਇੰਡੀਅਨ ਸਟੇਟ ਨੇ, ਤੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ। ਤੇ ਮੈਂ ਪਿੱਛੇ ਜੇ ਖਬਰਾਂ ਆਈਆਂ ਸੀ ਕਸ਼ਮੀਰ 'ਚ ਇਹਨਾਂ ਨੇ ਕੁਛ ਕਸ਼ਮੀਰੀ ਆਗੂ ਰਿਹਾ ਕੀਤੇ ਨੇ, ਤੇ ਮੇਰਾ ਸਵਾਲ ਵੀ ਉਹ ਕਸ਼ਮੀਰੀ ਆਗੂ ਬਾਹਰ ਆ ਕੇ ਕੋਈ ਸਟੇਟ ਦੇ ਲੋਕਾਂ ਲਈ ਜਿਹੜਾ ਧੱਕਾ ਹੋਇਆ 370 ਧਾਰਾ ਹਟਾਈ ਗਈ ਹੈ, ਉਹਦੇ ਬਾਰੇ ਕੋਈ ਸਰਗਰਮੀ ਕਰ ਰਹੇ ਨੇ ਜਾਂ ਕਿ ਸੈਂਟਰ ਸਰਕਾਰ ਦੇ ਰਹਿਮੋ ਕਰਮੋਂ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਹੀ ਆਪਣੀ ਜਾਣ ਕੇ ਸਿਆਸਤ ਕਰ ਰਹੇ ਨੇ, ਜਿਵੇਂ ਪੰਜਾਬ ਦੇ ਲੋਕਾਂ ਨੇ ਕੀਤੀ ਸੀ। ਥੈਂਕ ਯੂ ਜੀ। ਨਹੀਂ ਉਹ ਤੇ ਅੱਗੇ ਵੀ ਦੇਖੋ, ਉਹ ਤੇ ਅੱਗੇ ਵੀ ਅਰਧ ਰਾਸ਼ਟਰਵਾਦੀ ਨੇ, ਉਹਨਾਂ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ? ਉਹ ਤਾਂ ਅੱਗੇ ਅਰਧ ਰਾਸ਼ਟਰਵਾਦੀ, ਅਰਧ ਕੀ, ਉਹ ਤੇ ਪੌਣੇ ਰਾਸ਼ਟਰਵਾਦੀ ਕਹਿ ਲਓ। 25% ਉਹ ਰਾਜਨੀਤੀ ਚਲਾਉਣ ਵਾਸਤੇ ਜਾ ਕੇ ਕਸ਼ਮੀਰੀਅਤ ਦਾ ਰਾਗ ਅਲਾਪ ਲੈਂਦੇ ਆ। ਅਸਲ 'ਚ ਜਿਹੜੀ ਉਹ ਸਮੱਸਿਆ ਵਿਗੜੀ ਆ, ਉਹਦੇ ਵਿੱਚ ਇਹ ਜਿਹੜੇ ਦਰਬਾਰੀ ਟਾਈਪ ਦੇ ਸੀਗੇ ਆਗੂ, ਉਹਨਾਂ ਦਾ ਵੀ ਇੱਕ ਯੋਗਦਾਨ ਰਿਹਾ ਹੈ। ਤਾਂ ਖੈਰ ਜਿਹੜੀ ਗੱਲ ਕਰਨ ਵਾਲੀ ਆ ਨਾ, ਤੁਸੀਂ 370 ਨੂੰ ਕਿਹਾ, ਇੱਥੇ ਤੇ ਇੱਕ ਹੋਰ ਪ੍ਰੋਗਰੈਸ ਹੋਈ ਹੈ, ਸ਼ਾਇਦ ਤੁਹਾਡੇ ਤੱਕ ਨਾ ਪਹੁੰਚੀ ਹੋਵੇ। ਇਹਨਾਂ ਨੇ ਡੋਮੋਸਾਈਲ ਦੇ ਉੱਥੇ ਨਵੇਂ ਨਿਯਮ ਜਿਹੜੇ ਉਹ ਲਾਗੂ ਕਰ ਦਿੱਤੇ ਆ, ਨੋਟੀਫਾਈਡ ਕਰ ਦਿੱਤਾ ਕਿ ਉੱਥੇ ਕੋਈ ਵੀ ਬੰਦਾ ਉਹ ਡੋਮੋਸਾਈਲ ਬਣ ਸਕਦਾ। ਕਿਸ ਤਰ੍ਹਾਂ, ਜੇ ਕੋਈ 15 ਸਾਲ ਰਿਹਾ ਤਾਂ ਡੋਮੋਸਾਈਲ ਹੈ। ਜੇ ਇਸ ਤੋਂ ਇਲਾਵਾ ਉਹਨੇ 7 ਸਾਲ ਉੱਥੇ ਸਟੱਡੀ ਕੀਤੀ ਹੈ, 10th ਕੀਤੀ ਹੈ, +2 ਕੀਤੀ ਹੈ, ਦੈਨ ਉਹ ਡੋਮੋਸਾਈਲ ਹੈ। ਜੇ ਮੰਨ ਲਓ ਸੈਂਟਰ ਸਰਕਾਰ ਦਾ ਕੋਈ ਮੁਲਾਜ਼ਮ ਉੱਥੇ 10 ਸਾਲ ਤੱਕ ਕੰਮ ਕਰਦਾ ਤਾਂ ਉਹ ਵੀ ਡੋਮੋਸਾਈਲ ਹੈ, ਉਹਦੇ ਬੱਚੇ ਵੀ ਡੋਮੋਸਾਈਲ ਆ ਜੀ। ਜੀ ਜੀ। ਅਗਲੇ ਜਿਹੜੇ ਕਾਲਰ ਨੇ ਜੁੜੇ ਨੇ ਹਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਤੁਸੀਂ ਦੱਸਿਆ ਸੀਗਾ
ਕਿ ਜਿਹੜਾ ਟੈਸਟ ਦੀ ਰਿਪੋਰਟ ਲੈਣ ਲਈ ਦੂਜੀ ਸਟੇਟ ਨੂੰ ਭੇਜਦੇ ਆ, ਸ਼ਾਇਦ ਪੂਨਾ ਦੱਸਿਆ ਜੇ ਕਿਤੇ ਹੋਰ, ਹਨਾ? ਇਹਨੂੰ ਮੈਂ ਨਹੀਂ ਦੱਸਿਆ ਜੀ ਹਾਲ ਦੀ ਜੀ। ਜੇ ਰਿਪੋਰਟ ਲੋਕਲ ਨਹੀਂ ਹੁੰਦੀ ਜਾਂ ਕਿਤੇ ਹੋਰ ਭੇਜਦੇ ਆ, ਉੱਥੋਂ ਰਿਪੋਰਟ ਆਉਂਦੀ ਇਹ ਗਲਤ ਵੀ ਹੋ ਸਕਦੀ ਆ, ਜਾਂ ਫਿਰਕੂ ਫਸਾਦ ਪਾਉਣ ਲਈ ਵੀ, ਜਾਂ NRI ਨੂੰ ਬਦਨਾਮ ਕਰਨ ਵਾਸਤੇ ਵੀ ਹੋ ਸਕਦੀ ਆ। ਤੇ ਦੂਜਾ ਕੁਐਸਚਨ ਇਹ ਆ ਕਿ ਇਹ ਲੋਕਾਂ ਨੂੰ ਜਾਗਰੂਕ ਕਰਨ ਨੂੰ ਗੌਰਮੈਂਟ ਵੀ ਕੁਝ ਕਹਿ ਸਕਦੀ ਆ ਕਿ ਜਿਹੜਾ ਵਾਇਰਸ ਦਾ ਮਰੀਜ਼ ਆ, ਜੋ ਡੈਥ ਹੁੰਦੀ ਆ, ਤੇ ਉਹਨੂੰ ਅਸੀਂ ਦੂਜੀਆਂ ਕੰਟਰੀਆਂ ਵਾਂਗ ਉਹਦਾ ਫਿਊਨਰਲ ਤਾਂ ਕਰਨਾ ਹੀ ਆ, ਸਾੜਨਾ ਹੀ ਆ, ਹਨਾ? ਤਾਂ ਹੀ ਉਹਦੇ ਵਾਇਰਸ ਬਣਨੇ। ਵਾਇਰਸ ਸੜਦੇ ਆ, ਉਹ ਸੜਦੇ ਸਮਾਂ ਫਾਇਦਾ ਲੋਕਾਂ ਨੂੰ, ਤੇ ਲੋਕਾਂ ਤੱਕ ਨਾ ਪਹੁੰਚਣ, ਹਨਾ? ਉਹ ਫੈਲਣ ਨਾ। ਤੇ ਉਹ ਏਦਾਂ ਨਹੀਂ ਕਰਨੀ ਚਾਹੀਦੀ ਕਿ ਕਿਸੇ ਦਾ ਸੰਸਕਾਰ ਨਹੀਂ ਕਰਨ ਦੇਣਾ, ਜਾਂ ਇੱਥੇ ਸਾਨੂੰ ਖਤਰਾ ਆ ਜੇ ਆ ਉਹ, ਹਨਾ? ਥੈਂਕ ਯੂ ਜੀ। ਏਦਾਂ ਜਾਗਰੂਕ ਕਰਨਾ ਚਾਹੀਦਾ। ਨਹੀਂ, ਉਹ ਵਾਇਰਸ ਤੇ ਠੀਕ ਆ, ਸੜ ਜਾਂਦੇ ਆ, ਪਰ ਜਿਹੜਾ ਇਹਨਾਂ ਦੀ ਸੋਚ ਦੇ ਵਿੱਚ ਵਾਇਰਸ ਵੜਿਆ ਉਹ ਨਹੀਂ ਸੜਦਾ ਕਿਸੇ ਵੀ ਅੱਗ ਦੇ ਨਾਲ। ਨਾ ਉਹ ਸਮੇਂ ਦੇ ਨਾਲ ਹੀ ਮਰਦਾ, ਨਾ ਅੱਗ ਦੇ ਨਾਲ ਹੀ ਸੜਦਾ, ਨਾ ਉਹ ਪਾਣੀ 'ਚ ਹੜਦਾ। ਉਹ ਨਹੀਂ ਹੈ। ਸੋਚ ਨੂੰ ਵਾਇਰਸ ਹੋਇਆ। ਤੁਸੀਂ ਸੋਚੋ, ਜੇ ਕੋਈ ਗਰੀਬ ਇਸ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਹੋ ਜਾਵੇ ਤੇ ਉਹਨੂੰ ਤਾਂ ਪਿੰਡੋਂ ਕੱਢ ਦੇਣਗੇ, ਉਹਦੇ ਟੱਬਰ ਨੂੰ। ਤੇ ਔਰ ਦੂਜੀ ਗੱਲ ਇਹ ਆ ਕਿ ਦੇਖੋ, ਇਸ ਵੇਲੇ ਜਿਹੜੀ ਗੱਲ ਤੁਸੀਂ ਚੱਕ ਰਹੇ ਹੋ ਉਹ ਇੱਥੇ ਚੱਲਦੀ ਆ, ਉਹ ਵੀ ਇੱਕ ਡਿਸਕਸ਼ਨ ਚੱਲਦੀ ਆ ਛੋਟੇ ਲੈਵਲ ਤੇ ਕਿ ਹਾਂਜੀ ਕਿੱਟਾਂ ਜਿਹੜੀਆਂ ਸ਼ਾਇਦ ਉਹ ਖਰਾਬ ਨੇ, ਔਰ ਇਸ ਤੋਂ ਇਲਾਵਾ ਕਿਹਾ ਜਾ ਰਿਹਾ ਕਿ ਫਲਾਣੀ ਥਾਂ ਤੋਂ ਧਮਕਾਣੀ ਥਾਂ ਤੋਂ। ਪਰ ਹੁਣ ਇਹ ਆ ਕਿ ਜਿਸ ਤਰ੍ਹਾਂ ਆਪਣੇ ਇੱਥੋਂ ਦੇ ਟੈਸਟ ਆ ਉਹ ਸ਼ਾਇਦ ਚੰਡੀਗੜ੍ਹ ਵੀ ਹੋ ਜਾਂਦੇ ਆ, ਉਹ ਨਹੀਂ ਜਾਂਦੇ ਪੁਣੇ। ਸ਼ੁਰੂ ਦੇ ਵਿੱਚ ਸੀ, ਹੁਣ 126 ਲੈਬਾਂ ਤਾਂ ਇਹਨਾਂ ਦੀਆਂ ਆਪਣੀਆਂ ਹੀ ਆ, ਸਰਕਾਰ ਦੀਆਂ। ਔਰ ਇਸ ਤੋਂ ਇਲਾਵਾ 51 ਲੈਬਾਂ ਜਿਹੜੀਆਂ ਨਿੱਜੀ ਤੌਰ ਤੇ ਇਹਨਾਂ ਨੇ ਲਿਸਟਡ ਕੀਤੀਆਂ ਨੇ, ਉਹ ਤੁਸੀਂ ਸਿਹਤ ਮਹਿਕਮੇ ਦੀ ਜਾ ਕੇ ਉੱਥੇ ਵੈਬਸਾਈਟ ਤੇ ਦੇਖ ਸਕਦੇ ਹੋ। ਤਾਂ ਜਿੱਥੋਂ ਮਰਜ਼ੀ ਕਰਾ ਲਓ, ਉਹ ਤੁਹਾਡੇ ਤੇ ਵੀ ਨਿਰਭਰ ਆ। ਜੇ ਤੁਹਾਨੂੰ ਸ਼ੱਕ ਲੱਗਦਾ, ਜਿਹੜੀ ਮਰਜ਼ੀ ਤੁਸੀਂ ਲੈਬ ਜਿਹੜੀ ਆ ਉਹ ਸਿਲੈਕਟ ਕਰ ਲਓ, ਉਹਦੇ ਵਿੱਚ ਜਾ ਕੇ ਤੁਸੀਂ ਕਰਾ ਸਕਦੇ ਹੋ। ਜੇ ਤੁਸੀਂ ਆਪਣੇ ਪੱਧਰ ਤੇ ਕੋਈ ਸ਼ੱਕ ਕੱਢਣਾ, ਤਾਂ ਮੇਰੇ ਖਿਆਲ ਦੇ ਨਾਲ ਐਸੀ ਕੋਈ ਕਨਸਪੀਰੇਸੀ ਨਜ਼ਰ ਨਹੀਂ ਆਉਂਦੀ ਕਿ NRIs ਨੂੰ ਜਾਂ ਇੱਕ ਵਿਸ਼ੇਸ਼ ਫਿਰਕੇ ਨੂੰ ਬਦਨਾਮ ਕਰਨ ਵਾਸਤੇ ਕੀਤਾ ਜਾ ਰਿਹਾ। ਹਾਂ, ਟੈਕਨੀਕਲਿਟੀ ਕਈ ਵਾਰ ਵਾਧਾ ਘਾਟਾ ਕਰ ਜਾਂਦੀ ਹੈ, ਇਹਦੇ 'ਚ ਕੋਈ ਵੀ ਟੈਕਨੋਲੋਜੀ ਜਿਹੜੀ ਪਰਫੈਕਟ ਨਹੀਂ ਹੁੰਦੀ। ਤਾਂ ਕਈ ਵਾਰ ਇਹ ਹੋ ਸਕਦਾ ਕੋਈ ਇੱਕ ਅੱਧਾ ਇੱਧਰ ਮਾਮਲਾ ਹੋ ਜਾਵੇ ਕਿ ਜਿਹੜਾ ਪਹਿਲਾਂ ਪੋਜ਼ਿਟਿਵ ਹੈ ਜਾਂ ਬਾਅਦ ਦੇ ਵਿੱਚ ਨੈਗੇਟਿਵ ਹੋ ਜਾਏ, ਜਾਂ ਬਾਅਦ ਦੇ ਵਿੱਚ ਪੋਜ਼ਿਟਿਵ ਹੋ ਜਾਵੇ। ਇਸ ਤਰ੍ਹਾਂ ਦਾ ਤਾਂ ਹੋ ਸਕਦਾ, ਆਪਾਂ ਮੰਨ ਲੈਂਦੇ ਹਾਂ ਕਿ ਫਰਕ ਪੈ ਜਾਂਦਾ। ਕਈ ਵਾਰ ਇਹ ਰਿਪੋਰਟਾਂ ਵੀ ਆਈਆਂ ਕਿ 2 ਲੈਬਾਂ 'ਚੋਂ 3 ਲੈਬਾਂ 'ਚੋਂ ਕਈ ਬੰਦਿਆਂ ਨੇ ਜਾਣ ਬੁੱਝ ਕੇ ਕਰਾਏ ਟੈਸਟ, ਤੇ ਇੱਕ ਲੈਬ ਦਾ ਹੋਰ ਆਇਆ, ਦੂਸਰੇ ਦਾ ਹੋਰ ਆਇਆ, ਤੀਸਰੇ ਦਾ ਹੋਰ ਆਇਆ। ਇਹ ਕਿਸ ਤਰ੍ਹਾਂ ਹੋ ਸਕਦਾ? ਇੱਕੋ ਰੋਗ ਜਾਂ ਇੱਕੋ ਹੀ ਟੈਸਟ ਹੈ ਜਿਹੜਾ। ਸੋ ਇਹ ਨਹੀਂ ਹੈ ਕਿ ਮਿੱਥ ਕੇ ਕੁਛ ਇਸ ਤਰ੍ਹਾਂ ਕੀਤਾ ਜਾ ਰਿਹਾ। ਔਰ ਹੁਣ ਤੇ NRI ਦਾ ਮਸਲਾ ਨਹੀਂ ਰਹਿ ਗਿਆ ਸਰਦਾਰ ਸਾਹਿਬ। ਹੁਣ ਤੇ ਮਸਲਾ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਹੈਗਾ ਧਾਰਾਵੀ ਇਲਾਕਾ ਬੰਬੇ ਦਾ ਸਲਮ ਦੇ ਵਿੱਚ ਪਹੁੰਚ ਗਈ ਆ। ਜੇ ਵੇਖੋ, ਸਲਮ ਦੇ ਵਿੱਚ ਇਹ ਬਿਮਾਰੀ ਲਾਗ ਲੱਗਣੀ ਸ਼ੁਰੂ ਹੋ ਗਈ ਤਾਂ ਉੱਥੇ ਕਿੰਨੀ ਬਰਬਾਦੀ ਹੋਊਗੀ, ਅੰਦਾਜ਼ਾ ਲਾ ਲਓ ਤੁਸੀਂ। ਜੀ ਜੀ ਬਿਲਕੁਲ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਤਾਂ ਨਹੀਂ ਹੈ, ਮੈਨੂੰ ਇੱਕ ਸੁਝਾਅ ਹੈ ਅਮਰੀਕਾ ਬਾਰੇ। ਜਿਵੇਂ ਕਿ ਹੁਣ ਹਰੇਕ ਏਅਰਪੋਰਟਾਂ ਤੇ ਜਾਂ ਆਪਣੇ ਵਾਲਮਾਰਟ ਨੇ ਵੀ ਸ਼ੁਰੂ ਕਰਤਾ ਵੀ ਉਹਨਾਂ ਇੰਪਲੋਈ ਦੀ ਸਕੈਨਿੰਗ ਹੁੰਦੀ ਆ ਇੰਟਰ ਹੋਣ ਤੋਂ ਪਹਿਲਾਂ। ਕਿਉਂ ਨਾ ਇਹ ਕਸਟਮਰਾਂ ਦੀ ਵੀ ਸਕੈਨਿੰਗ ਸ਼ੁਰੂ ਕਰਨ, ਉਹਨਾਂ ਦਾ ਡੋਰ ਤੇ ਟੈਂਪਰੇਚਰ ਚੈੱਕ ਕੀਤਾ ਜਾਵੇ। ਜੀ, ਇਹਦੇ ਵਿੱਚ ਤਾਂ ਵੈਸੇ ਕੋਈ ਮਾੜੀ ਸਲਾਹ ਨਹੀਂ ਹੈਗੀ। ਹੁਣ ਤਾਂ ਵੈਸੇ ਵੀ ਜ਼ਿਆਦਾਤਰ ਵੱਡੇ ਸਟੋਰ ਵੀ ਲਿਮਿਟ ਕਰ ਰਹੇ ਆ ਵੀ ਐਟ ਏ ਟਾਈਮ ਅਸੀਂ 1 ਜਾਂ 2 ਜਾਂ 3 ਜਾਣਿਆਂ ਨੂੰ ਹੀ ਅੰਦਰ ਜਿਹੜਾ ਸਟੋਰ 'ਚ ਜਾਣ ਦੇਣਾ ਆ। ਜਿੰਨੇ ਬਾਹਰ ਨਿਕਲੀ ਜਾਣਗੇ ਉਨੇ ਹੀ ਅੰਦਰ ਵੜੀ ਜਾਂਦੇ ਆ, ਤਾਂ ਜੋ ਜਿਹੜਾ ਸੋਸ਼ਲ ਡਿਸਟੈਂਸਿੰਗ ਆ ਉਹ ਜਿਹੜੀ ਬਰਕਰਾਰ ਹੋ ਸਕੇ। ਇਹਦੇ ਵਿੱਚ ਮਸਲਾ ਇਹ ਵੀ ਬਣਦਾ ਹੈ ਨਾ ਵੀ ਜਿਹਨੂੰ ਕੋਈ ਬਹੁਤ ਜ਼ਰੂਰੀ ਚਾਹੀਦਾ, ਜੇ ਉਹ ਇਕੱਲਾ ਹੀ ਉਸ ਪਰਿਵਾਰ ਦੇ ਵਿੱਚ, ਹੋਰ ਕੋਈ ਜਿਹੜਾ ਉਹ ਨਹੀਂ ਆ ਸਕਦਾ, ਜ਼ਰੂਰੀ ਸਮਾਨ ਵੀ ਉਹਨਾਂ ਨੂੰ ਚਾਹੀਦਾ ਆ, ਉਸ ਦੇ ਲਈ ਵੀ ਕੁਛ ਨਾ ਕੁਛ ਫਿਰ ਹੀਲਾ ਜਿਹੜਾ ਉਹਨਾਂ ਨੂੰ ਜਿਹੜਾ ਉਹ ਕਰਨਾ ਚਾਹੀਦਾ। ਬਾਹਰੋਂ ਜਿਹੜਾ ਉਹ ਮੋੜਨਗੇ ਤਾਂ ਉਹਨਾਂ ਨੂੰ ਜ਼ਰੂਰੀ ਚੀਜ਼ਾਂ ਜੇ ਨਾ ਮਿਲੀਆਂ ਤਾਂ ਫਿਰ ਹੋਰ ਸਮੱਸਿਆ ਆਊਗੀ। ਸੋ ਕਿਤੇ ਨਾ ਕਿਤੇ ਵਿੱਚ ਵਿਚਾਲੇ ਵਾਲਾ ਰਾਹ ਜਿਹੜਾ ਉਹਨਾਂ ਨੂੰ ਲੱਭਣ ਦੀ ਜ਼ਰੂਰਤ ਆ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਸਤਨਾਮ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਇੱਕ ਤਾਂ ਮੇਰਾ ਸਵਾਲ, ਜਿੱਦਾਂ ਸਾਰੇ ਮਜ਼ਦੂਰ ਜਾਂ ਟਰੱਕ ਡਰਾਈਵਰ ਵਿਚਾਰੇ ਦੂਜੀਆਂ ਸਟੇਟਾਂ ਫਸੇ, ਕੋਈ ਗੌਰਮੈਂਟ ਕੋਈ ਕੋਸ਼ਿਸ਼ ਕਰ ਰਹੀ ਉਹਨਾਂ ਘਰਾਂ ਵਾਪਸ ਲਿਆਉਣ ਲਈ, ਤੇ ਦੂਜਾ ਆਪਣੇ ਗੱਲ ਕਰਨੀ ਉਹਦਾ ਆਪਣੇ ਭਾਈ ਨਿਰਮਲ ਸਿੰਘ ਜੀ ਖਾਲਸਾ ਵਾਸਤੇ। ਜੋ ਤਾਂ ਉਹ ਜੀਂਦੇ ਸੀ, ਉਹਨਾਂ ਦਾ 2 ਵਾਰ ਮਤਲਬ ਟੈਸਟ ਕੀਤਾ ਗਿਆ, ਨੈਗੇਟਿਵ ਆਇਆ, ਤੇ ਜਦੋਂ ਉਹਨੇ ਡੈਥ ਹੁੰਦੀ ਤਾਂ ਬਾਅਦ ਵਿੱਚ ਉਹਦਾ ਪੋਜ਼ੀਟਿਵ ਦੱਸਣ ਲੱਗ ਪਏ। ਕੀ ਉਹ ਕੋਈ ਸ਼ਾਇਦ ਨਹੀਂ ਉਹਨਾਂ ਬਦਨਾਮ ਕਰਨ ਦੇ ਵਾਸਤੇ? ਕੱਟਿਓ ਨਾ ਵੀਰ ਜੀ, ਸੁਣ ਲੈਂਦੇ ਹੋ। ਨਹੀਂ, ਦੇਖੋ 2 ਵਾਰੀ ਨੈਗੇਟਿਵ ਆਇਆ ਤਾਂ ਉਸ ਤੋਂ ਬਾਅਦ ਉਹ ਘਰੇ ਵੀ ਆ ਗਏ ਨਾ। ਘਰੇ ਆ ਗਏ ਤਾਂ ਤੀਜੀ ਮਰਤਬਾ ਤਾਂ ਆਪ ਹੀ ਜਾਂਦੇ ਆ ਕਿ ਤਕਲੀਫ ਉਹਨਾਂ ਦੀ ਵੱਧ ਜਾਂਦੀ ਆ
ਤਾਂ ਇਹ ਜਿਹੜੀ ਹੁਣ ਦੇਖੋ, ਇਹ ਮੈਂ ਅੱਗੇ ਸਵਾਲ ਜਿਹੜਾ ਚੁੱਕਿਆ ਸੀ ਕੱਲ, ਇਹ ਹੁਣ ਜਾਂਚ ਪੜਤਾਲ ਦਾ ਵਿਸ਼ਾ ਕਿ ਇਹ ਸਪਸ਼ਟ ਹੋਣਾ ਚਾਹੀਦਾ ਕਿ ਉਹਨਾਂ ਨੂੰ ਬਿਮਾਰੀ ਕਦੋਂ ਲੱਗੀ, ਕਿਉਂਕਿ ਕੁਆਰੰਟੀਨ ਦਾ ਟਾਈਮ ਜਿਹੜਾ ਸੀਗਾ, ਪੀਰੀਅਡ ਸੀਗਾ, ਉਹਨਾਂ ਨੇ ਘਰ 'ਚ ਕੱਟਿਆ ਲੈਦਾ। UK ਤੋਂ ਆਇਆ ਨੂੰ ਉਹਨਾਂ ਨੂੰ ਤਕਰੀਬਨ 4 ਮਹੀਨੇ ਹੋ ਗਏ, ਕਿਉਂਕਿ ਦੱਸਦੇ ਕਿ ਪਹਿਲੇ ਹਫ਼ਤੇ ਆਏ ਸਨ ਦਸੰਬਰ ਦੇ, ਤਾਂ ਜਾਂ ਨਵੰਬਰ ਦੇ ਆਖਰੀ ਜਾਂ ਦਸੰਬਰ ਦੇ ਪਹਿਲੇ 'ਚ, ਚਲੋ ਮੰਨ ਲਓ ਤਾਂ 4-5 ਮਹੀਨੇ ਉਹਨਾਂ ਨੂੰ ਫਿਰ ਵੀ ਹੋ ਜਾਂਦੇ ਆ। ਤਾਂ ਉਸ ਤੋਂ ਬਾਅਦ ਕੁਆਰੰਟੀਨ ਦਾ ਜਿਹੜਾ ਟਾਈਮ ਆ ਉਹ ਵੀ ਉਹਨਾਂ ਨੇ ਕੱਢ ਲਿਆ ਘਰੇ, ਠੀਕ ਹੈ। 14 ਦਿਨਾਂ ਬਾਅਦ ਉਹ ਨਿਕਲੇ ਆ। ਉਸ ਤੋਂ ਬਾਅਦ ਉਹ ਇੱਕ ਕੀਰਤਨ ਸਮਾਗਮ ਦੇ ਵਿੱਚ ਹਿੱਸਾ ਲੈਂਦੇ ਆ ਤੇ ਚਲੋ ਕੀਰਤਨ ਕਰਕੇ ਆਉਂਦੇ ਆ। ਹੁਣ ਪਤਾ ਲੱਗਣਾ ਚਾਹੀਦਾ ਕਿ ਚੰਡੀਗੜ੍ਹ ਦੇ ਵਿੱਚ ਇਹ ਕੁਛ ਵਾਪਰਿਆ ਜਾਂ ਉਹਨਾਂ ਨੂੰ ਪਹਿਲਾਂ ਹੀ ਐਸਾ ਹੋ ਗਿਆ ਸੀਗਾ, ਪਰ ਲੱਛਣ ਜਿਹੜੇ ਆ ਉਹ ਪ੍ਰਗਟ ਬਾਅਦ 'ਚ ਹੋਇਆ, ਕਿਉਂਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਸਿਹਤ ਮਾਹਰ ਕਹਿੰਦੇ ਆ ਕਿ 14 ਦਿਨ ਤੋਂ ਬਾਅਦ ਇੱਕ ਹਫ਼ਤਾ ਐਕਸਟਰਾ ਵੀ ਲੱਗ ਜਾਂਦਾ ਕਈ ਮਰਤਬਾ। ਤੇ ਜੇ ਤੇ ਇਹ ਤੀਜੇ ਹਫ਼ਤੇ 'ਚ ਲੱਛਣ ਪ੍ਰਗਟ ਹੋਇਆ, ਫਿਰ ਤੇ ਡੇਟ ਉਹ ਬਣਦੀ ਹੈ ਨਾ, ਫਿਰ ਤੋਂ ਸਾਰੀ ਕਰੋਨੋਲੋਜੀ ਆਪਣੇ ਸਾਹਮਣੇ ਆ ਜਾਂਦੀ ਆ। ਤੇ ਜੇ ਮੰਨ ਲਓ ਚੰਡੀਗੜ੍ਹ ਤੋਂ ਲੱਗੀ ਆ, ਫਿਰ ਵੀ ਡਾਕਟਰਾਂ ਨੂੰ ਸਪਸ਼ਟ ਕਰਨਾ ਚਾਹੀਦਾ ਸੀਗਾ। ਤਾਂ ਇਹ ਕੇਸ ਜਿਹੜਾ ਸੀਗਾ ਉਹ ਤਾਂ ਹੀ ਸਾਫ਼ ਹੁੰਦਾ ਸੀ ਜੇ ਇਹ ਵਿਵਾਦ ਜਿਹੜਾ ਆ ਉਹ ਨਾ ਉੱਠਦਾ। ਤਾਂ ਉਸ ਤੋਂ ਬਾਅਦ ਸਾਰੇ, ਕਿਉਂਕਿ ਬਹੁਤ ਵੱਡੇ ਕਹੀਏ ਕਿ ਕੀਰਤਨੀਏ ਸਨ, ਗੁਰੂ ਘਰ ਦੇ ਬਹੁਤ ਮਸ਼ਹੂਰ ਸਨ, ਪ੍ਰਸਿੱਧ ਸਨ, ਉਹਨਾਂ ਦੇ ਕੇਸ ਤੇ ਬਹੁਤ ਜ਼ਿਆਦਾ ਡਿਸਕਸ਼ਨ ਹੋਣੀ ਸੀਗੀ। ਤੱਥ ਜਿਹੜੇ ਨਵੇਂ ਤੋਂ ਨਵੇਂ ਆਪਾਂ ਨੂੰ ਮਿਲਣੇ ਸੀਗੇ, ਆਪਾਂ ਰੂਬਰੂ ਹੁੰਦੇ ਉਹਨਾਂ ਤੱਥਾਂ ਦੇ। ਉਸ ਤੋਂ ਬਾਅਦ ਇੱਕ ਬਹਿਸ ਬਣਨੀ ਸੀਗੀ, ਪਰ ਉਸ ਤੋਂ ਪਹਿਲਾਂ ਹੀ ਦੂਸਰਾ ਵਿਵਾਦ ਹੈ ਜਿਹੜਾ ਹਾਵੀ ਹੋ ਗਿਆ। ਪਰ ਮੇਰੇ ਖਿਆਲ ਦੇ ਨਾਲ ਹੁਣ ਹੌਲੇ-ਹੌਲੇ ਗੱਲਾਂ ਜਿਹੜੀਆਂ ਉਹਨਾਂ ਦੇ ਪਰਿਵਾਰ 'ਚੋਂ ਨਿਕਲੂਗੀਆਂ। ਜੀ ਜੀ, ਅਗਲੇ ਕਾਲਰ ਨੇ ਜਗਦੀਪ ਜੀ। ਸਤਿ ਸ਼੍ਰੀ ਅਕਾਲ ਜਗਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਜੀ ਰੇਡੀਓ ਪੰਜਾਬ ਦੇ ਥੈਂਕ ਯੂ ਵੀਰ ਜੀ ਗੁਰਸਾਹਿਬ ਮਿੰਟੂ ਭਾਜੀ ਦਾ ਕਿ ਜਿਹੜੇ ਸਾਨੂੰ ਪੰਜਾਬ ਨਾਲ ਜੋੜਦੇ ਆ, ਬਹੁਤ ਵਧੀਆ ਗੱਲ ਆ। ਮੇਰਾ ਕੁਐਸਚਨ ਇਹ ਹੈ ਜੀ, ਮੈਂ ਤਰਨਤਾਰਨ ਤੋਂ ਬਿਲੋਂਗ ਕਰਨਾ, ਡਿਸਟ੍ਰਿਕਟ ਤੋਂ। ਤਰਨਤਾਰਨ ਡਿਸਟ੍ਰਿਕਟ ਦੀ ਕੀ ਸਿਚੁਏਸ਼ਨ ਆ ਜੀ? ਸਾਰਾ ਕਿੱਦਾਂ ਜੀ, ਕਿੰਨੇ ਕੇਸ ਕੁਸ ਹੈ ਇੱਥੇ ਜੀ? ਜੀ ਪਹਿਲਾਂ ਦੱਸ ਦਈਏ ਜੀ, ਰੇਡੀਓ ਦਾ ਨਾਮ ਪੰਜਾਬੀ ਰੇਡੀਓ USA ਜੀ। ਥੈਂਕ ਯੂ ਜੀ ਜਗਦੀਪ ਜੀ। ਜੀ 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 ਨਹੀਂ, ਉੱਥੇ ਕੋਈ ਤਰਨਤਾਰਨ ਦੇ ਵਿੱਚ ਹੈ ਨਹੀਂ। ਅਸਲ ਦੇ ਵਿੱਚ ਜਿਹੜਾ ਆਪਣਾ ਹੈਗਾ ਨਾ ਜ਼ਿਆਦਾ ਜ਼ੋਰ ਆ ਉਹ ਹੈਗਾ, ਜਿੱਦਾਂ ਲਾ ਲਓ ਆਪਣੇ 53 ਕੇਸ ਆ। 53 ਕੇਸਾਂ 'ਚ ਜੇ ਤੁਸੀਂ ਵੇਖੋਗੇ ਤਾਂ ਉਹਦੇ 'ਚ 17-18 ਤੇ ਮੇਰੇ ਖਿਆਲ ਦੇ ਨਾਲ ਇਕੱਲੇ ਨਵਾਂ ਸ਼ਹਿਰ ਦੇ ਸਨ, ਤੇ ਬਾਕੀ ਜਲੰਧਰ, ਹੁਸ਼ਿਆਰਪੁਰ ਦੇ ਪਾ ਕੇ ਲਾ ਲਓ ਕਿ 30-32 ਬਣ ਜਾਂਦੇ ਸੀ। ਫਿਰ ਲੁਧਿਆਣੇ ਦੇ ਵਿੱਚ ਹੋ ਗਏ 5-6, ਤੇ ਫਿਰ ਉਸ ਤੋਂ ਬਾਅਦ ਮੋਹਾਲੀ। ਇਹ 5-6 ਜ਼ਿਲ੍ਹੇ ਹੀ ਆ, ਜਾਂ ਅੰਮ੍ਰਿਤਸਰ ਦੇ ਵਿੱਚ ਹੁਣ ਕੇਸ ਆ ਗਏ, ਇਹ 2-3 ਆ ਗਏ ਅੰਮ੍ਰਿਤਸਰ ਦੇ ਵਿੱਚ। ਬਾਕੀ ਜਿਹੜੇ ਜ਼ਿਲ੍ਹੇ ਆ ਉਹ ਹਾਲੇ ਰਹਿਤ ਹੀ ਆ, ਤੇ ਦੁਆ ਕਰਨੇ ਆਪਾਂ ਤੇ ਸੁੱਖਨੇ ਆ ਕਿ ਇਸੇ ਤਰ੍ਹਾਂ ਚਲੋ ਬਚਾ ਰਵੇ। ਜਿੱਥੇ ਆ ਗਈ ਆ ਬਿਮਾਰੀ ਉੱਥੇ ਹੀ ਕੰਟਰੋਲ ਕੀਤੀ ਜਾਵੇ। ਹਾਂ, ਜਿਹੜੇ ਸਾਡੇ ਪਿਆਰੇ ਚਲੇ ਗਏ ਆ ਉਹ ਵੀ ਸਾਡੇ ਆਪਣੇ ਹੀ ਸੀਗੇ, ਉਹਨਾਂ ਵਾਸਤੇ ਚਲੋ ਸੰਵੇਦਨਾ ਹੈ ਹੀ ਹੈ, ਉਹ ਉਹਨਾਂ ਵਾਸਤੇ ਹੋਰ ਕੁਝ ਕੀਤਾ ਵੀ ਨਹੀਂ ਜਾ ਸਕਦਾ। ਪਰ ਦੂਸਰੇ ਜ਼ਿਲ੍ਹੇ ਬਚਾ ਲਏ ਜਾਣ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਕੋਲ ਫਿਰ ਵੀ ਇੱਕ ਮੌਕਾ ਹੋਏਗਾ ਸੰਭਲਣ ਦਾ। ਜੀ ਜੀ ਬਿਲਕੁਲ। ਆਈ ਥਿੰਕ ਇਹ ਕਹਿਣਾ ਥੋੜ੍ਹਾ ਜਿਹਾ ਮਿੰਟੂ ਜੀ ਉੱਦਾਂ ਜੇ ਆਪਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਂ ਕਹੀਏ ਵੀ ਥੋੜ੍ਹਾ ਜਲਦੀ ਹੈ, ਕਿਉਂਕਿ ਟੈਸਟਿੰਗ ਅਜੇ ਹੋ ਨਹੀਂ ਰਹੀ। ਜਦੋਂ ਟੈਸਟਿੰਗ ਪੂਰੇ ਵੱਡੇ ਪੈਮਾਨੇ ਦੇ ਉੱਤੇ ਹੋਊਗੀ ਫਿਰ ਅਸਲੀ ਕਹਾਣੀ ਦਾ ਜਿਹੜਾ ਆ ਉਹ ਸਾਹਮਣੇ ਆਉਣਾ ਆ ਵੀ ਕਿੱਥੇ ਆ ਖਲੋਤੇ ਹੋਏ ਆ। ਇਹ ਹੁਣ ਚਾਹੇ ਜੋ ਮਰਜ਼ੀ ਜਿਹੜਾ ਹੋਈ ਜਾਵੇ, ਪਰ ਲੋਕਾਂ ਨੂੰ ਸੰਜੀਦਗੀ, ਗੰਭੀਰਤਾ ਇਸ ਦੇ ਪ੍ਰਤੀ ਬਹੁਤ ਦਿਖਾਉਣ ਦੀ ਜ਼ਰੂਰਤ ਆ। ਜਿਹੜੀ ਸੋਸ਼ਲ ਡਿਸਟੈਂਸਿੰਗ ਦਾ ਰੌਲਾ ਪਾਈ ਜਾ ਰਹੇ ਨੇ, ਸਾਰੇ ਮੁਲਕ ਪਾਈ ਜਾਂਦੇ ਨੇ, ਉਸ ਦਾ ਜਿਹੜਾ ਜ਼ਰੂਰ ਸਾਰਿਆਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਵੀ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ, ਸਰੋਤੇ ਨੇ ਸਵਾਲਾਂ ਦੇ ਜਵਾਬ ਦਿੱਤੇ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਸਰੋਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤੀ 'ਤੇ ਆ। ਅਤੇ ਜ਼ਰੂਰ ਜਿਹੜੇ ਮਿਸ ਕਰ ਜਾਂਦੇ ਨੇ, ਜਿਨ੍ਹਾਂ ਨੂੰ ਜਿਹੜਾ ਫੋਨ ਨੰਬਰਸ ਦੇ ਬਾਰੇ ਨਹੀਂ ਪਤਾ ਲੱਗਦਾ, ਸਾਰਿਆਂ ਨੂੰ ਬੇਨਤੀ ਆ ਵੀ ਪੰਜਾਬੀ ਰੇਡੀਓ USA ਦੀ ਐਪ ਆ ਉਸ ਨੂੰ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਦੇ ਉੱਤੇ, ਅਤੇ ਐਪਲ ਦੇ ਐਪ ਸਟੋਰ ਦੇ ਉੱਤੇ ਉਹ ਮੌਜੂਦ ਆ। ਉਸ ਦੇ ਉੱਤੇ ਤੁਸੀਂ ਉਸ ਨੂੰ ਡਾਊਨਲੋਡ ਕਰਕੇ ਲਾਈਵ ਵੀ ਸੁਣ ਸਕਦੇ ਹੋ, ਅਤੇ ਉਸ ਦੇ ਨਾਲ ਪੋਡਕਾਸਟ ਜਿਹੜੇ ਪੁਰਾਣੇ ਪ੍ਰੋਗਰਾਮ ਆ ਉਹ ਵੀ ਤੁਸੀਂ ਜਿਹੜੇ ਉਹ ਜੇ ਮਿਸ ਕਰ ਜਾਂਦੇ ਹੋ ਸੁਣ ਸਕਦੇ ਆ। ਫੇਸਬੁੱਕ ਦੇ ਨਾਲ, YouTube ਦੇ ਨਾਲ ਵੀ ਉਸ ਨੂੰ ਜੋੜਿਆ ਹੋਇਆ ਹੈ, ਉੱਥੋਂ ਤੁਸੀਂ ਵੀਡੀਓਜ਼ ਵੀ ਜਿਹੜੀਆਂ ਉੱਥੋਂ ਦੇਖ ਸਕਦੇ ਹੋ। ਸੋ ਇੱਥੇ ਹੀ ਜਿਹੜਾ ਆ ਹੁਣ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ।